ਅਸਾਂ ਤੇ ਜੋਬਨ ਰੁੱਤੇ ਮਰਨਾ, ਅਸਾਂ ਤੇ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਅਸਾਂ ਤੇ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਹਿਜਰ ਤੇਰੇ ਦੀ ਕਰ ਪਿਰ ਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ। ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ। ਜੋਬਨ ਰੁੱਤੇ ਜਾਂ ਫਿਰ ਕੋਈ ਮਰਦਾ ਕਰਮਾਂ ਵਾਲਾ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆਂ ਪੇਚ ਇਸ ਤੇ, ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜੀਵੀਂ, ਖੋਜੋਂ ਮੂਲ ਨਾ ਖੁੰਝੀ। ਲਾਈ ਲੱਗ ਮੋਮਨ ਦੇ ਕੋਲੋਂ, ਖੋਜੀ ਕਾਫਰ ਚੰਗਾ। ਨਾਈਟ ਸ਼ੋ ਪੰਜਾਬੀ ਕਲਾਸਿਕ ਟਾਈਮ ਲੈ ਕੇ ਤੁਹਾਡੀ ਸੇਵਾ ਵਿੱਚ ਮੈਂ ਤੁਹਾਡਾ ਆਪਣਾ ਯੂਸਫ ਪੰਜਾਬੀ ਤੇ ਗੁਲਾਮ ਸ਼ਬੀਰ ਆਸਮ। ਅੱਜ ਗੱਲਾਂ ਕੁਝ ਐਸੀਆਂ ਜਿਹੜੀਆਂ ਕਿ ਦਿਮਾਗ ਦੇ ਵਿੱਚ ਕੁਝ ਹਰਕਤ ਕਲਬਲੀ ਕਰਦੀਆਂ ਨੇ। ਮਤਲਬ ਕਿ ਸਾਡੀ ਜ਼ਿੰਦਗੀ ਦੇ ਨਾਲ ਇੱਕ ਐਸੇ ਅਹਿਮ ਮੌਜ਼ੂਆਤ ਜੁੜੇ ਹੋਏ ਨੇ ਜਿਹੜੇ ਕਿ ਅਸੀਂ ਉਹਨਾਂ 'ਤੇ ਸੋਚਣ ਬਈਏ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਇੱਕ ਐਸੀਆਂ ਨਵੀਆਂ ਮਿਲਦੀਆਂ ਨੇ ਜਿਹੜਾ ਕਿ ਜਿਹੜਾ ਤਾਲੁਕ ਰੱਖਦੀਆਂ ਨੇ ਸਾਡੇ ਸ਼ਊਰ ਦੇ ਨਾਲ, ਸਾਡੀ ਆਗਾਹੀ ਜਿਹੜੀ ਹੈ ਉਹਦੇ ਨਾਲ। ਉਹਨਾਂ ਦਾ ਬੜੀ ਮਤਲਬ ਗਹਿਰੀ ਜਿਹੜੀ ਜੁੜਤ ਹੁੰਦੀ ਹੈ ਜੀ। ਅੱਜ ਅਸੀਂ ਗੱਲ ਕਰਾਂਗੇ ਸਿਰਜਣਾ ਜਿਹੜੀ ਹੈ। ਸਿਰਜਣਾ ਕੀ ਹੈ ਜੀ? ਕ੍ਰੀਏਸ਼ਨ। ਔਰ ਉਹਦੇ ਸਿਰਜਣਹਾਰੇ ਜਿਹੜੇ ਨੇ, ਉਹਦੀ ਸਿਰਜਣਾ ਦੇ ਵਾਰਿਸ ਕੌਣ ਨੇ? ਬਿਲਕੁਲ। ਤੇ ਉਹਦਾ ਜਿਹੜਾ ਮਾਮਲਾ ਹੈ ਜਾਂ ਉਹਦੀ ਜਿਹੜੀ ਇੱਜ਼ਤ ਤੌਕੀਰ ਹੈ ਉਹ ਕਿੱਥੇ ਹੈ ਜੀ? ਜਦੋਂ ਅਸੀਂ ਸਿਰਜਣਾ ਦੀ ਗੱਲ ਕਰਨੇ ਆ ਤੇ ਉਦੋਂ ਸਿਰਜਣਾ ਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਸਿਰਜਣਾ ਬਣਾਉਣਾ, ਔਰ ਬਣਾਉਣ ਦੇ ਵਿੱਚ ਪੈਦਾਵਾਰ ਪੈਦਾਇਸ਼ ਦਾ ਵੀ ਜ਼ਿਕਰ ਹੁੰਦਾ ਹੈ। ਜੀ ਬਿਲਕੁਲ। ਜਦੋਂ ਅਸੀਂ ਅੱਗੇ ਥੋੜ੍ਹੀ ਜਿਹੀ ਸੋਚ ਵਿਚਾਰ ਕਰਨੇ ਆ ਤੇ ਸਿਰਜਣਾ ਦੀਆਂ ਜਿਹੜੀ ਮਹਿਵਰ ਹੈ, ਜਿਹੜਾ ਮਰਕਜ਼ ਹੈ ਜਿਹਦੇ ਤੇ ਅਸੀਂ ਗੱਲ ਕਰਨੇ ਆ ਕਿ ਜਿਹੜੀ ਜ਼ਿੰਦਗੀ ਨੂੰ ਵੀ ਤੇ ਪੈਦਾ ਹੀ ਕੀਤਾ ਜਾਂਦਾ ਹੈ। ਬੇਸ਼ੱਕ ਬੇਸ਼ੱਕ ਜ਼ਿੰਦਗੀ ਨੂੰ ਜੀ ਜੀ। ਔਰ ਕਿਸੇ ਚੀਜ਼ ਤੋਂ ਫੁਟਕਲ ਹੋਣਾ ਜੀ, ਜਿਹਨੂੰ ਅਸੀਂ ਕਣ ਵੀ ਕਹਿੰਦੇ ਹਾਂ ਬਿਲਕੁਲ। ਉਹਦਾ ਤਾਲੁਕ ਜਿਹੜਾ ਹੈ ਉਹ ਘੁੰਮ ਫਿਰ ਕੇ ਆ ਜਾ ਕੇ ਜਿਹਨੂੰ ਅਸੀਂ ਕਹਿੰਦੇ ਆ ਕਿ ਫੀਮੇਲ ਜਾਂ ਔਰਤ, ਸੁਆਣੀ ਜੀ, ਉਹਦੇ ਆਲੇ ਦੁਆਲੇ ਹੀ ਫਿਰਦਾ ਹੈ ਜੀ ਜੀ। ਜਿਹਦੇ ਵਿੱਚ ਅਸੀਂ ਕਹਿੰਦੇ ਆ ਜੀ ਕਿ ਸਿਰਜਣਾ ਜਿਹੜੀ ਹੋਈ ਹੈ ਉਹਦੇ ਵਿੱਚ ਮਾਂ ਹੋਵੇ। ਮਾਂ ਸਿਰਜਣਹਾਰੀ ਹੈ ਜਿਹਦੇ ਵਿੱਚ ਅਸੀਂ ਉਸ ਸਿਰਜਣਾ ਨੂੰ ਲਈਏ ਤੇ ਧਰਤੀ ਮਾਂ ਵੀ ਬਿਲਕੁਲ। ਉਹਦੇ ਵਿੱਚ ਅਸੀਂ ਜਦੋਂ ਬੀਜ ਹੁੰਦਾ ਹੈ, ਬੀ ਪਾਉਂਦੇ ਆ ਔਰ ਸਾਰੇ ਇੱਕ ਹੁੰਦੀ ਹੈ ਤੇ ਉਹਦੀ ਸਿਰਜਣਾ ਤੇ ਹੋ ਜਾਂਦੀ ਹੈ। ਬਿਲਕੁਲ। ਪਰ ਉਹਨੂੰ ਜ਼ਿੰਦਗੀ ਧਰਤੀ ਮਾਂ ਦਿੰਦੀ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਔਰਤ ਹੈ ਉਸ ਸਿਰਜਣਾ ਦੀ ਮਾਲਕ। ਉਹਦੇ ਵਿੱਚ ਔਰ ਜਿੰਨੇ ਵੀ ਮਾਮਲਾਤ ਔਰ ਉਹਦੇ ਤੇ ਜਿਹੜੇ ਔਕੜਾਂ ਨੇ ਉਹ ਕੱਟਣੀਆਂ, ਉਹ ਵੀ ਔਰਤ। ਔਰ ਜਦੋਂ ਅਸੀਂ ਆ ਕੇ ਜ਼ੁਬਾਨ ਦੀ ਗੱਲ ਕਰਨੇ ਆ, ਜ਼ੁਬਾਨ ਦੀ ਸਿਰਜਣਾ ਦੀ ਗੱਲ ਕਰਨੇ ਆ ਤੇ ਅਸੀਂ ਕਦੀ ਵੀ ਨਹੀਂ ਪਿਓ ਬੋਲੀ ਨਹੀਂ ਕਿਹਾ, ਅਸੀਂ ਕਹਿੰਦੇ ਮਾਂ ਬੋਲੀ। ਬਿਲਕੁਲ। ਮਾਂ ਬੋਲੀ ਜਿਹੜੀ ਹੈ ਵੇ ਉਹ ਵੀ ਤੇ ਮਾਂ ਦੇ ਨਾਲ ਹੀ ਜੁੜਤ ਹੈ ਨਾ। ਬਿਲਕੁਲ ਠੀਕ ਹੈ ਜੀ ਜੀ। ਉਹਦੀ ਸਿਰਜਣਾ ਜਿਹੜੀ ਉਹ ਵੀ ਮਾਂ। ਸੋ ਅੱਜ ਕੁਝ ਇਸ ਤਰ੍ਹਾਂ ਕਿ ਸਾਡੇ ਜਿੰਨੇ ਵੀ ਪਿਆਰੇ ਲਿਸਨਰ ਨੇ, ਸੁਣਨ ਵਾਲੇ ਨੇ, ਇਸ ਮੌਜੂ ਨੂੰ ਅਸੀਂ ਸਾਹਮਣੇ ਰੱਖਦੇ ਹਾਂ ਕਿ ਇਸ ਸਾਰੇ ਮਾਮਲਾਤ ਵਿੱਚ ਇੱਕ ਸੀ ਸਾਡੇ ਕੋਲ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ, ਬਲਕਿ ਪੂਰੀ ਦੁਨੀਆ 'ਚ ਅਸੀਂ ਦੇ ਆਪਣੇ ਪੰਜਾਬ ਦੀ ਹਿਸਟਰੀ ਨੂੰ ਜਿਹੜਾ ਉਹ ਫੋਕਸ ਕਰਨੇ ਤਾਰੀਖੀ ਤੌਰ 'ਤੇ।
ਸਾਡੇ ਕੋਲ ਮਾਦਰੀ ਨਿਜ਼ਾਮ ਸੀ ਜੀ ਇਸ ਧਰਤੀ ਦੇ ਉੱਤੇ। ਅੱਛਾ, ਇਸ ਧਰਤੀ ਤੇ ਜਦੋਂ ਮਾਦਰੀ ਨਿਜ਼ਾਮ ਸੀ ਤੇ ਬਹੁਤ ਸਾਰੇ ਇੱਥੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਪਹਿਲੀਆਂ ਚੀਜ਼ਾਂ ਜਿਹੜੀਆਂ ਨੇ ਕਿ ਖੇਤੀਬਾੜੀ ਜਿਹੜੀ ਹੈ ਜੀ, ਵਾਈ ਬੀਜੀ ਜਿਹੜੀ ਹੈ ਉਹ ਪੰਜਾਬ ਧਰਤੀ ਤੇ ਹੋਈ ਜੀ। ਪੰਜਾਬ ਧਰਤੀ ਨੂੰ ਇਸ ਦਰਿਆ ਵਗਦੇ ਸਨ ਔਰ ਦਰਿਆਵਾਂ ਦੇ ਕੰਢੇ ਇਹ ਸਾਇੰਟਿਸਟ ਵੀ ਦੱਸਦੇ ਨੇ, ਸਾਇੰਸ ਵੀ ਦੱਸਦੀ ਹੈ ਕਿ ਜ਼ਿੰਦਗੀ ਨੇ ਜਨਮ ਲਿਆ ਹੈ ਤੇ ਪਾਣੀ ਦੇ ਕੰਢੇ ਤੇ ਲਿਆ ਹੈ। ਮਿੱਠੇ ਪਾਣੀ ਦਾ ਜ਼ਖੀਰਾ ਪੰਜਾਬ, ਉੱਥੇ ਦਰਿਆ ਵਗਦੇ ਸਨ ਔਰ ਉਹਨਾਂ ਦੇ ਕੰਢਿਆਂ ਤੇ ਜ਼ਿੰਦਗੀ ਆਬਾਦ ਹੋਈ ਜੀ ਜੀ। ਔਰ ਇੱਥੇ ਫਸਲਾਂ ਜਾਂ ਜਿੰਨੇ ਵੀ ਮਾਮਲਾਤ ਉਹ ਸਾਰੇ। ਅੱਛਾ, ਅਸੀਂ ਗੱਲ ਜਿਹੜਾ ਫੋਕਸ ਇਹ ਨਾਲ ਅਸੀਂ ਕਰਦੇ ਰਵਾਂਗੇ। ਸਾਡਾ ਫੋਕਸ ਹੈ ਕਿ ਔਰਤ ਜਨਮ ਦੇਣ ਵਾਲੀ, ਬਿਲਕੁਲ, ਔਰਤ ਨੂੰ ਅਸੀਂ ਪੰਜਾਬੀ ਲੋਕ ਸਾਡੇ ਵਾਸਤੇ ਇੱਜ਼ਤ, ਤੌਕੀਰ, ਜੀ ਬਿਲਕੁਲ, ਗੈਰਤ, ਹਾਂਜੀ ਅਗਰ ਤੇ ਉਹ ਹੋਵੇ ਮਾਂ ਦੀ ਸੂਰਜ ਤੇ ਬਹੁਤ ਜ਼ਿਆਦਾ ਮਾਣ, ਇੱਜ਼ਤ ਜੀ, ਬੜਾ ਮਕਾਮ, ਠੀਕ ਹੈ ਜੀ। बीवी है ते गैरत है, गैरत है, बिल्कुल, भैन है ते इज्जत है, बेशक, ठीक है। अच्छा, हुण असीं ਇਹ ਉਹੀ ਔਰਤ, ਉਹੀ ਫੀਮੇਲ ਜਿਹੜੀ ਹੈ ਉਹਨੂੰ ਅਗਰ ਅਸੀਂ ਸ਼ਾਇਰੀ ਦੇ ਵਿੱਚ ਲਿਆਉਂਦੇ ਆ ਜੀ ਤੇ ਸਾਡੀ ਸ਼ਾਇਰੀ ਦਾ ਹੁਸਨ ਹੁੰਦੀ ਹੈ, ਬਿਲਕੁਲ ਜੀ। ਸਾਡੇ ਖਿਆਲਾਂ ਦਾ ਸੁਣਾਪ ਹੁੰਦੀ ਹੈ, ਸਾਡੇ ਖਿਆਲਾਂ ਦੀ ਇੱਕ ਜਿਹੜੀ ਹੈ ਨਾ ਉਹਦੇ ਵਿੱਚ ਇੱਕ ਅਮਲ ਜਿਹੜਾ ਹੈ ਵੇ ਉਹ ਇੱਕ ਸੋਹਣਪੁਣਾ ਜਿਹੜਾ ਹੈ ਸਾਡੇ ਸੋਚਣ ਦਾ, ਜਿਹੜਾ ਸੁਹੱਪਣ ਪੈਦਾ ਕਰਦੀ ਹੈ, ਸੁਹੱਪਣ ਜਿਹੜਾ ਹੈ ਉਹ ਸਾਡੇ ਖਿਆਲਾਂ ਦਾ। ਹਾਂ ਬਿਲਕੁਲ। ਅੱਛਾ, ਉਹੀ ਔਰਤ ਸਾਡੇ ਮੁਆਸ਼ਰੇ ਦੇ ਵਿੱਚ ਜ਼ਿਆਦਾ ਮਰਦਾਂ ਨਾਲੋਂ ਤਾਦਾਦ ਵੀ ਜ਼ਿਆਦਾ ਹੈ। ਮਤਲਬ ਸਾਡੇ ਕੋਲ ਇੱਥੇ 100% ਚੋਂ 52% ਆਬਾਦੀ ਜਿਹੜੀ ਹੈ ਉਹ ਔਰਤਾਂ ਦੀ ਹੈ ਜੀ, 48% ਜਿਹੜੇ ਉਹ ਮਰਦ ਨੇ। ਫਿਰ ਇਸ ਮੁਆਸ਼ਰੇ ਦੇ ਵਿੱਚ, ਇਸ ਸਿਰਜਣਹਾਰੀ ਲਫ਼ਜ਼ ਦੇ ਵਿੱਚ, ਇਸ ਜਨਮਾਤਰੀ ਦੇ ਵਿੱਚ ਜੀ ਮਰਦ ਕਿੱਥੇ ਖਲੋਤਾ ਹੈ ਜੀ। ਮਰਦ ਇਸ ਮੁਆਸ਼ਰੇ ਤੇ ਇਸ ਟਾਈਮ ਸਾਰੇ ਮਾਮਲਾਤ ਤੇ ਵਸਾਇਲ ਤੇ ਅਸੀਂ ਕਹਿ ਲੈਂਦੇ ਹਾਂ ਕਿ ਜੋ ਵੀ ਨੇ ਉਹਨਾਂ ਤੇ ਉਹਦੀ ਇਜਾਰਾਦਾਰੀ ਹੈ, ਉਹਦੀ ਗੱਲ ਚੱਲਦੀ ਹੈ ਨਾ। ਇਹਦੀ ਵਜ੍ਹਾ ਕੀ ਹੈ ਜੀ? ਅੱਜ ਅਸੀਂ ਆਪਣੇ ਬਹੁਤ ਸਿਆਣੇ ਸੁਣਨ ਵਾਲਿਆਂ ਕੋਲੋਂ ਜੀ ਇਹ ਸੁਣਨਾ ਚਾਹੁੰਦੇ ਹਾਂ, ਇਸ ਗੱਲ ਤੇ ਜ਼ਰਾ ਚਾਨਣ ਪਾਉਣਾ ਚਾਹੁੰਦੇ ਹਾਂ, ਇਸ ਗੱਲ ਨੂੰ ਜ਼ਰਾ ਖੋਲ੍ਹਣਾ ਚਾਹੁੰਦੇ ਹਾਂ ਕਿ ਜਦੋਂ ਹਰ ਮਾਮਲੇ ਦੇ ਵਿੱਚ ਇੱਕ ਤੌਕੀਰ ਦਾ ਬਾਇਸ ਵੀ ਹੋਵੇ ਔਰ ਉਹ ਜਨਮਾਤਰੀ ਵੀ ਹੈ ਜੀ, ਉਹ ਧਰਤੀ ਦੀ ਸੂਰਤ 'ਚ ਹੋਵੇ, ਉਸ ਔਰਤ ਦੀ ਸੂਰਤ 'ਚ ਮੌਨਸ ਤੇ ਆ ਕੇ ਜੀ ਬਿਲਕੁਲ ਬਿਲਕੁਲ ਜ਼ਿੰਦਗੀ ਦਾ ਜਨਮ ਹੁੰਦਾ ਹੈ ਜੀ, ਠੀਕ ਹੈ। ਤੇ ਫਿਰ ਉਹ ਸਾਡੇ ਮਾਸ਼ਰੇ 'ਚ ਕਿੱਥੇ ਖਲੋਤੀ ਔਰ ਮਰਦ ਕਿੱਥੇ ਖਲੋਤਾ ਹੈ? ਬਿਲਕੁਲ ਸਹੀ ਹੈ। ਸੋ ਯਮਲੇ ਜੱਟ ਦਾ ਇੱਕ ਗੀਤ ਹੈ, ਤੇ ਅਸੀਂ ਸੁਣ ਲਈਏ ਬਿਲਕੁਲ, ਤੇ ਆਪਣੀ ਗੱਪਸ਼ਪ ਤੇ 12 ਵਜੇ ਤੱਕ ਚੱਲੇਗੀ। ਬਿਲਕੁਲ, ਅਸੀਂ ਤੇ ਯਮਲੇ ਬਣੇ ਤੇ ਜਿੰਨੇ ਨਹੀਂ, ਅਸੀਂ ਜਿਹੜਾ ਯਮਲਾ ਜੱਟ ਹੈ ਉਹ ਸਾਡਾ ਇੱਕ ਪੰਜਾਬ ਦੇ ਵਿੱਚ ਇੱਕ ਉਹਨਾਂ ਦਾ ਬੜਾ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ, ਬੜਾ ਕਿਰਦਾਰ ਹੈ। ਸੋ ਮਤਲਬ ਕਿ ਸਾਨੂੰ ਜਿਹੜੇ ਸੱਜਣ SMS ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਨੇ ਇਸ ਗੱਲ ਤੇ ਕਿ ਮਰਦ ਦੀ ਇਜਾਰਾਦਾਰੀ ਕਿਉਂ ਹੋਈ ਜਾਂ ਕੀ ਠੀਕ ਹੈ, ਹਾਂ ਆਪਣੀ ਰਾਏ ਜਿਹੜੀ ਹੈ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਤੇ ਫਿਰ ਮੈਂ ਆਪਣੇ ਸਾਰੇ ਪਿਆਰੇ ਜਿਹੇ ਸੁਣਨ ਵਾਲਿਆਂ ਦੇ ਨਾਵੇਂ ਇੱਕ ਸੋਹਣਾ ਜਿਹਾ ਇਹ ਗਾਉਣ ਹੈ ਜੀ, ਤੇ ਇਹ ਬੜੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਤਾਜ਼ੀਆਂ ਕਰੇਗਾ। ਬਹੁਤ ਅੱਛੀ, ਲਓ ਫਿਰ ਸੁਣਨੇ ਆ। ਤੇ ਮੈਂ ਵਾਂਗੂ ਪੰਡ ਭਾਰੀ ਦਰਦਾਂ ਦੀ ਤੈਂ ਅੱਜ ਤਾਈਂ ਸਿਰ ਤੇ ਚਾਈ ਨਹੀਂ, ਤੇਰੇ ਵਾਂਗ ਮੈਂ ਝੇੜੇ ਕਰ ਕਰਕੇ ਜ਼ੋਰੇ ਕੋਈ ਵੀ ਗੱਲ ਮਨਵਾਈ ਤੇਰੇ ਵਾਂਗ ਮੈਂ ਝੇੜੇ ਕਰ ਕਰਕੇ ਉਹ ਜ਼ੋਰੇ ਕੋਈ ਵੀ ਗੱਲ ਮਨਵਾਈ। ਤੇਰੇ ਜ਼ੁਲਮ ਜੇ ਫੈਸਲ ਯਾਦ ਕਰਾਂ ਉਹ ਮੁੜ ਬਿਲਕੁਲ ਨਿਭਣੀ ਕਈ ਵਸਲ ਪਿਸ਼ਾਵਰ ਦੇ ਭੁੱਲ ਕੇ ਲਾ ਬੈਠੇ ਉਹਨਾਂ ਸੇ ਢੋਲ ਦੀ ਪਾਵਰ ਦੇ ਵਿੱਚ ਪਰਦੇਸਾਂ ਮਨ ਕੇ ਸਾਵਲ ਭੁੱਲ ਗਏ ਕੌਣ ਕਰਾਰ ਵੇ, ਭੁੱਲ ਗਏ ਕੌਣ ਕਰਾਰ ਵੇ। ਵਾਹ ਵਾਹ ਢੋਲਾ ਤੇਰਾ ਪਿਆਰ, ਵਾਹ ਵਾਹ ਤੇਰਾ
ਵਸਿਆ ਤੂੰ ਪਾਰ ਵੇ ਵਿੱਚ ਪਰਦੇਸਾਂ ਮਨ ਕੇ ਸਾਵਲ रखता है बढ़िया कड़खानी रावणी नहीं है यार जवानी प्यार दे बदले सोना माई दिते नी दर्द हजार वे दिते नी दर्द हजार वे बहावा ढोला तेरा प्यार बहावा तेरा प्यार वे बिच परदेसा के सावल वो रखता है बढ़िया कड़खानी रावणी नहीं है यार जवानी प्यार दे बदले सोना नी दर्द हजार वे दिते नी दर्द हजार वे बहावा ढोला तेरा प्यार बहावा तेरा प्यार वे बिच परदेसा मन के सावल बेवफा नल प्यार चपाया दिल कमले नू रोक चलाया बेवफा नल प्यार चपाया दिल कमले नू रोक चलाया अंदरू अंदरू खाज दवे ने अंदरू अंदरू खाज दवे ने मुँह ते है मुस्कार वे मुँह ते है मुस्कार वे बाबा ढोला तेरा प्यार बाबा तेरा प्यार वे बाबा ढोला तेरा प्यार ਕੈਦੀਆਂ ਵਾਂਗੂ ਉਮਰ ਹੰਢਾਈ ਜਾਂਦੇ ਆ ਆਪਣੇ ਘਰ ਨੂੰ ਜੇਲ੍ਹ ਬਣਾਈ ਜਾਂਦੇ ਆ ਮੈਂ ਤੁਹਾਡਾ ਆਪਣਾ ਆਜ਼ਮ ਮਲਿਕ ਤੁਸੀਂ ਸੁਣਦੇ ਰਹੋ ਰੱਬ ਦਾ ਰੇਡੀਓ ਸਭ ਦਾ ਰੇਡੀਓ ਉੱਤੇ ਵਸਦਾ ਰੱਬ ਸੋਹਣਾ ਤੇ ਮਖਲੂਕ ਏ ਉਹਦੀ ਥੱਲੇ ਕਹਿਣ ਵਾਲੇ ਸਾਰੇ ਸੱਜਣ ਬੇਲੀ ਇੱਕੋ ਗੱਲ ਕਹਿੰਦੇ ਨੇ ਕਿ ਰੱਬ ਦੇ ਰੇਡੀਓ ਦੀ ਤੇ ਹੋ ਗਈ ਬੱਲੇ ਬੱਲੇ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਨੀ ਰੱਬ ਦਾ ਰੇਡੀਓ ਸਭ ਦਾ ਰੇਡੀਓ ਸੁਣਦੇ ਰਹੋ ਸੱਜਣੋ ਤੇ ਬੇਲੀਓ ਰੱਬ ਦਾ ਰੇਡੀਓ ਨੀ ਦਿਲ ਮੇਰਾ 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 ਰੱਬ ਦਾ ਰੇਡੀਓ ਵੀ ਕਲਾਸਿਕ ਟਾਈਮ ਤੁਹਾਡੀ ਸੇਵਾ ਵਿੱਚ ਤੁਹਾਡਾ ਆਪਣਾ ਯੂਸਫ ਪੰਜਾਬੀ ਤੇ ਗੁਲਾਮ ਸ਼ਬੀਰ ਆਸਮ ਗੱਲ ਕਰ ਰਹੇ ਅਸੀਂ ਸੁਰਜਣਾ ਤੇ ਜੀ ਜੀ ਜ਼ਿੰਦਗੀ ਤੇ ਔਰ
ਇੱਥੇ ਪੰਜਾਬ ਦੀ ਧਰਤੀ ਨੇ ਐਸੇ ਫਨਕਾਰਾਂ ਨੂੰ ਜਨਮ ਦਿੱਤਾ ਜਿਨ੍ਹਾਂ 'ਚ ਯਮਲਾ ਸਿੰਘ, ਆਸਾ ਜੀ। ਸਿੰਘ ਮਸਤਾਨਾ, ਉਸਤਾਦ ਨੁਸਰਤ ਫਤਿਹ ਅਲੀ ਖਾਨ, ਜੀ ਉਸਤਾਦ ਗੁਲਾਮ ਅਲੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਸੋਹਣੀ ਪੰਜਾਬ ਦੀ ਧਰਤੀ ਤੇ ਮਤਲਬ ਇਹ ਹੈ ਕਿ ਪੂਰੇ ਬਰੇ ਸਗੀਰ ਦੇ ਵਿੱਚ 6 ਘਰਾਣੇ ਹੋਏ ਨੇ ਜੀ ਜੀ ਵੱਡੇ ਗਾਇਕੀ ਦੇ, ਜੀ ਜਿਨ੍ਹਾਂ 'ਚੋਂ 4 ਘਰਾਣੇ ਪੰਜਾਬ ਦੇ ਵਿੱਚ ਨੇ। ਬਹੁਤ ਅੱਛਾ ਸੋ ਇਸ ਧਰਤੀ ਨੂੰ ਸੁਰਾਂ ਦੇ ਹਵਾਲੇ ਨਾਲ ਵੀ ਬੜਾ ਮਾਣ ਹਾਸਲ ਹੈ। ਜੀ ਜੀ ਬੜੇ ਮਾਨ ਜੀ। ਸੋ ਇਸ ਸੋਹਣੀ ਧਰਤੀ ਦਾ ਜਿਹੜਾ ਮਾਣ ਹੈ ਵੇ ਉਹ 5 ਦਰਿਆਵਾਂ ਦੇ ਨਾਂ ਤੋਂ, ਜੀ ਜੀ 5 ਪਾਣੀਆਂ ਦੇ ਨਾਂ ਤੋਂ ਜਿਹੜਾ ਹੈ ਉਹ ਪੰਜਾਬੀ ਧਰਤੀ ਜਿਹੜੀ ਹੈ। ਜੀ ਜੀ ਔਰ ਅਹਿਮਦ ਖਾਨ ਖਰਲ, ਤੁੱਲਾ ਪੱਟੀ, ਜੀ ਸਾਡੇ ਵੱਡੇ ਐਸੇ ਨਾਂ, ਉਹਨਾਂ ਵਿੱਚ ਮਤਲਬ ਬਹੁਤ ਸਾਰੇ, ਮੁਰਾਦ ਜੀ। ਫਤਿਆਣਾ, ਬਿਲਕੁਲ। ਔਰ ਮਤਲਬ ਇਸ ਧਰਤੀ ਦੇ ਜਿਹੜੇ ਜੀ ਅਸੀਂ ਕਹਾਂਗੇ ਕਿ ਇੱਥੋਂ ਦੇ ਸਾਡੇ ਨਾਬਰ, ਜਿਨ੍ਹਾਂ ਨੂੰ ਅਸੀਂ ਜੀ। ਕਹਾਂਗੇ ਜਿਨ੍ਹਾਂ ਕਦੀ ਗੁਲਾਮੀ ਨਹੀਂ ਮੰਨੀ, ਗੁਲਾਮੀ ਨੂੰ ਉਹਨਾਂ ਨੇ ਜਿਨ੍ਹਾਂ ਤਸਲੀਮ ਕਦੀ ਕੀਤਾ, ਬਿਲਕੁਲ ਸਾਡਾ ਸਹੀ। ਇੱਥੇ ਪੋਰਸ ਜੀ। ਜਿਹਨੇ ਆਡਾ ਲਾਇਆ ਸਿਕੰਦਰ ਦੇ ਨਾਲ, ਜੀ ਜੀ ਠੀਕ ਹੈ। ਅੱਛਾ, ਜਦੋਂ ਅਸੀਂ ਮੈਂ ਜਿਹੜਾ 8 ਤੋਂ 10 ਵਾਲਾ ਪ੍ਰੋਗਰਾਮ ਹੈ ਉਹਦੇ ਵਿੱਚ ਕਰਾਂਗਾ, ਜਿਵੇਂ ਬਹੁਤ ਭਗਤ ਸਿੰਘ, ਇਹ ਸਾਰੇ ਜੀ। ਜਿੰਨੇ ਵੀ ਨੇ, ਇੰਨੇ ਵੱਡੇ ਨਾਂ ਸਾਡੀ ਧਰਤੀ ਦੇ, ਪੰਜਾਬ ਦੇ, ਹੂੰ। ਮਤਲਬ ਅਸੀਂ ਗਿਣਨ ਬਈਏ ਤੇ ਸ਼ਾਇਦ ਵੇਲਾ ਥੋੜਾ ਪੈ ਜਾਏਗਾ। ਸੋ ਉਸ ਪਿਆਰੀ ਧਰਤੀ ਦੇ ਨਾਂ, 5 ਪਾਣੀਆਂ ਦੇ ਨਾਂ, ਜੀ ਜਿਹੜਾ ਨਾ 5 ਦਰਿਆਵਾਂ ਦਾ ਪਾਣੀ ਸਾਡੇ ਲੂੰ ਦੇ ਵਿੱਚ ਰਚਿਆ, ਪਾਣੀ 5 ਦਰਿਆਵਾਂ ਦਾ, ਵਾਹ ਬਹੁਤ ਅੱਛਾ। ਦਿਲ ਵਿੱਚ ਪਾਂਬੜ ਬਣ ਕੇ ਮੱਚਿਆ, ਪਾਣੀ 5 ਦਰਿਆਵਾਂ ਦਾ। ਇਸ ਦੀ ਧੜਕਣ ਵਿੱਚੋਂ ਸਾਡੇ ਦਿਲ ਦੀ ਧੜਕਣ ਫੁੱਟੀ ਏ, ਵਾਹ ਮਸਤ ਕਲੰਦਰ ਬਣ ਕੇ ਨੱਚਿਆ, ਪਾਣੀ 5 ਦਰਿਆਵਾਂ 5 ਦਰਿਆਵਾਂ ਦਾ। ਸਾਨੂੰ ਕਦੇ ਵੀ ਰਾਸ ਨਾ ਆਇਆ ਪਾਣੀ ਕਿਸੇ ਸਮੁੰਦਰ ਦਾ, ਵਾਹ ਵਾਹ ਆਬ ਹਯਾਤੀ ਵਾਂਗੁਰ ਬਚਿਆ, ਪਾਣੀ 5 ਦਰਿਆਵਾਂ ਦਾ। ਬਹੁਤ ਅੱਛਾ। ਜੇਕਰ ਇਸ਼ਕ ਦੀ ਆਵੀ ਅੰਦਰ ਤੇਰਾ ਪਿੰਡਾ ਪੱਕ ਜਾਂਦਾ, ਤੈਨੂੰ ਕਦੇ ਨਾ ਖੋਰ ਦਾ ਕੱਚਿਆ, ਪਾਣੀ ਵਾਹ 5 ਦਰਿਆਵਾਂ ਦਾ। ਜੇਕਰ ਇਸ਼ਕ ਦੀ ਆਵੀ ਅੰਦਰ ਤੇਰਾ ਪਿੰਡਾ ਪੱਕ ਜਾਂਦਾ, ਤੈਨੂੰ ਕਦੇ ਨਾ ਖੋਰ ਦਾ ਕੱਚਿਆ, ਪਾਣੀ 5 ਦਰਿਆਵਾਂ ਦਾ। ਤੇਰੀ ਕੱਢ ਤੇ ਹੱਥ ਰਵੇਗਾ ਜਦ ਤੱਕ 5 ਪੀਰਾਂ ਦਾ, ਰਕਸ਼ਾ ਕਰਸੀ ਤੇਰੀ ਬਚਿਆ, ਪਾਣੀ 5 ਦਰਿਆਵਾਂ ਦਾ। ਹੌਲੀ ਹੌਲੀ ਬਣਦਾ ਜਾਵੇ ਗੂੜਾ ਬੱਦਲ ਦਰਦਾਂ ਦਾ, ਦਿਲ ਦਰਿਆ ਵਿੱਚ ਬਚਿਆ ਖੁਚਿਆ, ਪਾਣੀ 5 ਦਰਿਆਵਾਂ ਦਾ। ਬਹੁਤ ਅੱਛਾ। ਵਾਹ ਤੂੰ ਵੀ ਸੱਚਾ ਹੋਵੇਂਗਾ ਪਰ ਝੂਠ ਅਸੀਂ ਵੀ ਕਹਿੰਦੇ ਨਹੀਂ, ਸਭ ਤੋਂ ਪਹਿਲਾਂ ਸੱਚ ਹੈ ਸੱਚਿਆ, ਪਾਣੀ 5 ਦਰਿਆਵਾਂ ਦਾ। ਕਲਾਸਿਕ ਟਾਈਮ ਔਰ ਕਲਾਸਿਕ ਟਾਈਮ ਵਿੱਚ ਤੁਹਾਡੇ ਨਾਲ ਤੁਹਾਡਾ ਆਪਣਾ ਯੂਸਫ ਪੰਜਾਬੀ, ਗੁਲਾਮ ਸ਼ਬੀਰ ਆਸਮ। ਅਸੀਂ ਗੱਲ ਕਰ ਰਹੇ ਹਾਂ ਜੀ। ਸੁਰਜਣਾ ਦੀ, ਜ਼ਿੰਦਗੀ ਦੀ, ਮਾਂ ਦੀ, ਜੀ ਬਿਲਕੁਲ ਮੁਹੱਬਤ ਦੀ, ਪਿਆਰ ਦੀ, ਆਲ ਦੁਆਲੇ ਦੀ। ਜੀ ਆਲ ਦੁਆਲਾ ਕੀ ਹੈ? ਇਹ ਔਰਤ ਦੀ ਅਜ਼ਮਤ, ਜੀ ਇਹ ਮੇਲ ਡੋਮੀਨੇਸ਼ਨ ਜਿਹੜਾ ਜੀ, ਜੀ। ਮਤਲਬ ਕਿ ਮੁਆਸ਼ਰੇ ਦੇ ਵਿੱਚ ਅਸੀਂ ਹਮ। ਜਿਹੜੇ ਆ, ਇਹ ਫੀਮੇਲ ਜੀ। ਜਿਹੜੀ ਜ਼ਿੰਦਗੀ ਦੇ ਨਾਲ ਜੁੜਤ ਹੈ, ਜਿਹੜੀ ਹਯਾਤੀ ਨੂੰ ਜਨਮ ਦਿੰਦੀ ਹੈ, ਜੀ ਜੀ ਉਹ ਅਸੀਂ ਗੱਲ ਕਰ ਰਹੇ ਹਾਂ ਕਿ ਉਸ ਮੁਆਸ਼ਰੇ ਦੇ ਵਿੱਚ ਜਿੱਥੇ ਜਨਮਾਤਰੀ ਜਿਹੜੀ ਹੈ ਹੂੰ ਹੂੰ ਉਹ
ਦਰਬਦਰ ਕਿਉਂ ਹੈ ਜੀ ਜਾਂ ਕੀ ਉਹਦਾ ਮਕਾਮ ਹੈ, ਉਹਨੂੰ ਮਿਲ ਰਿਹਾ ਹੈ। ਸਾਡੇ ਬਹੁਤ ਸਾਰੇ ਪਿਆਰੇ ਸਿਆਣੇ ਸੂਝਵਾਨ ਜਿਹੜੇ ਨੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ ਜੀ, ਅਸੀਂ ਚਾਹਾਂਗੇ ਕਿ ਉਹ ਆ ਕੇ ਸਾਡੇ ਨਾਲ ਸਾਂਝ ਪਾਉਣ ਤੇ ਔਰ ਫੋਨ ਸਿਸਟਮ ਜੀ ਬਿਲਕੁਲ। ਵਸੀਲੇ ਸਾਡੇ ਕੋਲ ਮੌਜੂਦ ਨੇ। ਸੋ ਅਸੀਂ ਗੱਲ ਕਰ ਰਹੇ ਸਾਂ ਆਸਿਮ ਜੀ ਕਿ ਪਾਣੀ ਪੰਜ ਦਰਿਆਵਾਂ ਦਾ ਸਾਡੀ ਹਯਾਤੀ ਔਰ ਜੀ, ਸਾਡੀ ਬਿਲਕੁਲ। ਪਛਾਣ ਜੀ। ਪੰਜਾਬੀਅਤ ਦੀ, ਬੇਸ਼ੱਕ। ਇਹਦੇ ਵਾਸਤੇ ਇੱਕ ਸੋਹਣਾ ਜਿਹਾ ਗੀਤ ਵੀ ਹੈ ਜੀ ਤੇ ਅਸੀਂ ਕਿਉਂ ਨਾ ਉਹ ਗੀਤ ਵੀ ਸੁਣ ਲਈਏ, ਆਪਣੇ ਬਿਲਕੁਲ। ਸੋਹਣੇ ਸੁਣਨ ਵਾਲਿਆਂ ਨੂੰ ਵੀ ਸੁਣਾਈਏ ਔਰ ਉਹਦਾ ਆਨੰਦ ਲਈਏ। ਜੀ ਰਾਂਝਣ ਨੂੰ ਮੈਂ ਢੂੰਢਣ ਚੱਲਿਆ, ਮੈਨੂੰ ਰਾਂਝਣ ਮਿਲਿਆ ਨਾ, ਰੱਬ ਮਿਲਿਆ ਰਾਂਝਾ ਨਾ ਮਿਲਿਆ, ਰੱਬ ਰਾਂਝਣ ਵਰਗਾ ਨਾਹੀਂ। ਮੈਨੂੰ ਰੰਗ ਦੇ ਜੋਗੀਆ ਰੰਗ ਰੰਗ ਵੇ, ਮੈਨੂੰ ਰੰਗ ਦੇ ਜੋਗੀਆ ਰੰਗ ਰੰਗ ਵੇ, इश्क दा दरिया काठा मारे, इश्क दा दरिया काठा मारे, हुण पार जावे केड़ा लंघ वे जोगिया रंग रंग वे, मैनू रंग दे जोगिया रंग रंग वे, मैनू रंग दे जोगिया रंग रंग वे। नदियों पारे नदी सुने दी कूनी यारे, यार ललारी नदियों पारे नदी सुने दी कूनी यारे, असा करना प्यारे दा संग वे जोगिया रंग रंग वे, मैनू रंग दे जोगिया रंग रंग वे, मैनू रंग दे जोगिया रंग रंग वे। सरे सरे सा सरे सरे सा वे सा नी पा सा गा मा दा पा नी नी सा दा नी सा सने सने सा तने सने सा पा नी सा गा पा मा। रंगपुर सारा पाप दुकाने, तख्त हजारा कुल जाने, रंगपुर सारा पाप दुकाने, तख्त हजारा कुल जाने, मैं ते अजला तो जोगी मंग जोगिया रंग रंग वे, मैनू रंग दे जोगिया रंग रंग वे, मैनू रंग दे जोगिया रंग रंग वे। जोगी मेरा नैन पराणे, रंग जोगी मेरा
रंग वे मैनू रंग दे जोगिया रंग रंग वे मैनू रंग दे जोगिया रंग रंग वे इश्क दा दरिया ठाठा मारे इश्क दा दरिया ठाठा मारे हुण पार जावे खेड़ा लंघ वे जोगिया रंग रंग वे मैनू रंग दे जोगिया रंग रंग वे हो मैनू रंग दे जोगिया रंग रंग वे मैनू रंग दे जोगिया रंग रंग वे मैनू रंग दे जोगिया रंग रंग वे। ਅਮਿਤੋਸ਼ ਲਿਖਦੇ ਨੇ, ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ। ਮੈਂ ਸਰਹੱਦ ਦੇ ਆਰ ਹਾਂ, ਤੂੰ ਪਾਰ ਹੈ। ਮੈਂ ਤੁਹਾਡੀ ਆਪਣੀ ਜੱਸੀ ਸੰਘਾ, ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਉੱਚੇ ਸੁੰਦਰ ਰੱਬ ਰੇਡੀਓ। ਮਿੱਟੀ ਦਾ ਮਾਣ। ਮਿੱਟੀ ਦਾ ਮਾਣ। ਮਿੱਟੀ ਮੇਰਾ ਮਥਰਾ ਕਾਸ਼ੀ, ਮਿੱਟੀ ਹੈ ਨਿਰਵਾਣ। ਮਿੱਟੀ ਮੇਰਾ ਕਿਬਲਾ ਕਾਬਾ, ਵਾਹ ਵਾਹ। ਮਿੱਟੀ ਦੀਨ ਈਮਾਨ। ਮਿੱਟੀ ਗੋਰਖ ਨਾਥ ਦਾ ਟਿੱਲਾ। ਮਿੱਟੀ ਸੁਰਤ ਗਿਆਨ। ਮਿੱਟੀ ਮੇਰਾ ਪੰਜਾ ਸਾਹਿਬ। ਮਿੱਟੀ ਜਨਮ ਸਥਾਨ। ਮਿੱਟੀ ਸੱਜਣੋ ਲੈ ਜੀਵਨ ਦੀ। ਮਿੱਟੀ ਸੁਰਤੇ ਤਾਨ। वाह वाह, बहुत अच्छा। ਮਿੱਟੀ ਸੱਜਣੋ ਲੈ ਜੀਵਨ ਦੀ। ਮਿੱਟੀ ਸੁਰਤੇ ਤਾਨ। ਮਿੱਟੀ ਇੱਥੇ ਇੱਕ ਹਕੀਕਤ, ਬਾਕੀ ਵਹਿਮ ਗੁਮਾਨ। ਇਸ ਮਿੱਟੀ ਨੇ ਪੈਦਾ ਕੀਤੇ ਬੜੇ ਬੜੇ ਧਨਵਾਨ। ਬੜੇ ਬੜੇ ਧਨਵਾਨ ਵੀ ਓੜਕ ਮਿੱਟੀ ਵਿੱਚ ਸਮਾਨ। ਉਹ ਜਿਉਂਦੇ ਰਹਿਣ ਕਵੀ ਜੀ, ਜੋ ਜੀਵਨ ਕਰਦੇ ਦਾਨ। ਮਿੱਟੀ ਉੱਤੇ ਮਿਟ ਕੇ ਰੱਖਦੇ ਜੋ ਮਿੱਟੀ ਦਾ ਮਾਣ। ਪੰਜਾਬੀ ਕਲਾਸਿਕ ਟਾਈਮ, ਮੈਂ ਤੁਹਾਡਾ ਆਪਣਾ ਯੂਸਫ ਪੰਜਾਬੀ थे गुलाम शबीर आसम जी। ਅਸੀਂ ਗੱਲ ਅੱਜ ਕਰ ਰਹੇ ਹਾਂ ਕਿ ਇੱਕ ਜਨਮ ਦੇਣ ਵਾਲੀ ਜਿਹੜੀ ਹੈ ਉਹ ਜੀ, ਧਰਤੀ ਜੀ। ਦੇ ਰੂਪ 'ਚ, ਮਾਂ ਦੇ ਰੂਪ 'ਚ, ਔਰਤ ਦੇ ਰੂਪ 'ਚ। ਮੈਂ ਅਗਲੀ ਗੱਲ ਤੇ ਜਾ ਰਿਹਾ ਹੁਣ। जी जी ਇਹਨੂੰ ਤੁਸੀਂ ਬਲਾਸਟਿੰਗ ਕਹਿ ਲਵੋ, ਜੋ ਵੀ ਹੈ, हाँ ਕਿ ਨੇਚਰ, जी। ਕੁਦਰਤ। हम्म ਨੇਚਰ, ਕੁਦਰਤ ਬਹੁਤ
ਖਿਲਾਰ ਵੀ ਹੈ ਔਰ ਜੀ। ਇਹਨੂੰ ਵਲੇਟਣਾ ਵੀ ਜਿਹੜਾ ਹੈ ਨਾ ਜੀ ਬਹੁਤ ਨੇਚਰ ਔਰ ਕੁਦਰਤ ਵੀ ਮੋਨਸ ਹੂੰ ਠੀਕ ਹੈ। ਫਿਰ ਇਹ ਸਾਰਾ ਖਿਲਾਰਾ ਇਹ ਪਸਾਰਾ ਜਿਹੜਾ ਹੈ ਵੇ ਜਦੋਂ ਜਨਮ ਜੀ। ਵੀ ਇੱਕ ਜਦੋਂ ਮੋਨਸ ਜਿਹੜੀ ਹੈ ਹਾਂ। ਸਵਾਣੀ ਜਿਹੜੀ ਹੈ ਜੀ। ਉਹ ਨੇਚਰ ਦੀ ਸੂਰਤ 'ਚ ਹੈ, ਜੀ ਉਹ ਕੁਦਰਤ ਦੀ ਸੂਰਤ 'ਚ, ਬਿਲਕੁਲ ਉਹ ਮਾਂ ਦੀ ਸੂਰਤ 'ਚ, ਬਿਲਕੁਲ ਉਹ ਧਰਤੀ ਦੀ ਸੂਰਤ 'ਚ ਹੈ। ਬਿਲਕੁਲ ਕਾਇਨਾਤ ਦੀ ਸੂਰਤ 'ਚ ਜੀ। ਫਿਰ ਇਹ ਜਿਹੜਾ ਮਾਣ ਮਰਤਬਾ ਸਾਰਾ ਜੀ। ਇਹ ਮੇਲ ਦੇ ਹਿੱਸੇ ਮਰਦ ਦੇ ਹਿੱਸੇ ਕਿਉਂ ਆਉਂਦਾ ਹੈ? ਜੀ ਇਜਾਰਾਦਾਰੀ ਜਿਹੜੀ ਹੈ ਉਹਦੇ ਹਿੱਸੇ ਕਿਉਂ ਆਉਂਦੀ ਹੈ? ਜੀ ਜਦੋਂ ਕਿ ਸਾਰੇ ਮਾਮਲਾਤ ਦਾ ਮਕਸਦ ਔਰ ਸਾਰੇ ਮਾਮਲਾਤ ਦਾ ਮੁੱਦਾ ਔਰ ਸਾਰੇ ਮਾਮਲਾਤ ਦੀ ਬੁਨਿਆਦ ਜੜ ਜਿਹੜੀ ਹੈ ਜੀ ਉੱਥੇ ਔਰਤ ਜੀ ਯਾਨੀ ਮੋਨਸ ਅਸੀਂ ਕਹਿ ਲੈਂਦੇ ਨਾ ਉਹਦੇ ਵਿੱਚ ਹੈ, ਜੀ ਜੀ ਬਿਲਕੁਲ ਠੀਕ ਹੈ, ਫੀਮੇਲ। ਜੀ ਉਹ ਅਸੀਂ ਨਾਵਾਂ ਤੋਂ ਵੀ ਵੇਖਨੇ ਆ, ਕੁਝ ਮਰਦਾਨਾ ਨਾਂ ਹੁੰਦੇ ਨੇ, ਹੂੰ ਠੀਕ ਹੈ, ਉਹਨਾਂ ਦੇ ਬਹੁਤ ਸਾਰੇ ਮਾਮਲਾ। ਪਰ ਇਹ ਮੈਂ ਆਪਣੇ ਪਿਆਰੇ ਸੁਣਨ ਵਾਲਿਆਂ ਕੋਲੋਂ ਇਹੀ ਬੇਨਤੀ ਹੈ ਕਿ ਇਹ ਬੜਾ ਵੱਡਾ ਇੱਕ ਹੈ ਵੇ ਅੱਜ ਦਾ ਜਿਹੜਾ ਮੌਜੂ ਹੈ ਉਹਦੇ ਜੀ, ਤੇ ਮੇਰੇ ਜਿੰਨੇ ਵੀ ਸੋਹਣੇ ਸੁਣਨ ਵਾਲੇ ਨੇ ਮੈਂ ਉਹਨਾਂ ਦੀ ਪਸੰਦ ਦੇ ਗਾਣੇ ਜ਼ਰੂਰ ਲਿਆਂਦੇ ਨੇ ਜਿਹੜੇ ਕਿ ਗਾਣੇ ਸੁਣਨਾ ਚਾਹੁੰਦੇ ਨੇ, ਜੀ। ਪਰ ਮੈਂ ਜਿਹੜੇ ਇਹਦੇ ਤੇ ਗੱਲ ਕਰਨਗੇ ਮੇਰੇ ਜਿਹੜੇ ਰੂਹ ਦੀ ਗ਼ਜ਼ਾ ਜੀ, ਜਾਂ ਬਿਲਕੁਲ। ਮੇਰਾ ਸਕੂਨ ਜਿਹੜਾ ਹੈ ਮੇਰੇ ਦਿਲੀ ਦਿਮਾਗੀ ਤੌਰ ਤੇ ਜ਼ਿਹਨੀ ਤੌਰ ਤੇ ਕਿ ਇਹਦੇ ਤੇ ਆ ਕੇ ਐਸੀ ਝਾਤ ਪਾਈ ਜਾਵੇ ਇਲਮੀ ਤੌਰ ਦੇ ਉੱਤੇ ਜੀ ਜੀ ਕਿ ਇਹ ਕਿਉਂ ਹੈ। ਬਹੁਤ ਸਾਰੇ ਆਪਣਾ ਆਸਿਮ ਜੀ ਸਾਨੂੰ ਸੁਨੇਹੇ ਆਏ ਨੇ ਬਹੁਤ ਪਿਆਰੇ ਸੱਜਣਾ ਦੇ, ਤੇ ਉਹ ਤੇ ਜ਼ਰਾ ਪੜ੍ਹ ਕੇ ਤੁਸੀਂ ਸੁਣਾ ਦਿਓ। ਜੀ ਜੀ ਸਾਨੂੰ ਮੈਸੇਜ ਆਇਆ ਜੀ ਮੀਆਂ ਸ਼ਫੀਕ ਹੋਰਾਂ ਕੀਤਾ ਹੈ। ਹੂੰ ਉਹਨਾਂ ਨੇ ਟੌਪਿਕ ਦੇ ਬਾਰੇ ਨਾਲ ਗੱਲ ਕੀਤੀ ਹੈ। ਅੱਛਾ ਕਹਿ ਰਹੇ ਨੇ ਕਿ ਔਰਤ ਹਰ ਰੰਗ ਵਿੱਚ ਸ਼ਾਮਲ ਹੈ, ਲੇਕਿਨ ਅੱਲਾਹ ਪਾਕ ਦੀ ਕੁਦਰਤ ਤੇ ਅੱਲਾਹ ਦਾ ਇਹ ਫੈਸਲਾ ਹੈ ਹੂੰ ਕਿ ਉਹਨਾਂ ਨੇ ਆਪਣੀ ਵੰਡ ਦੇ ਤਹਿਤ ਜੀ ਜੀ ਮਰਦ ਨੂੰ ਔਰਤ ਤੋਂ ਅੱਗੇ ਰੱਖਿਆ ਹੈ। ਅੱਛਾ ਇਹ ਉਹਨਾਂ ਨੇ ਮਤਲਬ ਕਿ ਰੱਬ ਨੇ ਰੱਖਿਆ। ਜੀ ਅੱਛਾ ਠੀਕ ਹੈ। ਤੇ ਉਹਨਾਂ ਕਿਹਾ ਜੀ ਕਿ ਅੱਲਾਹ ਦੀ ਕੁਦਰਤ ਅੱਲਾਹ ਦੀ ਪਸੰਦ ਹੈ, ਅੱਲਾਹ ਦਾ ਕਾਨੂੰਨ ਹੈ। ਅੱਛਾ ਉਹਨਾਂ ਨੇ ਔਰਤ ਦੀ ਨਿਸਬਤ ਹਾਂ, ਹਾਂ। ਮਰਦ ਨੂੰ ਜਿਹੜਾ ਉੱਚਾ ਮਕਾਮ ਦਿੱਤਾ ਹੈ। ਔਰ ਮੈਂ ਚਾਹਾਂਗਾ ਸਮਝੀ ਕਿ ਅਗਰ ਸ਼ਫੀਕ ਸਾਹਿਬ ਸਾਡੇ ਨਾਲ ਔਨ 에ਅਰ ਆਉਣ ਤੇ ਦਲਾਈਲ ਦੇ ਨਾਲ ਆ ਜੀ, ਕੇ ਜ਼ਰਾ ਇੱਥੇ ਆ ਕੇ ਕਿਉਂਕਿ ਅੱਜ ਦਾ ਗੱਲ ਮੌਜੂ ਜਿਹੜਾ ਨਾ ਉਹ ਜੀ। ਕੁਝ ਬੜਾ ਐਸਾ ਮਾਲੂਮਾਤੀ ਜਿਹਾ ਹੈ। ਜੀ ਬਿਲਕੁਲ ਅਗਲਾ ਮੈਸੇਜ ਜੀ ਸੈਫੀ ਹੋਰੀ ਨੇ ਕੋਈ ਜੀ, ਜੀ ਜੀ ਉਹਨਾਂ ਨੂੰ ਥਾਂ ਟਿਕਾ- ਜ਼ਾਹਿਰ ਹੈ ਸਾਡੇ ਪਿਆਰੇ ਹੀ ਨੇ, ਜੀ, ਬਿਲਕੁਲ। ਲਾਹੌਰ ਉਹਨਾਂ ਨੇ ਲਿਖਿਆ ਜੀ ਤੇ ਉਹ ਜਿਨ੍ਹਾਂ ਨੇ ਸਾਨੂੰ ਸਾਡਾ ਜੀ, ਜੀ। ਪ੍ਰੋਗਰਾਮ ਸੁਣ ਰਹੇ ਨੇ ਉਹ ਸਾਡੇ ਆਪਣੇ ਹੀ ਨੇ। ਉਹਨਾਂ ਨੇ ਤੁਹਾਡੀ ਪੜ੍ਹੀ ਹੋਈ ਨਜ਼ਮ ਦੀ ਬੜੀ ਤਾਰੀਫ ਕੀਤੀ ਹੈ। ਕਹਿੰਦੇ ਅੱਛਾ। ਕਿ ਟੌਪਿਕ ਜਿਹੜਾ ਹੈ ਨਾ ਹੂੰ। ਬੜਾ ਮਾਲੂਮਾਤੀ ਜਿਹਾ ਹੈ ਔਰ ਬਹੁਤ ਅੱਛਾ ਟੌਪਿਕ ਹੈ। ਐਸੇ ਟੌਪਿਕ ਜਿਹੜੇ ਨੇ ਹੋਣੇ ਚਾਹੀਦੇ ਨੇ, ਇਹਨਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ। ਹਾਂ, ਨਾਲ ਉਹਨਾਂ ਨੇ ਮੇਰੇ ਖਿਆਲ ਪੁਰਾਣੇ ਦੀ ਵੀ ਜ਼ਿਕਰ ਕੀਤੀ ਕਿ ਪੁਰਾਣਾ ਹੈ। ਜੀ ਹਾਂ ਜੀ। ਹਾਂ ਅਗਲਾ ਮੈਸੇਜ ਸਵਾਲੀਆ ਨਿਸ਼ਾਨ ਹੀ ਹੈ, ਨਾ ਤੇ ਕੋਈ ਆਪਣਾ ਨਾਂ ਲਿਖਿਆ ਹੈ ਅੱਛਾ ਨਾ ਕੋਈ ਥਾਂ ਟਿਕਾਣਾ ਲਿਖਿਆ ਹੈ। ਠੀਕ ਹੈ। ਉਸ ਤੋਂ ਅੱਗੇ ਤਾਰਕ ਅਹਿਸਾਨ ਸ਼ਾਹਦਰਾ ਲਾਹੌਰ ਤੋਂ ਸਾਨੂੰ ਮੈਸੇਜ ਕਰਦੇ ਪਏ ਨੇ। ਹੂੰ ਕਹਿੰਦੇ ਨੇ ਕਿ ਯੂਸਫ ਪੰਜਾਬੀ ਸਾਹਿਬ ਤੁਹਾਡਾ ਕੀ ਹਾਲ ਹੈ? ਹੂੰ। ਤੁਹਾਡਾ ਹਾਲ ਪੁੱਛਦੇ ਪਏ ਨੇ ਜਨਾਬ। ਜੀ ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਬਹੁਤ ਮਿਹਰਬਾਨੀ। ਤੇ ਇਸ ਤੋਂ ਇਲਾਵਾ ਉਹਨੇ ਕਿਹਾ ਜੀ ਪ੍ਰੋਗਰਾਮ ਤੁਹਾਡਾ ਬਹੁਤ ਅੱਛਾ ਜਾ ਰਿਹਾ ਹੈ, ਟੌਪਿਕ ਬਹੁਤ ਅੱਛਾ ਹੈ ਤੇ ਕੋਈ ਅੱਛਾ। ਪੰਜਾਬੀ ਜਾਂ ਗਾਣਾ ਜਿਹੜਾ ਬਹੁਤ ਪਿਆਰਾ ਜਿਹਾ ਚੰਗਾ ਜਿਹਾ ਸੁਥਰਾ ਜਿਹਾ ਜੀ, ਗਾਣੇ ਮੇਰੀ ਤੇ ਅਸੀਂ ਜਾਨ, ਬਹੁਤ ਅੱਛੇ ਸੁਣਾ ਰਹੇ ਨੇ। ਅਸੀਂ ਤੇ ਬਲਕਿ ਬਿਲਕੁਲ ਇਸ ਤਰ੍ਹਾਂ ਹੈ ਕਿ ਤੁਹਾਡੀ ਮੇਰੇ ਖਿਆਲ ਕਿ ਅਗਰ ਤੁਸੀਂ ਗੌਰ ਕੀਤਾ ਹੋਏਗਾ ਤੇ ਮੈਂ ਸਮਝਣਾ ਕਿ ਤਾਰਿਕ ਜੀ ਤੁਹਾਡੀ ਪਸੰਦ ਦੇ ਹੀ ਨੇ ਤੇ ਜਿਉਂਦੇ ਵਾਸਤੇ ਰਹੋ। ਅਗਲਾ ਮੈਸੇਜ ਖਾਲਦ ਅਵਾਨ ਹੋਰਾਂ ਦਾ ਹੈ। ਜੀ ਇਹਨਾਂ ਤੇ ਕੁਝ ਵੀ ਨਹੀਂ ਲਿਖਿਆ। ਆਈ ਐਮ ਨਿਦਾ ਲਾਹੌਰ ਤੋਂ ਆਉਂਦੀਆਂ ਨੇ ਕਿ ਮੈਂ ਆਪਣੇ ਕਜ਼ਨ ਉਸਮਾਨ ਨੂੰ ਸਲਾਮ ਭੇਜ ਰਹੀ ਹਾਂ। ਹਾਂ ਜੀ, ਉਹਨਾਂ ਦਾ ਸਲਾਮ ਪਹੁੰਚ ਗਿਆ ਔਰ ਉਹਨਾਂ ਦੀ ਸਾਰੀ ਗੱਲਬਾਤ ਇਹਦੇ ਵਿੱਚ ਹੀ ਪਹੁੰਚ ਗਈ ਹੈ ਨਿਦਾ ਦੀ, ਜੋ ਉਹਨਾਂ ਨੇ ਕਹਿਣੀ ਚਾਹੀਏ। ਸਾਇਮਾ ਲਾਹੌਰ ਤੋਂ ਮੈਸੇਜ ਕਰਦੀਆਂ ਨੇ ਕਿ ਭਾਈ ਆਪ कैसे हैं? मैं ठीक हाँ जी, जिਉਂਦੇ वास्ते रहो, सलामत रहो। प्रोग्राम की तारीफ कर रही ने, कह रही ने कि मैं प्रोग्राम सुनती पई बड़े गौर नाल जी जी। और टॉपिक जड़ा बड़ा मालूमाती जिहा है। ਅੱਛਾ ਇਹਨਾਂ ਨੇ ਇੱਕ ਆਪਣਾ ਦੁਖਾਂਤ ਵੀ ਲਿਖਿਆ ਹੈ, ਇਹਨਾਂ ਦਾ ਹੈ ਵੇ ਕਿ ਉਹ ਇਹਨਾਂ ਦੇ ਭਤੀਜੇ ਭਾਂਜੀਆਂ, ਲੇਕਿਨ ਉਹਦੀ ਵਜ੍ਹਾ ਕੀ ਹੈ ਅੱਗੋਂ ਕੰਟੀਨਿਊ ਨਹੀਂ ਉਹ ਰਹਿ ਸਕਿਆ, ਉਹਦਾ ਤਸਲਸਲ ਨਹੀਂ ਰਹਿ ਸਕਿਆ। ਅਸਲ ਚ ਜਦੋਂ ਮੈਸੇਜ ਲੰਬਾ ਕਰਦੇ ਨੇ ਨਾ ਉਹ ਲਫ਼ਜ਼ ਕੱਟ ਜਾਂਦੇ ਨੇ। 160 ਲਫ਼ਜ਼ ਜਿਹੜੇ ਨੇ ਉਹ ਆ ਸਕਦੇ ਨੇ ਤੇ ਉਹ ਅਗਰ ਦੂਸਰੇ ਸੱਜਣ ਮੈਸੇਜ ਲੰਮਾ ਹੋ ਜਾਵੇ ਤੇ 2 ਮੈਸੇਜਾਂ 'ਚ ਭੇਜ ਦਿਆ ਕਰ, ਜੀ। ਕੋਈ ਮਸਲਾ ਨਹੀਂ ਹੈ। ਅੱਛਾ ਉਹਦੇ ਤੇ ਇਹ ਗੱਲ ਹੋ ਰਹੀ ਸੀ ਆਸਿਮ ਜੀ, ਜੀ ਜੀ ਪਾਣੀ 5 ਦਰਿਆਵਾਂ ਵਾਲਾ। ਜੀ ਪਾਣੀ ਜ਼ਹਿਰੀ, ਹਾਂ। ਬਿਲਕੁਲ ਇਹ ਸਾਡੇ ਪੰਜਾਬ ਦਾ ਹੁਸਨ ਹੈ ਜੀ। ਹਾਂ ਹਾਂ 5 ਦਰਿਆ ਔਰ ਸਾਡੀਆਂ ਜਿਹੜੀਆਂ ਰਸਮਾਂ ਨੇ ਜਾਂ ਸਾਡੇ ਲੋਕ ਗੀਤ ਜਿਹੜੇ ਨੇ ਇਹ ਸਾਰੇ ਪੰਜਾਬ ਦੇ ਰੰਗ ਦੇ ਨਾ। ਢੋਲਾ, ਮਾਈਆ, ਟੱਪਾ, ਕਿਕਲੀ, ਗਿੱਧਾ ਵਗੈਰਾ ਕਾਫੀ ਸਵਈਏ ਇਹ ਜਿੰਨੇ ਵੀ ਨੇ ਇਹ ਤੇ ਰੂਪ ਨੇ ਇੱਕ ਪੰਜਾਬ ਦੀ ਗਾਇਕੀ ਦਾ। ਸ਼ਾਇਰੀ ਜਿਹੜੀ ਹੈ ਇੱਕ ਆਪਣੀ ਪਛਾਣ ਰੱਖਦੀ ਔਰ ਹੈ। ਜਿਹੜਾ ਉਹਨਾਂ ਨੇ ਵੇਖੋ ਉਹਦੇ ਵਿੱਚ ਜ਼ਿਕਰ ਕੀਤਾ ਹੈ ਨਾ ਕਣਕ ਦਾ ਕੈਸੀ ਗੱਲ ਹਾਂ, ਹੈ, ਇੱਕ ਕਣਕ ਦਾ ਔਰ ਵਿਸਾਖੀ ਦਾ, ਇਹ ਸਾਡੀਆਂ ਸਾਰੇ ਵਸੇਬ ਦੀਆਂ ਸਕਾਫਤ ਦੀਆਂ ਚੀਜ਼ਾਂ ਨੇ ਸਾਡੀ। ਹਾਂ ਬਿਲਕੁਲ ਸਹੀ। ਜਿਵੇਂ ਕਿ ਨਜ਼ਮ ਮਿਰਜ਼ੇਨ ਚ ਆ ਰਹੀ ਹੈ, ਇਸੇ ਵਾਦੇ ਨਾਲ ਕਿ 4 ਚੁਫੇਰੇ ਖੂਹਾਂ ਉੱਤੇ
ਮਸਰਾਂ ਦੇ ਵਿੱਚ ਪੈ ਗਈ ਰਾਖੀ। ਅੱਛਾ, ਠੀਕ ਹੋ ਗਿਆ। 4 ਚੁਫੇਰੇ ਖੂਹਾਂ ਉੱਤੇ ਮਸਰਾਂ ਦੇ ਵਿੱਚ ਪੈ ਗਈ ਰਾਖੀ। ਹਾਂ ਹਰੀ ਕਣਕ ਵੀ ਵਿਰਲੀ ਵਿਰਲੀ ਪੈ ਗਈ ਲਾਖੀ। ਵਾਹ। ਆਓ ਮੁੰਡਿਓ ਢੋਲ ਵਜਾਈਏ, ਹੂੰ ਭੰਗੜਾ ਪਾਈਏ, ਹੂੰ ਨੇੜੇ ਆ ਗਈ ਪਿੰਡ ਵਿਸਾਖੀ। वाह, बहुत अच्छे, बहुत अच्छे। और कुछ दोस्त सुन रहे ने सानू, उस्ताद जीरा जी साडे वाह, वाह, रेगुलर क्या लिसनर, बात, बहुत क्या प्यारे दोस्त ने साडे। और जनाब जमशेद साहब दा सानू जी। आखिर कॉल आई और जी। वो चाह रहे सन कि मैं इस मौजू ते आके ऑन एयर गल करना चाहांगा। जी जी सो ਅਸੀਂ ਉਡੀਕ ਰੱਖਾਂਗੇ। ਨਿਆਜ਼ ਨਜਮੀ ਜੀ ਸੁਣ ਰਹੇ ਨੇ ਸਾਨੂੰ, ਜਨਾਬ ਐਮਆਰ ਮਿਰਜ਼ਾ ਸਾਹਿਬ ਬਹੁਤ ਅਮਾਨਤ ਅਲੀ ਮੋੜਾ ਸ਼ਰੀਫ ਤੋਂ ਸੁਣ ਰਹੇ ਜੀ, ਨੇ ਬੜੇ ਅਸੀਂ ਸੀਨੀਅਰ ਇਹਨਾਂ ਲੋਕ ਦੇ। ਸੁਣਦੇ ਪਏ ਨੇ। और सलीम राठौर साहब जी। सुन रहे ने, ਸਮੀਨਾ ਜੀ ਸੁਣ ਰਹੇ ਨੇ जी। ਸਾਨੂੰ, ਔਰ ਸਲਮਾ ਜੀ ਦੇ, ਸਲਮਾ ਸੰਧੂ ਜੀ ਦੇ ਖਾਤਾ जी, ਖਤਾਂ ਦਾ जी। ਜ਼ਿਕਰ ਮੈਂ ਆ ਕੇ ਕਰਨਾ ਵਾ। ਰੋਜ਼ੀ ਜੀ ਸੁਣ ਰਹੇ ਨੇ, ਕੁਰਤਲੈਨ ਸੁਣ ਰਹੇ ਨੇ, ਬਹੁਤ ਅੱਛਾ। ਸਦਫ ਸੁਣ ਰਹੇ ਨੇ। ਔਰ ਅਸੀਂ ਇੰਜ ਕਰਨੇ ਆ ਕਿ ਜਿੰਨੇ ਵੀ ਪਿਆਰੇ ਸੱਜਣ ਸਾਨੂੰ ਜੀ। ਸੁਣ ਰਹੇ ਨੇ, ਪਿਆਰ ਵਾਲੇ ਜੀ ਸੁਣ ਰਹੇ ਨੇ, ਉਹਨਾਂ ਦੇ ਨਾਵੇਂ ਇੱਕ ਇਹੋ ਸੋਹਣਾ ਜਿਹਾ ਜਿਹਾ ਗੀਤ। ਅੱਛਾ, ਉਹ ਗੀਤ ਦੇ ਵਿੱਚ ਪਤਾ ਕੀ ਜੇ, ਜੀ ਜੀ ਆਪਣੇ ਮਹਿਬੂਬ ਵਾਸਤੇ ਇਹ ਵੀ ਪੰਜਾਬੀ ਸ਼ਾਇਰੀ ਦਾ ਹਾਂ, ਹੁਸਨ ਕਿ ਬਿਲਕੁਲ। ਆਪਣੇ ਮਹਿਬੂਬ ਵਾਸਤੇ ਜਿਹੜਾ ਹੈ ਉਹ ਜੀ, ਕੀ ਬਿਲਕੁਲ। ਕੁਛ ਉਹ ਹਾਂ ਹਾਂ ਫੁੱਲ ਜਿਹੜੇ ਨੇ ਜੀ ਉਹਨੇ ਬੀਜੇ ਨੇ, ਬਿਲਕੁਲ ਔਰ ਉਹ ਪੰਜਾਬ ਦੇ ਵਿੱਚ ਜੀ, ਸਾਡੀਆਂ ਬਿਲਕੁਲ। ਫਸਲਾਂ ਸਾਡੇ ਅੱਡੇ ਵਿੱਚ ਸਾਡੀ ਇੱਥੋਂ, ਸਕਾਫਤ ਵਿੱਚ ਅਸਲ ਵਿੱਚ ਹਾਂ। ਜਿਹੜਾ ਹੈ ਵੇ ਨਾ, ਅਸੀਂ ਕਦੀ ਚਰੀ ਦੇ ਜਿਹੜੇ ਜੀ, ਆਹਾ, ਗੁੰਡੀਆਂ ਵਾਹ, ਹੁੰਦੀਆਂ ਨੇ, ਕਦੀ ਉਹਦੇ ਵਿੱਚ ਉਹ। ਬਹੁਤ ਅੱਛੇ। ਔਰ ਇਹ ਤੁਸੀਂ ਸੁਣੋ, ਜੀ। ਇਹ ਮੇਰੇ ਸਾਰੇ ਸੋਹਣੇ ਜਿਹੇ ਸੁਣਨ ਵਾਲਿਆਂ ਦੇ ਵਾਹ ਨਾਮ ਵਾਹ ਵਾਹ। ਛੁਪਾਵਣੇ ਪਾਉਂਦੇ ਹਾਏ ਹਿਜਰ ਦੇ ਰਾਜ਼ ਕੋਈ ਮਾਣੂ ਆਇਮ ਪਾਰਦਾ ਸਾਥੀ ਕੋਈ ਤਾਂ ਸੁਨੇੜਾ ਕੱਲੇ ਖੁਸ਼ ਪਿਆ ਵਸੇ ਸਾਂਵਲਾ ਹੋ ਖੁਸ਼ ਪਿਆ ਵਸੇ ਸਾਂਵਲਾ ਨੀਵੇਂ ਲੰਘ ਆਂਦਾ ਓ ਯਾਰ ਹਾਣ ਤਤੀ ਦੀ ਓ ਯਾਰ ਸੁਧ ਨਹੀਂ ਲਾਂਦਾ ਓ ਯਾਰ ਖੁਸ਼ ਪਿਆ ਵਸੇ ਸਾਂਵਲਾ ਨੀਵੇਂ ਲੰਘ ਆਂਦਾ ਓ ਯਾਰ ਹਾਣ ਤਤੀ ਦੀ ਓ ਯਾਰ ਸੁਧ ਨਹੀਂ ਲਾਂਦਾ ਓ ਯਾਰ ਖੁਸ਼ ਪਿਆ ਵਸੇ ਸਾਂਵਲਾ ਵੇ ਕਿਹੜਾ ਐਬ ਡਿਠੋਈ ਵੇ ਮਾਹੀ ਵੇ ਕਿਹੜਾ ਐਬ ਡਿਠੋਈ ਵੇ ਮਾਹੀ ਵੇ ਕਲੜੀ ਛੋੜ ਕੇ ਰੱਥੀ ਗਿਓ ਰਾਹੀ ਮੈਂ ਕਾਸਦ ਭੇਜਨੀਆਂ ਵੇ ਤੇੜੇ ਨਾ ਦੇ ਓ ਯਾਰ ਖੁਸ਼ ਪਿਆ ਵਸੇ ਸਾਵਲਾ ਨੀਵੇਂ ਲੰਘ ਆਂਦਾ ਓ ਯਾਰ ਹਾਣ ਤਤੀ ਦੀ ਵੇ ਯਾਰ ਸੁਧ ਨਹੀਂ ਲਾਂਦਾ ਓ ਯਾਰ ਖੁਸ਼ ਪਿਆ ਵਸੇ ਸਾਵਲਾ ਉੱਠਦੇ ਬਲੋਚਾਇਆ ਜਦੋਂ ਮੈਂ ਉਜੜ ਗਈਆਂ ਖੁਦ ਸੇ
ਸਜਣਾ ਨੂੰ ਹੋਸ਼ ਆਇਆ ਹੋ ਮੇਕੂ ਖਾਂ ਦਿਨ ਇਹ ਸੁੰਝੜੇ ਵੇੜੇ ਹੋ ਯਾਰ ਹੋ ਮੇਕੂ ਖਾਂ ਦਿਨ ਇਹ ਸੁੰਝੜੇ ਵੇੜੇ ਹੋ ਯਾਰ ਜੇ ਦਰਦ ਦਿੱਤਾ ਨੀ ਤੇ ਕਰ ਵੀ ਨਖੇੜੇ ਤੇ ਖੂਨ ਨਿਚੋੜੇ ਓ ਯਾਰ ਜਿਗਰ ਤੇ ਹਾਂ ਦਾ ਯਾਰ ਖੁਸ਼ ਪਿਆ ਵਸੇ ਸਾਵਲਾ ਨੀਵੇ ਲੰਘ ਆਂਦਾ ਯਾਰ ਹਾਣ ਤੱਤੀ ਦੀ ਯਾਰ ਸੁਧ ਨਹੀਂ ਲਾਂਦਾ ਯਾਰ ਖੁਸ਼ ਪਿਆ ਵਸੇ ਸਾਵਲਾ ਬੰਨੇ ਤੇ ਖਜੀਆਂ ਹੋ ਕਹਿ ਗੱਡੀਆਂ ਹੋ ਯਾਰ ਬੰਨੇ ਉੱਤੇ ਖਜੀਆਂ ਹੋ ਕਹਿ ਗੱਡੀਆਂ ਹੋ ਯਾਰ ਲੋਕੀ ਲਾਦੇ ਨੇ ਯਾਰ ਤੇਡੀਆਂ ਬਦੀਆਂ ਹੋ ਯਾਰ ਖੁਸ਼ ਪਿਆ ਵਸੇ ਸਾਵਲਾ ਨੀਵੇਂ ਲੰਘ ਆਂਦਾ ਯਾਰ ਹਾਣ ਤੱਤੀ ਦੀ ਯਾਰ ਸੁਧ ਨਹੀਂ ਲਾਂਦਾ ਯਾਰ ਖੁਸ਼ ਪਿਆ ਵਸੇ ਸਾਵਲਾ अस्सलाम वालेकुम मैं हाँ डॉक्टर सुगरा सदफ ਤੇ ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ ਰੱਬ ਦੀ ਬਣਾਈ ਹੋਈ ਇਸ ਦੁਨੀਆ ਵਿੱਚ ਇਹ ਰੇਡੀਓ ਹਰ ਵੇਲੇ ਧਰਤੀ ਦੀ ਜ਼ਬਾਨ ਆਪਣੀ ਮਾਂ ਬੋਲੀ ਦੀ ਸੇਵਾ ਵਿੱਚ ਰੁੱਝਿਆ ਹੋਇਆ ਹੈ ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਅਹਿਮੀਅਤ ਦਿੰਦੇ ਨੇ ਉਹ ਹੀ ਵੱਡੇ ਲੋਕ ਹੁੰਦੇ ਨੇ ਕਿਉਂਕਿ ਸਾਰੀ ਦਾਨਿਸ਼ ਔਰ ਸਾਰੇ ਰਾਜ਼ ਐਸੇ ਧਰਤੀ ਤੇ ਉਹਦੀ ਜ਼ਬਾਨ ਵਿੱਚ ਨੇ ਇਸ ਲਈ ਜੁੜੇ ਰਹੋ ਰੱਬ ਦੇ ਰੇਡੀਓ ਨਾਲ ਰੱਬ ਦੇ ਰੇਡੀਓ ਨਾਲ ਰੱਬ ਦੇ ਰੇਡੀਓ ਨਾਲ अस्सलाम वालेकुम सत श्री अकाल मैं मां ताहिरा असरा ते तुसी सुन रहे हो रब दा रेडियो ਜਿਸ ਦੇ ਸਿਰ ਦੀ ਚੁੰਨੀ ਹੋਵੇ ਚੰਨ ਸੂਰਜ ਦੀ ਲੋ ਜਿਸ ਦੇ ਸਿਰ ਦੀ ਚੁੰਨੀ ਹੋਵੇ ਚੰਨ ਸੂਰਜ ਦੀ ਲੋ ਜਿਸ ਦੀ ਮਾਲਾ ਦੇ ਵਿੱਚ ਤਾਰੇ ਫਿਤਰਤ ਦਏ ਪਰੋ ਇਸ ਦੀ ਚੜਤਲ ਅੱਗੇ ਦੱਸੋ ਕਿਹੜਾ ਰਵੇ ਖਲੋ ਮੇਰੀ ਧਰਤੀ ਮੇਰੀ ਜੰਨਤ ਧਰਤੀ ਜਿਹਾ ਨਾ ਕੋ ਧਰਤੀ ਦੀ ਮੈਂ ਪੂਜਾ ਕਰਸਾਂ ਜੋ ਹੋਵੇ ਸੋ ਹੋ ਮੱਕਿਓਂ ਮੈਨੂੰ ਖਿੱਚ ਲਿਆਈ ਮਿੱਟੀ ਦੀ ਖੁਸ਼ਬੂ ਪੰਜਾਬੀ ਕਲਾਸਿਕ ਟਾਈਮ ਵਿੱਚ ਮੈਂ ਤੁਹਾਡਾ ਆਪਣਾ ਯੂਸਫ ਪੰਜਾਬੀ ਤੇ ਗੁਲਾਮ ਸ਼ਬੀਰ ਆਸਮ ਗੱਲ ਅੱਜ ਹੋ ਰਹੀ ਹੈ ਫਿਤਰਤ ਦੇ ਵਿੱਚ ਮੌਨਸ ਔਰ ਮੁਜ਼ੱਕਰ ਜੀ ਉਹਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਨਾ ਇੱਕ ਸਾਰੇ ਮਾਮਲਾਤ ਜੀ ਜਹਾਨ ਦੇ ਜਿਹੜੇ ਜੀ, ਨੇ ਜੀ। ਅਸੀਂ ਕਰਨੇ ਆ ਇੱਕ ਥਾਂ ਇਕੱਠੇ ਕਰਨੇ ਆ ਤੇ ਉਹਦੇ ਵਿੱਚ ਬਹੁਤ ਸਾਰੀ ਪਹਿਲੇ ਗੱਲ ਹੋ ਚੁੱਕੀ ਜੀ ਕਿ ਜੀਵ ਜਾਨ ਦੇ ਵਿੱਚ ਵੀ ਜਿੰਨੇ ਵੀ ਜਾਨਦਾਰ ਨੇ ਜੀ, ਜੀ। ਉਹਨਾਂ ਵਿੱਚ ਵੀ ਇੱਕ ਜਿੰਨਾ ਵੀ ਕੁਦਰਤ ਨੇ ਜਿਹੜਾ ਅਮਲ ਇੱਕ ਮੁਨਸ ਚ ਰੱਖਿਆ ਹੈ,
ਉਹ ਮਰਦ ਦੇ ਹਿੱਸੇ ਨਹੀਂ ਆਇਆ ਜੀ ਬਿਲਕੁਲ ਯਾਨੀ ਕ੍ਰੀਏਸ਼ਨ ਦਾ, ਜੀ, ਜੀ, ਬੇਸ਼ੱਕ। ਜਨਮ ਦਾ, ਜੀ, ਜੀ। ਜ਼ਿੰਦਗੀ ਦਾ। ਬਿਲਕੁਲ ਔਰ ਅਸੀਂ ਕਹਿੰਦੇ ਨੇ ਕਿ ਜਹਾਨ ਦੇ ਵਿੱਚ ਅਗਰ ਸੌਫਟਨੈਸ ਦੇ ਹਵਾਲੇ ਨਾਲ ਵੇਖਿਆ ਜੀ, ਜੀ। ਜਾਵੇ, ਰੰਗਾਂ ਦੇ ਹਵਾਲੇ ਜੀ, ਨਾਲ ਜੀ। ਵੇਖਿਆ ਜਾਵੇ, ਤੇ ਕਾਇਨਾਤ ਦਾ ਹੁਸਨ ਵੀ ਤੇ ਔਰਤ ਹੀ ਹੈ ਨਾ। ਬਿਲਕੁਲ ਸੋ ਇਹ ਗੱਲਾਂ ਬਾਤਾਂ ਮੇਰੇ ਖਿਆਲ ਹੈ ਕਿ ਵੇਲਾ ਹੋ ਗਿਆ ਤੇ ਅਸੀਂ ਔਨ 에ਅਰ ਵੀ ਜਿਹੜੇ ਨਾ ਕੁਝ ਨਾ, ਗੱਲਾਂ ਜਿਹੜੀਆਂ ਨੇ ਗੱਲਬਾਤ ਦੀ ਸਾਂਝ ਹਾਂ, ਕਰਨੇ, ਪਰ ਉਸ ਤੋਂ ਪਹਿਲੇ ਸਾਡੇ ਬਹੁਤ ਪਿਆਰੇ ਜੀ ਬਜ਼ੁਰਗ ਨੇ, ਸੱਜਣ ਨੇ, ਮਿੱਠੜੇ ਜੇ ਸਾਡੇ ਸਲੀਮ ਰਾਠੌਰ ਸਾਹਿਬ, ਕੀ ਬਾਤ। ਉਹਨਾਂ ਦੀ ਕੁਝ ਲਿਖੀ ਹੋਈ ਸ਼ਾਇਰੀ ਮੈਨੂੰ ਬੜੀ ਚੰਗੀ ਲੱਗੀ। ਅੱਛਾ ਵਾਹ। ਔਰ ਮੈਂ ਚਾਹਿਆ ਕਿ ਆਪਣੇ ਪਿਆਰਿਆਂ ਦੇ ਨਾਲ ਅਸੀਂ ਸਾਂਝੀ ਕਰੀਏ। ਸਾਂਝੀ ਕਰੀਏ, ਉਹਦਾ ਮਜ਼ਾ ਲਈਏ ਔਰ ਦੂਸਰੇ ਸੱਜਣਾਂ ਨੂੰ ਵੀ ਪਤਾ ਲੱਗੇ ਕਿ ਰਾਠੌਰ ਸਾਹਿਬ ਅੱਜ ਕੱਲ੍ਹ ਕਿੰਨਾ ਅੱਛਾ, ਬਲਕਿ ਖੁਦ ਬੜੇ ਅੱਛੇ ਇਨਸਾਨ ਜੀ ਨੇ, ਜੀ ਬਿਲਕੁਲ ਬਹੁਤ ਅੱਛੇ ਤੋਂ ਲਿਖ ਰਹੇ, ਲੇਕਿਨ ਉਹਨਾਂ ਨੂੰ ਮੰਜ਼ਰੇ ਆਮ ਤੇ ਜ਼ਰਾ ਘੱਟ ਲੈਂਦਾ ਹੈ। ਸੋ ਉਹਨਾਂ ਦੀ ਹੈ ਵੇ ਕਿ ਮੁਖੜਾ ਤੇਰਾ ਚੰਨ ਵਰਗਾ, ਵਾਹ ਤਾਰਿਆਂ ਵਰਗੇ ਸੋਹਣੇ ਨੈਣ। ਕੀ ਬਾਤ ਹੈ, ਮੌਜ ਨਾਲ ਮਿਲਦੀ ਜੀ ਗੱਲ। ਹਾਂ, ਵਾਹ ਵਾਹ। ਹਾਸੇ ਤੇਰੇ ਕਾਲਾ ਜਾਦੂ, ਇਲਮ ਬੰਗਾਲੀ ਚੁੱਲ੍ਹੇ ਪੈਣ। ਹਾਏ 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 ਹਾਏ, ਬਹੁਤ ਕਿਆ ਅੱਛੇ, ਖੂਬ, ਕਿਆ ਕਿਆ ਖੂਬ। ਬਾਤ ਹੈ, ਬਹੁਤ ਅੱਛੇ। ਜ਼ੁਲਫਾਂ ਤੇਰੀਆਂ ਵਾਂਗ ਨਾਗਣਾ, ਡੰਗਣ ਲੁੱਟਣ ਕਿਆ ਦਿਲ ਦਾ ਕਿਆ ਬਾਤ। ਚੈਨ। ਲੁੱਟਣ ਕਰਕੇ ਉਹਨਾਂ ਨੇ ਬੜਾ ਬਹੁਤ ਅੱਛਾ। ਵਾਹ। ਉਸਲ ਵੱਟੇ, ਵੇਖੋ ਉਹਨਾਂ ਨੇ ਕਿੱਡੀ ਹਾਏ ਹਾਏ। ਖੂਬਸੂਰਤ ਲਫ਼ਜ਼ ਬੜੇ ਵਰਤੇ। ਠੇਠ ਲਫ਼ਜ਼ ਜਿਹੜੇ ਉਹਨਾਂ ਨੇ ਵਰਤੇ ਉਸਲ ਵੱਟੇ ਲੰਮੀਆਂ ਰਾਤਾਂ, ਨੇ। ਜੀ ਤੇਰੀਆਂ ਯਾਦਾਂ ਪਾਵਣ ਵੈਣ। ਵਾਹ ਵਾਹ ਵਾਹ, ਬਹੁਤ ਅੱਛੇ ਜੀ। ਦਾਦ ਆਈ ਜੀ, ਕੀ ਬਾਤ, ਬਹੁਤ ਅੱਛੇ। ਡਰ ਲੱਗਦਾ ਹੈ ਕਤਲ ਨਾ ਹੋ ਜਾ, ਹਾਏ 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 ਹਾਏ, ਡਰ ਲੱਗਦਾ ਹੈ ਕਤਲ ਨਾ ਹੋ ਜਾ। ਕਤਲ ਨਾ ਹੋ ਜਾ, ਜ਼ੁਲਫਾਂ ਨਾਗ ਕਟਾਰੀ ਨੈਣ। ਹਾਏ ਹਾਏ ਵਾਹ, ਬਹੁਤ ਅੱਛੇ। ਔਰ ਕਾਬਲੇ ਗੌਰ ਜੀ, ਕਾਬਲੇ ਗੌਰ, ਜੀ, ਜੀ, ਕਾਬਲੇ ਗੌਰ ਸ਼ੇਰ ਹੈਗਾ ਜੀ ਕਿ ਦਿਲ ਕਬੂਤਰ ਹਾਏ ਹਾਏ, ਕੀ ਜੀ ਤਸ਼ਬੀਹ। ਕੀਕਣ ਬਚਦਾ, ਵਾਹ ਵਾਹ ਵਾਹ, ਬਹੁਤ ਅੱਛੇ, ਕੀ ਬਾਤ। ਦਿਲ ਕਬੂਤਰ ਕੀਕਣ ਬਚਦਾ, ਕੀਕਣ ਬਚਦਾ, ਵਾਹ। ਬਿੱਲੇ ਨੈਣ ਜੇ ਪਿੱਛੇ ਹਾਏ ਪੈਣ। ਬਹੁਤ ਅੱਛੇ, ਬਹੁਤ ਅੱਛੇ, ਕੀ ਬਾਤ ਹੈ, ਵਾਹ ਵਾਹ ਵਾਹ। ਵੈਸੇ ਉਹਨਾਂ ਦੇ ਲਫ਼ਜ਼ਾਂ ਦਾ ਵਰਤਾਰਾ ਜਿਹੜਾ ਹੈ, ਮੈਂ ਮੁਕਰਰ ਆਪਣੇ ਵੱਲੋਂ ਆਪ ਕਹਿ ਰਿਹਾ ਜੀ, ਮੁਕਰਰ ਵਾਹ ਜੀ, ਵਾਹ, ਬਹੁਤ ਅੱਛੇ। ਇਹ ਮੁਕਰਰ ਬਿੱਲੇ ਦਾ ਲਫ਼ਜ਼ ਜਿਹੜਾ ਵਰਤਿਆ ਨਾ, ਦਿਲ ਵਾਹ, ਵਾਹ। ਕਬੂਤਰ ਕੀਕਣ ਬਚਦਾ, ਜੀ ਜੀ, ਬਿੱਲੇ ਨੈਣ ਜੇ ਆਹਾ। ਪਿੱਛੇ ਪੈਣ। ਕੀ ਬਾਤ। ਹੌਲੀ 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 ਵਾਹ ਵਾਹ ਵਾਹ। ਵਾਹ ਤੇਰੀਆਂ ਯਾਦਾਂ ਹੂੰ, ਲੱਗਦਾ ਹੈ ਹਟਕੋਰੇ ਲੈਣ। ਹਾਏ ਹਾਏ, ਹੈਂ? ਕਿੱਡੇ ਨਿੱਘੇ ਲਫ਼ਜ਼। ਵਾਹ 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 ਵਾਹ। ਫਿਰ ਜਨਾਬ ਉਹਦਾ ਮਤਲਬ ਹੈ ਕਿ ਸਲੀਮ ਤੇਰੀ ਜ਼ੁਲਫ ਦਾ ਡੰਗਿਆ, ਹਾਏ ਹਾਏ ਹਾਏ, ਸਲੀਮ ਤੇਰੀ ਜ਼ੁਲਫ ਦਾ ਡੰਗਿਆ, ਸੀਨੇ ਮੇਰੇ ਸੱਲਾਂ ਪੈਣ। ਵਾਹ ਵਾਹ ਵਾਹ। ਵਾਹ ਰਾਠੌਰ ਜੀ ਲਿਖੋ ਹੋਰ ਜੀ, ਕੀ ਬਾਤ ਹੈ, ਤੁਹਾਡੀ ਬੜੀ ਪਿਆਰੀ ਹੈ ਤੌਰ ਜੀ। ਔਰ ਹਾਂ ਵੇਖੋ ਜੀ, ਇਹ ਤੇ ਫਿਲਬਦੀ ਸਾਡੇ ਕੋਲ ਸ਼ਾਇਰ ਹਜ਼ਰਾਤ ਬੈਠੇ ਨੇ ਜਿਹੜਾ ਟੋਰੰਡੇ ਨੇ ਕੰਮ ਨੂੰ। ਜੀ। ਅੱਛਾ ਸਲਮਾ ਜੀ ਸਾਡੇ ਬਹੁਤ ਅੱਛੇ ਨਹੀਂ, ਮਤਲਬ ਖਾਮੋਸ਼ ਲਿਸਨਰ ਮੈਂ ਕਹਾਂਗਾ, ਕੀ ਨਾ ਬਾਤ ਤੇ ਹੈ। ਕਦੀ ਉਹਨਾਂ ਦੀ ਕਾਲ ਆਈ। ਵੈਸੇ ਐਸੇ ਨਾ ਲੋਕਾਂ ਦੀ ਕਦੀ message ਖਾਮੋਸ਼ੀ ਚ ਵੀ ਬੜੀ ਔਰ ਨਹੀਂ, ਖੱਪ ਹੁੰਦੀ, ਖੱਪ। ਬਹੁਤ ਖੂਬਸੂਰਤ ਲਿਖਦੇ ਨੇ, ਉਹੀ ਨਾ। ਮਤਲਬ ਖੱਤ ਇਹਨਾਂ ਜੀ, ਦੇ ਜੀ। ਜਿਹੜੇ ਮਿਲਦੇ ਨੇ, ਇਹਨਾਂ ਦੇ ਲਿਖਣ ਦਾ ਅੰਦਾਜ਼ ਬਹੁਤ ਸੋਹਣਾ ਹੈ ਬੜਾ ਅਦੀਬਾਂ ਤੇ ਅਦੀਬ ਨੇ ਨਾ, ਹਾਂਜੀ। ਲਿਖ ਲਿਆ ਤੇ ਅਦੀਬ ਹੋ ਗਏ, ਹਾਏ ਹਾਏ ਹਾਏ, ਤਖਲੀਕ ਹੋ ਗਿਆ ਨਾ, ਕਲਮ ਬਿਲਕੁਲ। ਤੁਰ ਪਈ। ਹਾਂਜੀ। ਸੋ ਸਲਮਾ ਜੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਤੇ ਮੈਂ ਇਸ ਚੀਜ਼ ਤੇ ਬਿਲਕੁਲ ਕਾਇਲ ਹਾਂ ਔਰ ਕਾਇਮ ਹਾਂ ਬੰਨੀ ਕਿ ਕਾਇਲਾ ਦਿਲ ਹੋਣਾ ਚਾਹੀਦਾ ਜੀ, ਜੀ, ਜਵਾਨ ਜੀ। ਤੇ ਉਮਰਾਂ ਚ ਕੀ ਰੱਖਿਆ। ਬਿਲਕੁਲ, ਬਿਲਕੁਲ। ਸੋ ਉਹ ਜਿਹੜੇ ਜੀ। ਸੁਣਾਏ ਸਨ ਨਾ, ਉਹ ਤੇ ਵੇਖੋ ਇੱਕ ਰੰਗ ਸੀ ਨਾ, ਜੀ ਜੀ, ਉਹਦੇ ਵਿੱਚ ਕੋਈ ਮੇਰੀ ਤਬੀਅਤ ਦਾ ਬਦਲਾਅ ਬਿਲਕੁਲ ਵੀ ਨਹੀਂ ਹੈ, ਮੈਂ ਉਹੀ ਹਾਂ, ਉਸੇ ਤਰ੍ਹਾਂ ਹੀ ਹਾਂ। ਜੀ। ਔਰ ਤੁਸੀਂ ਬਹੁਤ ਸੋਹਣਾ ਲਿਖਦੇ ਹੋ। ਉਦਾਸ ਹੋਣਾ ਵੀ ਤੇ ਕੁਝ ਤਾਵੇਂ ਵਿਰਲੇ ਲੋਕਾਂ ਦੇ ਹਿੱਸੇ ਆਂਦਾ। ਵਾਹ ਵਾਹ, ਔਰ ਜਿਹੜੇ ਉਦਾਸ ਹੁੰਦੇ ਨੇ, ਮਨ ਵਿੱਚ ਕੋਈ ਅਗਰ ਉਹਨਾਂ ਦੇ ਚਿਣਗ ਹੁੰਦੀ ਹੈ, ਬਿਲਕੁਲ ਹਸਾਸੀਅਤ ਹੁੰਦੀ ਹੈ, ਜਾਂ ਬਿਲਕੁਲ ਕੋਈ ਚਾਨਣ ਹੁੰਦਾ ਹੈ, ਤੇ ਹਾਂ, ਫਿਰ ਬੇਸ਼ੱਕ, ਹੀ ਉਹਦੀ ਜਿਹੜਾ ਨਿੱਘ ਹੁੰਦਾ ਹੈ ਉਸ ਉਦਾਸੀ ਦਾ। ਜੀ। ਮੈਨੂੰ ਤੁਹਾਡਾ ਚੰਗਾ ਲੱਗਾ ਜਿਹੜਾ ਵੈਸੇ ਵੀ ਸਰਦੀਆਂ 'ਚ ਨਿੱਘ ਦਾ ਲਫ਼ਜ਼ ਉਦਾਸ ਰਹਿਣਾ ਜਿਹੜਾ ਨਾ ਤੁਹਾਡਾ। ਤੇ ਵੇਖਨੇ ਆ ਪਹਿਲੇ ਸਾਡੇ ਸੋਹਣੇ ਜਿਹੇ ਕਿਹੜੇ ਮਿੱਤਰ ਨੇ ਜੀ। अस्सलाम वालेकुम। वालेकुम अस्सलाम जनाब की हाल है जी, मेहरबानी मोहब्बत, सलामत रहो, अपना नाम दसो। जनाब मैं मोहम्मद सईद बोल रहा, मैं लीडर स्टाफ तो। अच्छा अच्छा सईद साहब, ਅੱਜ ਦਾ ਸਾਡਾ ਮੌਜੂ ਸੁਣਿਆ ਤੁਸੀਂ? मैंने जनाब वालिया से मिलान 10 मिनट होने, मैं बर्रिया दुकान होनी है। चलो ठीक हो गया, ਤੁਸੀਂ ਸੁਣੋ ਫਿਰ।
ਤੇ ਫਿਰ ਕਾਲ ਕਰਿਆ ਜੀ, ਠੀਕ ਹੈ। ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਤੇ ਮੈਂ ਸੱਜਣਾ ਅੱਗੇ ਇਹੀ ਇੱਕ ਬੇਨਤੀ ਹੈ, ਮੇਰੀ ਅਰਦਾਸ ਹੈ, ਹੱਥ ਜੋੜ ਕੇ ਮੈਂ ਜਿਹੜਾ ਨਾ ਉਹਨਾਂ ਅੱਗੇ ਰਿਕੁਐਸਟ ਕਰਨਾ ਵਾ ਕਿ ਅੱਜ ਦਾ ਮੌਜੂ ਜਿਹੜਾ ਮੈਂ ਚਾਹ ਰਿਹਾ, ਪਹਿਲੇ ਵੀ ਕੀਤੀ ਸੀ ਕਿ ਨਾ ਤੇ ਮੇਰੇ ਸੱਜਣ, ਮੈਨੂੰ ਉਹਨਾਂ ਦੇ ਪਿਆਰ ਦਾ ਅਹਿਸਾਸ ਹੈ। ਇਹ ਸੋਚ ਵਿਚਾਰ ਵਾਲਾ ਮੌਜੂ ਹੈ ਨਾ, ਕਿ ਉਹ ਗਾਣੇ ਜਿਹੜੇ ਸੁਣਨਾ ਚਾਹੁੰਦੇ ਨੇ ਉਹ ਵੇਖੋ ਆ ਕੇ ਨਾ ਕਰਨ, ਫਰਮਾਇਸ਼ ਨਾ ਕਰਨ। ਬਹੁਤ ਪਿਆਰੇ ਸੱਜਣਾਂ ਦਾ ਅਹਿਸਾਸ ਮੇਰੇ ਕੋਲ ਪਹੁੰਚ ਗਿਆ। ਸਿਰਫ ਉਹ ਦੋਸਤ ਗੱਲ ਕਰਨ ਜਿਹੜੇ ਮੌਜੂ ਤੇ ਆ ਕੇ ਕੋਈ ਭਰਵਾਂ ਹਿੱਸਾ ਪਾ ਸਕਦੇ ਨੇ। ਤੇ ਵੇਖਣੇ ਸਾਡੇ ਨਾਲ ਅਗਲੇ ਸੱਜਣ ਕਿਹੜੇ ਨੇ ਜੀ। ਵਾਲੇकुम अस्सलाम जी। FM ਤੋਂ ਗੱਲ ਕਰ ਰਹੇ, ਆਪਣਾ ਨਾਮ ਦੱਸੋ। ਮੁਸਤਫਾ ਜੀ। ਮੁਸਤਫਾ ਜੀ, ਪ੍ਰੋਗਰਾਮ ਸੁਣ ਰਹੇ ਹੋ ਤੁਸੀਂ? ਜੀ ਸੁਣ ਰਿਹਾ। ਅੱਜ ਦਾ ਮੌਜੂ ਪਤਾ ਹੈ ਕੀ ਹੈ? ਨਹੀਂ। ਅੱਛਾ, ਵੇਖੋ ਫਿਰ ਮੁਸਤਫਾ ਜੀ ਇੰਜ ਨਾ ਕਰੋ। ਵੇਖੋ ਮੈਂ ਇੱਕ ਹੱਥ ਜੋੜ ਕੇ, ਮੇਰੇ ਹੱਥ ਜੋੜਿਆਂ ਦਾ ਤੇ ਧਿਆਨ ਰੱਖ ਲਵੋ ਨਾ, ਹੈ ਉਹਨਾਂ ਦੀ ਕੁਛ ਲਾਜ ਰੱਖੋ। ਸਿਰਫ ਮੌਜੂ ਤੇ ਗੱਲ ਕਰਨੀ ਹੈ। ਤੁਸੀਂ ਨਾ ਬੰਦ ਕਰਕੇ ਨਾ ਤੇ ਤੁਸੀਂ ਮੌਜੂ ਸੁਣਾਓ ਤੇ ਫਿਰ ਕਾਲ ਕਰਨਾ, ਫਿਰ ਉਹਦੇ ਤੇ ਗੱਲ ਕਰਾਂਗੇ, ਠੀਕ ਹੈ ਗਾਣੇ ਚਲਾ ਸਕਦੇ ਜੀ। ਅਸੀਂ ਗਾਣੇ ਹੀ ਚਲਾ ਰਹੇ ਹਾਂ, ਲੇਕਿਨ ਜੋ ਮੈਂ ਗੱਲ, ਮੇਰੀ ਮਿਹਨਤ ਮੰਨੋ ਤੁਸੀਂ, ਠੀਕ ਹੈ। ਵਕਤ ਨਾ ਜ਼ਾਇਆ ਕਰੀਏ ਨਾ। ਹਾਂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਸ਼ੁਕਰੀਆ। ਜਿਉਂਦੇ ਵਾਸਤੇ ਰਹੋ। ਅਗਲੇ ਸੱਜਣ ਵੇਖਣੇ ਸਾਡੇ ਨਾਲ ਕਿਹੜੇ ਨੇ ਜੀ। अस्सलाम वालेकुम। हेलो जी, बिस्मिल्लाह जी। आया नु कौन साहब ने? सलाम अलैकुम जी। ਵਾਲੇकुम सलाम। जनाब मिर्जा साहब आ गए, मैंने लगता है। हाँ जी, हाँ मैं अमर मिर्जा बोल रहा जी मिर्जा साहब, प्रोग्राम यकीनी तौर पे तुसी सुन रहे हो? हाँ जी, सुनना पैंदा है जी। ਹਾਏ ਹਾਏ, ਸੁਣਨਾ ਪੈਂਦਾ ਹੈ। हाँ जी। अच्छा, ठीक हो गया। ते आज दे मौजू ते तुसी कोई चाहत पाओ, पढ़े लिखे सूझवान हो, शायर हो। ਅੱਜ ਦਾ ਮੌਜੂ ਜਨਾਬੇ ਅੱਲਾ ਤੁਹਾਡਾ ਹੈ ਜਿਹੜਾ ਨਾ ਜੀ, ਬੜਾ ਡੂੰਘਾ ਜਿਹਾ। ਵਾਹ। ਤੇ ਗੱਲ ਇਹ ਹੈ ਕਿ ਔਰਤ ਦਾ ਤੁਸੀਂ ਦੱਸਿਆ ਨਾ, ਔਰਤ ਦੇ ਬਾਰੇ ਚ, ਔਰਤ ਦਾ ਤੇ ਮਰਦ ਦਾ ਜੀ। ਦੇਖੋ ਜੀ, ਔਰਤ ਹੈ ਨਾ ਜਿਹੜੀ, ਜੀ ਉਹਨੂੰ ਮਰਦ ਦੇ ਮੁਕਾਬਲੇ ਚ ਇੰਨਾ ਸੂਝਵਾਨ ਯਾਨੀ ਕਿ ਦਿਮਾਗ ਅਕਲਮੰਦ ਨਹੀਂ ਕਿਹਾ ਜਾਂਦਾ ਸਾਡੇ ਇਸ ਮੁਆਸ਼ਰੇ ਚ ਜੀ। ਉਹਦੀ ਵਜ੍ਹਾ ਪੁੱਛਣਾ ਚਾਹ ਰਹੇ ਹਾਂ ਨਾ। ਹਾਂਜੀ, ਅੱਛਾ। ਤੇ ਮਰਦ ਨੂੰ ਦਲੇਰ ਸਮਝਿਆ ਜਾਂਦਾ ਹੈ ਤੇ ਔਰਤ ਨੂੰ ਜਿਹੜਾ ਥੋੜਾ ਜਿਹਾ ਸਾਡੀ ਜਿਹੜੀ ਇੱਜ਼ਤ ਨਾ ਅਣਖ, ਜਿਹੜਾ ਅਸੀਂ ਇਹਨੂੰ ਜ਼ਿਆਦਾ ਤਰਜੀਹ ਦਿੰਦੇ ਆ ਨਾ, ਇਸ ਵਜ੍ਹਾ ਨਾਲ ਜਿਹੜੀ ਔਰਤ ਨੂੰ ਥੋੜਾ ਜਿਹਾ ਪਿੱਛੇ ਰੱਖਿਆ ਜਾਂਦਾ ਹੈ। ਅੱਛਾ। ਅਸੀਂ ਜੋ ਵੀ ਮਿਹਣਾ, ਜੋ ਵੀ ਲੜਾਈ ਝਗੜੇ, ਜੋ ਵੀ ਰੌਲੇ ਗੋਲੇ ਅਸੀਂ ਆਪਣੇ ਸਿਰ ਤੇ ਝੱਲ ਲੈਂਦੇ। ਜਿੱਥੇ ਔਰਤ ਦਾ ਲਫ਼ਜ਼ ਆ ਜਾਏਗਾ ਨਾ, ਉੱਥੇ ਅਸੀਂ ਮਰਨ ਮਿਟਣ ਤੇ ਆ ਜਾਂਦੇ। ਅੱਛਾ, ਉਹਦੇ ਚ ਮਿਰਜ਼ਾ ਜੀ, ਉਹਦੇ ਚ ਕਿ ਵੇਖੋ ਪਹਿਲੇ ਵੀ ਤੇ ਇੱਕ ਮਾਦਰੀ ਨਿਜ਼ਾਮ ਸੀ, ਔਰਤ ਸਰਬਰਾਹ ਹੁੰਦੀ ਸੀ, ਔਰ ਜਦੋਂ ਕਿਤੇ ਔਰਤ ਨੂੰ ਮਤਲਬ ਕਿ ਅਗਵਾਈ ਕਰਨੀ ਪਈ ਤੇ ਉਹਨੇ ਬਹੁਤ ਸੋਹਣੀ ਕੀਤੀ ਹੈ। ਜਿਵੇਂ ਕਿ ਸਾਡੇ ਅਸੀਂ ਇੱਕ ਦੁੱਲੇ ਭੱਟੀ ਵਾਲੀ ਗੱਲ ਹੀ ਵੇਖਦੇ ਹਾਂ ਆਪਣੇ, ਠੀਕ ਹੈ ਨਾ। ਮਾਈ ਲੱਦੀ ਨੇ ਔਰ ਉਹਨਾਂ ਨੇ ਇੱਕ ਫੌਜਾਂ ਦਾ ਬਕਾਇਦਾ ਮੁਕਾਬਲਾ ਕੀਤਾ, ਲੜੀਆਂ, ਠੀਕ ਹੈ। ਰਜ਼ੀਆ ਸੁਲਤਾਨਾ, ਠੀਕ ਹੈ। ਔਰ ਉਹ ਦੁਨੀਆ ਦੇ ਵਿੱਚ ਵੱਡੀਆਂ ਮਦਰ ਟਰੀਸਾ ਹੈ, ਠੀਕ ਹੈ। ਔਰ ਅੱਜ ਤੁਹਾਡੇ ਮਤਲਬ ਕਿ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਜਿਹੜਾ, ਉਹਦੇ ਸਾਰੇ ਜਿੰਨੇ ਸਿਸਟਮ ਨੇ, ਉਹ ਵੀ ਇੱਕ ਬੀਬੀ ਜਿਹੜੀ ਹੈ ਉਹ ਡੀਲ ਕਰਦੀ ਹੈ, ਵਜ਼ੀਰ ਖਾਰਜਾ ਹੈ। ਜੀ ਜੀ। ਹਾਂਜੀ। ਸੋ ਇੱਥੇ ਸਾਡੀ ਬਲਕਿ ਪਾਕਿਸਤਾਨ ਦੀ ਵਜ਼ੀਰ ਖਾਰਜਾ ਵੀ ਤੇ ਇੱਕ ਬੀਬੀ ਹੈ। ਹਾਂਜੀ। ਤੇ ਫਿਰ ਕਿੱਧਰ ਜਾਂਦੇ ਨੇ ਮਾਮਲਾ? ਤੇ ਅਸੀਂ ਉਹ ਤੇ ਬਲਕਿ ਸੁਲਝਾਅ ਵੱਲ ਨਹੀਂ, ਅੱਛੀ ਗੱਲ ਨਹੀਂ ਹੈ। ਨਹੀਂ, ਬਹੁਤ ਅੱਛੀ ਗੱਲ ਹੈ। ਇਹ ਦਰਅਸਲ ਨਾ ਜਿਹੜਾ ਹੋਣਾ ਤਾਂ ਇਸੇ ਤਰ੍ਹਾਂ ਹੀ ਚਾਹੀਦਾ ਹੈ ਕਿ ਔਰਤ ਨੂੰ ਇੰਨਾ ਕੁ ਮੁਕਾਮ ਦਿੱਤਾ ਜਾਵੇ। ਉਹੀ ਕਹਿ ਰਹੇ ਹਾਂ, ਥੋੜਾ ਜਿਹਾ ਸਾਡੀ ਕੰਮ ਅਕਲੀ, ਥੋੜਾ ਜਿਹਾ ਨਾ ਜਿਹੜਾ ਸਾਡਾ ਸ਼ਊਰ ਦੇ ਵਿੱਚ ਨਾ ਜਿਹੜਾ ਗੜਬੜ ਹੈਗੀ ਆ ਸਾਡੇ। ਤੁਸੀਂ ਮਤਲਬ ਇਸ ਚੀਜ਼ ਨਾਲ ਸਹਿਮਤ ਹੋ, ਐਗਰੀ ਕਰਦੇ ਹੋ, ਮੁਤਫਿਕ ਹੋ ਕਿ ਔਰਤ ਦਾ ਮਕਾਮ ਜਿਹੜਾ ਹੈ ਉਹ ਉੱਚਾ ਹੈ? ਹਾਂਜੀ, ਉੱਚਾ ਹੈ ਔਰ ਮਕਾਮ, ਮਗਰ ਕੁਝ ਜਗ੍ਹਾ ਤੇ ਉੱਚਾ ਹੈ, ਕੁਝ ਜਗ੍ਹਾ ਤੇ ਲੈਵਲ ਬਣਦਾ ਆ ਰਿਹਾ ਨਾ, ਬਰਾਬਰ ਹੈ ਕੁਝ ਜਗ੍ਹਾ ਤੇ। ਹਾਂਜੀ, ਕੁਝ ਜਗ੍ਹਾ ਤੇ ਬਰਾਬਰ ਹੈ, ਕੁਝ ਜਗ੍ਹਾ ਤੇ ਆ ਕੇ ਨਾ, ਜਿੱਥੇ ਦੇਖੋ ਨਾ ਹੁਣ ਇੱਕ ਪੰਚਾਇਤ ਇਕੱਠੀ ਹੈਗੀ ਹੈ, ਉੱਥੇ ਮਰਦ ਜਿਹੜੇ ਹੈ ਨਾ ਉਹ ਖੁੱਲ ਡੁੱਲ ਕੇ ਗੱਲ ਕਰਦੇ, ਔਰਤ ਉੱਥੇ ਜਾ ਹੀ ਨਹੀਂ ਸਕਦੀ। ਨਹੀਂ, ਜਦੋਂ ਫਰਜ਼ ਕਰੋ ਕਿ ਔਰਤਾਂ ਦਾ ਨਿਜ਼ਾਮ ਹੋਏਗਾ ਤੇ ਫਿਰ ਇੰਜ ਹੀ ਹੋਏਗਾ ਨਾ ਕਿ ਔਰਤਾਂ ਗੱਲ ਕਰਨਗੀਆਂ, ਔਰਤਾਂ ਸਰਬਰਾਹ ਹੋਣਗੀਆਂ, ਤੇ ਮਰਦ ਵੀ, ਤੇ ਮਰਦ ਵਾਸਤੇ ਵੀ ਉੱਥੇ ਸ਼ਾਇਦ ਗੱਲ ਕਰਨਾ ਉਨੀ ਹੋਵੇ। ਹਾਂਜੀ ਹਾਂਜੀ, ਬਿਲਕੁਲ। ਤੇ ਫੈਸਲੇ ਕਰਨ ਦੀ ਤੇ ਤਾਕਤ ਹੁੰਦੀ ਹੈ ਨਾ ਔਰਤ ਕੋਲ। ਔਰਤ ਦੇ ਵਿੱਚ ਫੈਸਲੇ ਕਰਨ ਦੀ ਤਾਕਤ ਹੁੰਦੀ, ਮਗਰ ਮੈਂ ਪਹਿਲੇ ਸਟਾਰਟ ਤੋਂ ਗੱਲ ਇਹ ਕੀਤੀ ਕਿ ਸਾਡੀ ਸਮਝ ਹੈ ਨਾ ਜਿਹੜੀ, ਇਹਦੇ ਥੋੜਾ ਜਿਹਾ ਫਰਕ ਹੈਗਾ ਕਿ ਅਸੀਂ ਇਹਨੂੰ ਕੰਮ ਅਕਲ
ਤੇ ਲਾਸ਼ਊਰ ਸਮਝਦੇ, ਮਗਰ ਇਸ ਤੌਰ ਦੇ ਵਿੱਚ ਨਾ ਇਹ ਔਰਤ ਥੋੜਾ ਜਿਹਾ ਅੱਗੇ ਜਾ ਰਹੀ ਹੈ ਇਸ ਮਾਮਲੇ 'ਚ। ਇਹ ਖੁੱਲ ਖਿਲਾ ਕੇ ਇਹਨੂੰ ਪੜ੍ਹਿਆ ਜਾਵੇ ਨਾ ਔਰਤ ਨੂੰ, ਤੇ ਇਹ ਕਾਫੀ ਅੱਗੇ ਜਾ ਰਹੀ ਹੈ। ਠੀਕ ਹੈ ਤੇ ਇਹ ਜਨਾਬੇ ਅੱਲਾ ਬਹੁਤ ਅੱਛਾ ਪ੍ਰੋਗਰਾਮ ਤੁਹਾਡਾ ਜੀ, ਬਹੁਤ ਤੇ ਮਿਹਰਬਾਨੀ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹੈ ਜੀ, ਬਹੁਤ ਮਿਹਰਬਾਨੀ ਮਿਰਜ਼ਾ ਸਾਹਿਬ, ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਬਹੁਤ ਮਿਹਰਬਾਨੀ। ਸਾਡੇ ਨਾਲ ਸਨ ਜਨਾਬ ਅਹਿਮਦ ਮਿਰਜ਼ਾ, ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹਦੇ ਤੋਂ ਮੁਤਫਿਕ ਹੋਏ ਨੇ ਕਿ ਔਰਤ ਜਿਹੜੀ ਹੈ, ਪਰ ਅਸਲ ਗੱਲ ਇਹ ਹੁੰਦੀ ਹੈ ਕਿ ਅਸੀਂ ਇਲਮੀ ਸਤਹ ਤੇ ਅਗਰ ਜਦੋਂ ਆ ਕੇ ਗੱਲ ਕਰਨੇ ਆ ਕਿ ਅਸੀਂ ਗੱਲ ਕਰਨੀ ਸਿਰਜਣਾ ਦੀ ਇੱਕ, ਠੀਕ ਹੈ, ਪਰੇ ਪੰਚਾਇਤ ਤੇ ਉਹਦੇ ਵਿੱਚ ਵੀ ਸਿਰਜਣਾ ਹੈ ਇੱਕ, ਔਰ ਉਸ ਔਰਤ ਦੇ ਜਨਮੇ ਹੋਈ ਤੇ ਉੱਥੇ ਪਰੇ ਪੰਚਾਇਤ ਵਿੱਚ ਵੀ ਤੇ ਗੱਲ ਕਰਦੇ ਨੇ ਨਾ, ਉਹ ਉਹਨੇ ਹੀ ਸਿਖਾਇਆ ਹੋਇਆ ਹੈ ਨਾ ਜੀ। ਬਿਸਮਿਲ੍ਲਾ। ਬਿਸਮਿਲ੍ਲਾ ਜੀ, ਅਸਲਾਮ ਅਲੈਕੁਮ ਜਨਾਬ। ਵਾਲੇਕੁਮ ਸਲਾਮ। ਕੀ ਹਾਲ ਹੈ ਜਨਾਬ? ਖੈਰੀਅਤ ਯੂਸਫ ਪੰਜਾਬੀ ਸਾਹਿਬ ਜੀ, ਜਿਉਂਦੇ ਰਹੋ, ਸਲਾਮਤ ਰਹੋ। ਆਸਮ ਸਾਹਿਬ ਦਾ ਕੀ ਹਾਲ ਹੈ? ਜੀ ਠੀਕ ਜੀ। ਆਸਮ ਸਾਹਿਬ ਵੀ ਠੀਕ ਨੇ। ਆਪਣਾ ਨਾਮ ਦੱਸੋ ਤੁਸੀਂ? ਲਤੀਫ ਗੌਰੀ ਗੱਲ ਕਰ ਰਹੇ ਹਾਂ ਜੀ। ਬਿਸਮਿਲ੍ਲਾ। ਗੌਰੀ ਸਾਹਿਬ, ਅੱਜ ਦੇ ਮੌਜੂ ਤੇ ਆਪਾਂ ਗੱਲ ਕਰੀਏ। ਗੱਲ ਹੈ ਇਹ ਮੌਜੂ ਤੇ ਜਨਾਬ ਹੈ ਮਿਰਜ਼ਾ ਸਾਹਿਬ ਤੇ ਗੱਲ ਕਿਸੇ ਹੋਰ ਪਾਸੇ ਲੈ ਗਏ ਨੇ। ਹਾਂ। ਅੱਛਾ। ਲੇਕਿਨ ਉਹਨੇ ਉਹਦਾ ਮਕਾਮ ਜਿਹੜਾ ਤੁਸੀਂ ਪੁੱਛਿਆ ਕਿ ਉਹਦਾ ਮਕਾਮ ਕੀ ਹੈ ਜੀ, ਔਰ ਤੁਸੀਂ ਖੁਦ ਵੀ ਦੱਸਿਆ ਕਿ ਉਹਦਾ ਮਕਾਮ ਹੈ, ਮਾਂ ਵੀ ਹੈ, ਬੀਵੀ ਵੀ ਹੈ, ਭੈਣ ਵੀ ਹੈ ਜੀ। ਉਹ ਸਾਰੀਆਂ ਗੱਲਾਂ ਤੁਸੀਂ ਕੀਤੀਆਂ ਨੇ ਜੀ। ਲੇਕਿਨ ਮਸਲਾ ਹੈਗਾ ਕਿ ਔਰਤ ਜਿਹੜੀ ਹੈ ਨਾ, ਉਹਦਾ ਰੁਤਬਾ ਹੈ ਹੀ ਬਹੁਤ ਹੈ। ਐਵੇਂ ਲੋਕੀ ਕਹਿੰਦੇ ਕਿ ਮਾਂ ਦੇ ਪੈਰ ਨਾਲ ਜੰਨਤ ਹੈ। ਹਾਂਜੀ, ਠੀਕ ਹੈ, ਕੀ ਸਮਝੇ? ਬਿਲਕੁਲ ਠੀਕ ਹੈ। ਤੇ ਲਿਆਇਆ ਉਹਨਾਂ ਨੇ ਇਹ ਚੀਜ਼ ਦਾ, ਕਿਉਂਕਿ ਔਰਤ ਜਿਹੜੀ ਹੈ ਬੱਚੇ ਨੂੰ ਜਨਮ ਦਿੰਦੀ ਹੈ, ਬੰਦਾ ਨਹੀਂ ਦੇ ਸਕਦਾ। ਕਿਉਂਕਿ ਔਰਤ ਕਦੀ ਵੀ ਆਪਣੀ ਮਾਂ ਨੂੰ, ਆਪਣੀ ਔਲਾਦ ਨੂੰ ਕਦੀ ਵੀ ਬਦਦੁਆ ਨਹੀਂ ਦਿੰਦੀ। ਠੀਕ ਹੈ। ਹਮੇਸ਼ਾ ਦੁਆ ਹੀ ਦਿੰਦੀ ਹੈ ਔਲਾਦ ਭਾਵੇਂ ਜਿਹੋ ਜਿਹੀ ਮਰਜ਼ੀ ਹੋਵੇ। ਜੀ, ਬਿਲਕੁਲ ਠੀਕ ਹੈ। ਠੀਕ ਹੈ ਜੀ। ਔਰ ਔਰਤ ਜਿਹੜੀ ਹੈ ਨਾ, ਉਹ ਰਾਤ ਨੂੰ ਖਲੋ ਕੇ ਦਰਵਾਜ਼ਿਆਂ ਤੇ ਵੇਖਦੀ ਹੈ, ਉੱਤੇ ਚੜ ਕੇ ਵੇਖਦੀ ਹੈ ਕਿ ਮੇਰਾ ਬੱਚਾ ਇੱਥੇ ਘਰ ਨਹੀਂ ਆਇਆ। ਠੀਕ ਹੈ ਨਾ? ਬਿਲਕੁਲ ਠੀਕ ਹੈ। ਐ ਕਹਿੰਦੇ ਕਿ ਔਰਤ ਦਾ ਮੁਕਾਮ ਬਹੁਤ ਹੈ। ਬਾਪ ਜਿਹੜਾ ਉਹਦਾ ਵੀ ਰੁਤਬਾ ਬੜਾ ਹੁੰਦਾ ਜੀ। ਜੀ। ਬਾਪ ਦਾ ਵੀ ਰੁਤਬਾ ਇੰਨਾ ਕੁ ਹੁੰਦਾ ਕਿ ਉਹ ਖੁਦਾ ਨਾ ਕਰੇ ਔਲਾਦ ਨੂੰ ਬਦਦੁਆ ਦੇਵੇ ਨਾ, ਤੇ ਉਹਨੂੰ ਬਾਪ ਦੀ ਬਦਦੁਆ ਹੀ ਬੜੀ ਭੈੜੀ ਹੁੰਦੀ ਹੈ। ਅੱਛਾ, ਇਹ ਕਿਤੇ ਲਿਖਿਆ ਹੋਇਆ? ਨਹੀਂ ਹੋਇਆ, ਇਹ ਬਜ਼ੁਰਗਾਂ ਨੇ ਸੁਣਿਆ ਹੈ। ਅੱਛਾ, ਇਹ ਸੁਣੀ ਹੈ, ਸੀਨਾ ਗਜ਼ਟ ਹੈ। ਜੀ ਹਾਂ, ਇਹ ਸੁਣੀ ਹੈ। ਦੇਖੋ ਤੁਸੀਂ ਤਾਂ ਪੜ੍ਹੇ ਲਿਖੇ ਬੰਦੇ ਹੋ ਨਾ। ਜੀ। ਅਸੀਂ ਅਨਪੜ੍ਹ ਬੰਦੇ ਹਾਂ, ਲੇਕਿਨ ਅਸੀਂ ਬਜ਼ੁਰਗਾਂ ਕੋਲ ਬਹਿ ਕੇ ਸੁਣਿਆ ਹੈ। ਠੀਕ ਹੈ। ਕਿ ਬਾਪ ਦੀ ਵੀ ਦੁਆ ਲੈਣੀ ਚਾਹੀਦੀ ਹੈ ਹਮੇਸ਼ਾ, ਕਿਉਂਕਿ ਬਾਪ ਦਾ ਵੀ ਬੜਾ ਰੁਤਬਾ ਹੁੰਦਾ ਹੈ। ਅੱਛਾ, ਦੁਆ ਤੇ ਸਾਰਿਆਂ ਦੀ ਹੀ ਲੈਣੀ ਚਾਹੀਦੀ ਹੈ, ਲੇਕਿਨ ਅਸੀਂ ਕਹਿੰਦੇ ਹਯਾਤੀ ਔਰ ਸਿਰਜਣਾ ਦਾ ਮਰਕਜ਼ ਜਦੋਂ ਔਰਤ ਹੈ ਜੀ, ਇਸ ਮੁਆਸ਼ਰੇ ਦੇ ਵਿੱਚ ਵੀ ਤੇ ਬਹੁਤ ਸਾਰੇ ਮਾਮਲਾਤ ਨੇ। ਅਸਲ ਗੱਲ ਵਿੱਚ ਅਸੀਂ ਇੱਥੇ ਵੇਖੋ, ਮੇਰੀ ਗੱਲ ਸੁਣੋ, ਇੱਥੇ ਜੋ ਮਕਾਮ ਅਸੀਂ ਮੰਨਦੇ ਹਾਂ, ਜ਼ੁਬਾਨੀ ਕਲਾਮੀ ਮੰਨਦੇ ਹਾਂ, ਕੀ ਅਮਲੀ ਤੌਰ ਤੇ ਅਸੀਂ ਉਹਨੂੰ ਉਹ ਮਕਾਮ ਦਿੰਦੇ ਹਾਂ? ਲੇਕਿਨ ਅੱਜ ਕੱਲ੍ਹ ਦੇ ਦੌਰ 'ਚ ਨਹੀਂ ਨਾ ਦਿੰਦੇ ਹੈਗਾ। ਦੌਰ ਤੁਸੀਂ ਦੇਖੋ ਨਾ ਕਿਹੋ ਜਿਹਾ ਹੈਗਾ। ਜਦੋਂ ਸਾਡੇ ਵਕਤਾਂ ਦੇ ਵਿੱਚ ਕਿ ਜਦੋਂ ਔਰਤ ਸ਼ਾਦੀशुदा ਹੁੰਦੀ ਸੀ ਕਿ ਆਪਣੇ ਗੇਟ ਦੇ ਸਾਹਮਣੇ ਹੀ ਨਹੀਂ ਸੀ ਬਹਿੰਦੀ। ਇਹ ਤਾਂ ਤੁਹਾਨੂੰ ਪਤਾ ਹੈ ਕਿ ਘੁੰਡ ਕੱਢ ਕੇ ਬਹਿੰਦੀ ਸੀ ਉਹ। ਤੇ ਉਹਦੀ ਵਜ੍ਹਾ ਉਹ ਕਿਉਂ ਬਹਿੰਦੀ ਸੀ? ਉਦੋਂ ਤਰਾਮ ਕੀਤਾ ਜਾਂਦਾ ਸੀ ਵੱਡਿਆਂ ਦਾ, ਉਦੋਂ ਬਜ਼ੁਰਗਾਂ ਦਾ ਤਰਾਮ ਕੀਤਾ ਜਾਂਦਾ ਸੀ ਕਿ ਮਸਲ ਸੋਹਰੇ ਸਾਹਮਣੇ ਨਹੀਂ ਬਹਿਣਾ। ਅੱਛਾ, ਟਾਈਮ ਇਹੋ ਜਿਹਾ ਨਹੀਂ, ਮੈਨੂੰ ਇੱਕ ਬੋਲੀ ਯਾਦ ਆ ਰਹੀ ਹੈ, ਫਿਰ ਕਿਤੇ ਸੁਣਾਵਾਂਗੇ। ਬਹੁਤ ਮਿਹਰਬਾਨੀ। ਬਾਕੀ ਮੈਂ ਇਹਨਾਂ ਦਾ ਇਤਫਾਕ ਨਹੀਂ ਕਰਦਾ ਮਿਰਜ਼ਾ ਸਾਹਿਬ ਦੀ ਗੱਲ ਨਾਲ। ਜੀ, ਠੀਕ ਹੈ ਜੀ, ਤੁਹਾਡੀ ਆਪਣੀ ਰਾਏ ਹੈ, ਔਰ ਜ਼ਰੂਰੀ ਨਹੀਂ ਤੁਸੀਂ ਸਾਡੇ ਨਾਲ ਵੀ ਇਤਫਾਕ ਨਹੀਂ ਕਰ ਸਕਦੇ, ਐਸੀ ਕੋਈ ਗੱਲ ਨਹੀਂ ਹੈ। ਨਹੀਂ, ਉਹ ਗੱਲ ਦੇਖੋ ਨਾ, ਤੁਸੀਂ ਭਾਵੇਂ ਠੀਕ ਹੈ ਪੜ੍ਹੇ ਲਿਖੇ, ਤੁਸੀਂ ਗੱਲ ਕਰ ਰਹੇ ਹੋ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਤੁਸੀਂ ਬੜਾ ਅੱਛਾ ਪ੍ਰੋਗਰਾਮ ਜੀ, ਬਹੁਤ ਮਿਹਰਬਾਨੀ ਜੀ, ਮਿਹਰਬਾਨੀ। ਗਲਤੀਆਂ ਵੀ ਇਨਸਾਨਾਂ ਕੋਲ ਹੁੰਦੀਆਂ ਨੇ। ਹਾਂ, ਤੇ ਸਾਡੇ ਕੋਲ ਅਗਰ ਗਲਤੀ ਹੋਵੇ ਤਾਂ ਤੁਸੀਂ ਆਨਰ ਦੱਸ ਸਕਦੇ ਹੋ। ਨਹੀਂ, ਕੋਈ ਐਸੀ ਗੱਲ ਨਹੀਂ। ਤੁਸੀਂ ਬੜੇ ਬੀਬੇ ਬੰਦੇ ਹੋ, ਬਹੁਤ ਮਿਹਰਬਾਨੀ। ਉਹ ਬੜਾ ਯਾਦ ਰੱਖਦੇ ਸਾਨੂੰ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਲਤੀਫ ਗੌਰੀ ਸਾਹਿਬ ਸਾਡੇ ਨਾਲ ਸਨ ਔਰ ਆਪਣੇ ਵਿਚਾਰ ਸਾਂਝੇ ਕਰਦੇ ਪਏ ਸਨ, ਉਹਨਾਂ ਦੇ ਖਿਆਲ ਦੇ ਮੁਤਾਬਿਕ ਨੇ, ਤੇ ਹਰ ਬੰਦੇ ਨੂੰ ਆਪਣੀ ਰਾਏ ਦਾ ਇਖਤਿਆਰ ਹੈ। ਬਿਲਕੁਲ ਜੀ। ਆਇਆਂ ਨੂੰ अस्सलाम वालेकुम जी। वालेकुम अस्सलाम। अपना नाम दसो? मुश्ताक बोल रहे हैं लाहौर से जी। मुश्ताक साहब, गल करो अज दे मौजू ते। जी, अज दे मौजू में सुन रहे हैं, बहुत प्यारा लग रहा है, बहुत डूंगा जी मौजू है। अच्छा, ओदे ते गल करो ना, कितना डूंगा? डूंगा तो बहुत ज्यादा है, मगर इससे गल है कि मकाम तो औरत तो बहुत ऊंचा है। अच्छा, मगर इब्तदा दे विच ना जिस तरह मर्द ਦੀ ਨਿਸਬਤ ਔਰਤ ਨੂੰ ਕਮ ਮਕਾਮ ਦਿੱਤਾ ਜਾਂਦਾ ਹੈ ਜੀ। ਨਹੀਂ, ਕਿਵੇਂ? ਇਹ ਮੈਨੂੰ ਦੱਸੋ, ਕਮ ਮਕਾਮ ਕਿਵੇਂ ਦਿੱਤਾ ਜਾਂਦਾ? ਹੁਣ ਇਬਤਦਾ ਦੇ ਵਿੱਚ ਇਸ ਤਰ੍ਹਾਂ ਆਦਮ ਅਲੈਹਿਸਲਾਮ ਪੈਦਾ ਹੋਏ, ਉਸ ਵਕਤ ਉਹਨਾਂ ਦੀ ਵਾਲਦਾ ਤਾਂ ਕੋਈ ਨਹੀਂ ਹੈ। ਅਮਾ ਹਵਾ ਅਲੈਹਿਸਲਾਮ ਉਹਨਾਂ ਦੀ ਬੀਵੀ ਦੀ ਸੂਰਤ ਵਿੱਚ ਉਹਨਾਂ ਨਾਲ ਜੀ, ਮਤਲਬ ਕਿ ਪਵੈਸਤ ਹੋਏ ਹਨ। ਹੁਣ ਉਸ ਸੂਰਤ ਵਿੱਚ ਇੱਕ ਮਰਦ ਔਰ
बीवी और खामन का रिश्ता है सी और रिश्ते दुनिया के उत्ते कोई नहीं है सर। अच्छा उस हिसाब किताब विच हुणे खामन और एक बीवी है जी ऑलरेडी बीवी दा मजाजी खुदा खामन है। अच्छा बीवी कोलों खामन का रुतबा बुलंद है। ਅੱਛਾ ਇਹਦੇ ਵਿੱਚ ਨਾ ਤੁਸੀਂ ਇੱਕ ਅਸੀਂ ਖਾਸ ਫਿਕਰ ਦੀ ਗੱਲ ਕਰਨੇ ਆ ਨਾ ਜੀ ਜੀ ਅਸੀਂ ਇੱਕ ਜਨਰਲੀ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਪ੍ਰੋਗਰਾਮ ਸੁਣਨ ਵਾਲੇ ਤੇ ਹਰ ਤਬਕੇ ਦਾ ਬੰਦਾ ਹੈ ਨਾ ਜੀ ਹਾਂ ਹਰ ਫਿਕਰ ਦਾ ਬੰਦਾ ਹੈ ਹਰ ਮਜ਼ਹਬ ਦਾ ਬੰਦਾ ਹੈ ਜੀ ਜੀ ਤੇ ਮੈਂ ਤੇ ਇਹੀ ਚਾਹਾਂਗਾ ਕਿ ਅਸੀਂ ਇੱਕ ਉਹਨੂੰ ਇੱਕ ਜਨਰਲੀ ਗੱਲ ਲਈਏ ਜੀ ਜੀ ਠੀਕ ਹੈ ਉਹਦੇ ਵਿੱਚ ਅਸੀਂ ਜਦੋਂ ਕਹਿੰਦੇ ਆ ਕਿ ਇੱਕ ਖਾਸ ਫਿਕਰ ਹੈ ਨਾ ਉਹਦੇ ਵਿੱਚ ਜਦੋਂ ਉਸ ਤੋਂ ਬਾਅਦ ਆ ਕੇ ਜਿੰਨੇ ਵੀ ਸਾਰੇ ਮਾਮਲਾਤ ਨੇ ਅੰਮਾ ਹਵਾ ਦੇ ਵਿੱਚੋਂ ਹੀ ਸਾਰੇ ਮਤਲਬ ਕਿ ਪੈਦਾ ਹੋਏ ਨੇ ਜੀ ਹਾਂ ਜੀ ਠੀਕ ਹੈ ਉਹਦੇ ਵਿੱਚ ਇਹ ਹੀ ਨਹੀਂ ਅਸੀਂ ਕਹਿੰਦੇ ਹਾਂ ਜੀ ਕਿ ਮਤਲਬ ਇਹ ਖਾਸ ਇੱਕ ਹੈ ਵੀ ਕਿਸ ਤਰ੍ਹਾਂ ਬੰਦੇ ਪੈਦਾ ਹੋਏ ਨੇ ਜਾਂ ਔਰਤਾਂ ਪੈਦਾ ਹੋਈਆਂ ਨੇ ਸਾਰਿਆਂ ਦਾ ਜਨਮ ਤੇ ਜਿਹੜਾ ਫਿਰ ਅੰਮਾ ਹਵਾ ਦੇ ਤੋਂ ਹੀ ਹੋਇਆ ਅਗਰ ਤੁਹਾਡੇ ਮਾਮਲੇ ਵਿੱਚੋਂ ਵੀ ਲੈ ਲਿਆ ਜਾਵੇ ਜੀ ਹਾਂ ਜੀ ਤੇ ਉਹ ਵੀ ਜਨਮਾਤਰੀ ਤੇ ਅੰਮਾ ਹਵਾ ਬਣਦੀ ਹੈ ਨਾ ਜੀ ਹਾਂ ਉਸ ਤੋਂ ਪਹਿਲੇ ਬਾਬੇ ਹੋਰੀ ਨਿਕਲੇ ਸਨ ਨਾ जी हाँ बिल्कुल ठीक है चलो ठीक हो गया बहुत मेहरबानी साडे सुनने वाले मौजू ਨੂੰ कुछ महदूद कर देता है हाँ जिंदे वास्ते रहो सलामत रहो ठीक जी बहुत मेहरबानी शुक्रिया और जिन्ने भी दोस्त ने वो सारे आके गल करनगे और एक ਅਸੀਂ ਸੁਣਨੇ ਜਨਾਬ ਸੁਣਾ ਜਾ ਗਾਉਣ ਤੇ ਉਸ ਤੋਂ ਬਾਅਦ ਆ ਕੇ ਗੱਲਬਾਤ ਅਸੀਂ ਜਾਰੀ ਰੱਖਾਂਗੇ ਔਰ ਮਤਲਬ ਮੈਨੂੰ ਤੇ ਪਰਤਣਾ ਨਹੀਂ ਜੀ ਆਂਦਾ ਕਿਉਂਕਿ ਮੈਂ ਤੇ ਕਿਤਾਬ ਨੂੰ ਹੀ ਪਰਤਦਾ ਹੁੰਦਾ ਜੀ ਮੈਂ ਤੇ ਨਾਲ ਹੀ ਰਹਿਣਾ ਤੋਂ ਪੰਜਾਬੀ ਕਲਾਸਿਕ ਟਾਈਮ ਔਰ ਅਸੀਂ ਜਨਾਬ ਤੁਹਾਡੇ ਨਾਲ ਅੱਜ ਗੱਲ ਕਰ ਰਹੇ ਹਾਂ ਮੇਰੇ ਸੱਜਣ ਨੇ ਕਿਹਾ ਡੂੰਗੀ ਜੀ ਤੇ ਵੇਖਨੇ ਕਿੰਨੀ ਕੁ ਡੂੰਗੀ ਹੈ जिस तन लग्या इश्क कमाल जिस तन लग्या इश्क कमाल नाचे बेसुर ते बेताल नाचे बेसुर ते बेताल जिस तन लग्या इश्क कमाल जिस तन लग्या इश्क कमाल तन लग्या इश्क कमाल जिस तन लग्या इश्क कमाल जिसने देश
कमाल जिस तन लग्या इश्क कमाल तन लग्या इश्क कमाल जिस तन लग्या इश्क कमाल। ਅਮਿਤੋਜ ਲਿਖਦੇ ਨੇ ਇਹ ਮਹਿਜ਼ ਇਤਫਾਕ ਦੀ ਬਾਤ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਦੋਵੇਂ ਇੱਕੋ ਮੁਲਕ ਵਿੱਚ ਪੈਦਾ ਹੋਏ ਤੇ ਇਹ ਵੀ ਮਹਿਜ਼ ਇਤਫਾਕ ਦੀ ਬਾਤ ਹੈ ਕਿ ਉਸ ਮੁਲਕ ਦੀ ਹਿੱਕ ਤੇ ਇੱਕ ਕੰਡਿਆਲੀ ਤਾਰ ਹੈ। ਮੈਂ ਸਰਹੱਦ ਦੇ ਆਰ ਹਾਂ, ਤੂੰ ਪਾਰ ਹੈ। ਮੈਂ ਤੁਹਾਡੀ ਆਪਣੀ ਜੱਸੀ ਸੰਘਾ, ਤੁਸੀਂ ਸੁਣ ਰਹੇ ਹੋ ਰੱਬ ਦਾ ਰੇਡੀਓ, ਸਭ ਦਾ ਰੇਡੀਓ। ਜੋ ਰੱਬ ਦਾ ਉਹ ਸਭ ਦਾ ਇਸੇ ਲਈ ਤੇ ਰੱਬ ਦਾ ਰੇਡੀਓ ਸਭ ਦਾ ਰੇਡੀਓ ਸੁਣਦੇ ਰਹੋ। ਸੁਪਨੇ ਦੇ ਵਿੱਚ ਸੁਪਨਾ ਵੇਖ ਕੇ ਡਰ ਗਿਆ ਸਾਂ, ਅੱਜ ਰਾਤੀ ਮੈਂ ਮਰ ਗਿਆ ਸਾਂ। ਵੇਖਨੇ ਆ ਸਾਡੇ ਨਾਲ ਕੌਣ ਹੈ ਜੀ। अस्सलाम वालेकुम। हेलो अस्सलाम वालेकुम जी। हाँ जी वालेकुम अस्सलाम। हाँ जी, की हाल है, ठीक हो? हाँ जी ठीक ठाक जी। कौन गल कर रहे हैं? मैं समीना बोल रही हूँ। अच्छा समीना जी, जी आया नु ते अज दे मौजू ते की कहोगे तुसी? हाँ जी, तुसी मौजू बहुत संजीदा बड़ा रखा, सोच के सोच समझ के गल करनी चाहिए। जाहिर है मेरे ख्याल है कि मौजू कोई भी होवे सोच समझ के करनी चाहिए। हाँ जी जी जी। तुसी पूछ रहे हो कि नेचर दे बारे जी। नेचर दी तहलीक तुसी कह रहे हो कि मोनस है। मोनस है, बिल्कुल ए गल ए असल विच गल करना चाह रहे हैं। हाँ जी। ते एदे विच कोई शक नहीं और बिल्कुल तुसी बजा फरमा रहे हो कि नेचर दी तहलीक मोनस है। लेकिन मैं चाहूंगी कि जो तहलीक है ना वो मुज़क्कर तो बगैर नामुमकिन है। अच्छा। हाँ ठीक है, और इस वास्ते दोनों एक लाज़िम और मज़लूम है एक दूसरे। ते कुदरत दा मुज़क्कर कौन है? कुदरत दा मुज़क्कर ते देखिया जैसे शुरू तो जो तहलीक है कुदरत खुदा ने की है ना, और साडे वास्ते अमली नमूना भी दिता है, और हुजूर पाक सल्लल्लाहु अलैहि वसल्लम ने दिता है, ठीक है ना। अच्छा एक गल समीना जी ਅਸੀਂ ਥੋੜਾ ਜਿਹਾ ਨਾ ਅਸੀਂ ਜਦੋਂ ਇੱਕ ਆਪਣੇ ਨਜ਼ਰੀਏ ਵਿੱਚ ਜਾਂ ਆਪਣੇ ਜਿਹੜਾ ਸਾਡਾ ਹੁੰਦਾ ਹੈ ਨਾ ਉਹਦੇ ਚਲੇ ਜਾਂਦੇ ਨੇ, ਅਸੀਂ ਆਪਣੇ ਆਪ ਨੂੰ ਇੱਕ ਮਹਦੂਦ ਜਿਹਾ ਕਰ ਲੈਂਦੇ ਆ। पूरी कायनात है ना, पूरी इंसानियत है, ठीक है, पूरी दुनिया में औरतां भी ने, पूरी दुनिया की धरती भी है, नेचर पूरी दुनिया वास्ते है। कुदरत खास लोगों वास्ते तो नहीं, कुदरत सब वास्ते है ना। हाँ, मैं यही गल कर रहा कि जदों एक धरती है, धरती मां है ना, ਉਹਦਾ मुज़क्कर की है, ਉਹ ਤੇ ਦਿੰਦੀ ਹੈ ਨਾ, ਸਾਨੂੰ ਜਨਮ ਦਿੰਦੀ ਹੈ ਨਾ, ਫਸਲਾਂ, ਦਰਖਤ, ਪਾਣੀ ਦੇ ਚਸ਼ਮੇ, ठीक है, इन्ना कुछ सानू दिंदी है वो। ते जे तुहाडे मैं सवाल या तुहाडे जवाब दे विच मैं सवाल कर रहा कि वो उन्हां दा मुज़क्कर की है? खुदा दी ज़ात है। अच्छा, ओदा मुज़क्कर खुदा दी ज़ात है। अच्छा, ये तो मेरे ख्याल है कि गल ओ जिवें तुसीं कहा सी, ये मेरे ख्याल बगैर सोचे तुसीं जवाब देता है।
ਅੱਛਾ ਕਿਉਂਕਿ ਮੁਜ਼ੱਕਰ ਕਹਿੰਦੇ ਨੇ ਖੁਦਾ ਦਾ ਨਾ ਕੋਈ ਪੁੱਤਰ ਨਾ ਕੋਈ ਧੀ, ਹਾਂ ਠੀਕ ਹੈ, ਉਹਦਾ ਕੁਝ ਨਹੀਂ ਹੈ। ਤੁਸੀਂ ਕਿਸੇ ਨਾਲ ਫਿਰ ਉਹਨੂੰ ਮੋਨਸ ਦੇ ਨਾਲ ਕਿਵੇਂ ਜੋੜ ਸਕਦੇ ਹੋ? ਹਾਂ ਇਹ ਤਾਂ ਮੈਂ ਗਲਤ ਕਿਹਾ। ਹਾਏ ਠੀਕ ਹੈ ਤਸਲੀਮ ਕਰ ਲਿਆ। ਹਾਂ ਤੇ ਮੈਂ ਇਹੀ ਵੇਖੋ ਇਸ ਤਰ੍ਹਾਂ ਜਿਹੜੀ ਗੱਲ ਹੈ ਨਾ, ਉਸ ਟੁਰਦੇ ਸਟੈਪ ਬਾਈ ਸਟੈਪ ਥੋੜਾ ਜਿਹਾ ਆਵਾਂਗੇ ਨਾ ਅੱਗੇ। ਉਹ ਕੋਸ਼ਿਸ਼ ਕਰਨੇ ਆ ਕਿ ਮਤਲਬ ਇਸ ਗੱਲ ਨੂੰ ਥੋੜਾ ਜਿਹਾ ਨਾ ਜਿੰਨਾ ਕਿ ਅਸੀਂ ਥੋੜਾ ਬਹੁਤਾ ਖੋਲ ਸਕਨੇ ਆ ਜੀ। ਅਸਲ 'ਚ ਨਾ ਮੌਜੂ ਨੂੰ ਮਹਦੂਦ ਕਰ ਦਿੱਤਾ ਨਾ ਲਿਸਨਰ ਨੇ। ਹਾਂ ਮੇਰੇ ਕੋਲ ਬਹੁਤ ਸਾਰੇ ਤੁਹਾਡੇ ਤੋਂ ਪਹਿਲੇ ਜਿਹੜੇ ਆਏ ਨਾ ਮੇਰੇ ਕਾਲਰ, ਜਿਨੇ ਪਿਆਰੇ ਕਾਲਰ ਆਏ ਨੇ, ਉਹਨਾਂ ਨੇ ਕਿਹਾ ਜੀ ਮਾਂ ਦੇ ਪੈਰਾਂ ਥੱਲੇ ਜਿੰਨਤ ਤੇ ਵੀ ਧਰਤੀ ਵੀ ਤੇ ਮਾਂ ਹੈ ਨਾ। ਹਾਂਜੀ ਨੇਚਰ ਵੀ ਜਿਹੜੀ ਹੈ ਉਹ ਤੇ ਪੂਰੀ ਸਿਰਜਣਾ ਹੈ ਨਾ, ਪੂਰੀ ਕਾਇਨਾਤ ਦੇ ਵਿੱਚ ਹੈ ਨਾ। ਜੀ ਬਿਲਕੁਲ। ਜਿਹੜੀ ਕੁਦਰਤ ਹੈ ਜਿਹਦੇ ਅਸੀਂ ਕਹਿੰਦੇ ਕੁਦਰਤ ਦੇ ਤਾਬੇ ਹਾਂ ਅਸੀਂ ਸਾਰੇ, ਹੈ ਵਾ ਨਾ। ਅਸੀਂ ਕਹਿੰਦੇ ਆ ਤੇ ਕੁਦਰਤ ਵੱਲੋਂ ਹੋ ਗਿਆ। ਹਾਂ ਕਹਿ ਦਿੰਦੇ ਆ ਨਾ। ਹਾਂਜੀ ਇਹ ਬੜੀ ਗੱਲ ਜੀ। ਮੈਂ ਕਿਹਾ ਸੀ ਬਲਾਸਟਿੰਗ ਹੈ ਜ਼ਰਾ। ਮੈਂ ਤਾਂ ਕਿਹਾ ਸੀ ਕਿ ਮੈਂ ਨਾ ਸੋਚਿਆ। ਚਲੋ ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ। ਤੁਹਾਡੀ ਕਾਲ ਦੇ ਬਹਾਨੇ ਗੱਲ ਥੋੜੀ ਜਿਹੀ ਖੁੱਲੀ ਹੈ, ਠੀਕ ਹੈ। ਐਸਾ ਕੋਈ ਕਾਲਰ ਨਹੀਂ ਸੀ ਆ ਰਿਹਾ ਜਿਹਦੀ ਮਤਲਬ ਗੱਲ ਖੁੱਲ ਸਕਦੀ ਜੀ, ਅੱਗੇ ਜਾ ਸਕਦੀ, ਠੀਕ ਹੈ ਨਾ। ਹਾਂਜੀ ਸਲਾਮਤ ਰਹੋ, ਜਿਉਂਦੇ ਵਾਸਤੇ ਰਹੋ। ओके अल्लाह हाफिज। पंजाबी क्लासिक टाइम यूसुफ पंजाबी यार ਤੇ ਗੁਲਾਮ ਸ਼ਬੀਰ ਆਸਮ और गल अज हो रही है जनाब मोनस बड़ी डूंघी ते मजदूर करदे जा रहे हैं जी। सो बहुत मोहब्बत सुनने वालियां दी ਇਹਦੇ ਤੇ ਗੱਲ ਕਰ ਰਹੇ ਨੇ ਜੀ। ਆਇਆਂ अस्सलाम वालेकुम अस्सलाम सर, क्या हाल चाल है जी? अल्लाह दा एहसान जी, सब ठीक ठाक है अच्छा जी। गल करो, ਆਪਾਂ ਮੌਜੂ ਤੇ ਗੱਲ ਕਰੀਏ। ਆਪਣਾ ਨਾਮ ਦੱਸੋ ਪਹਿਲੇ ਤੁਸੀਂ। जी सर, मैं असलम बोल रहा हूँ लाहौर से। ਅੱਛਾ ਅਸਲਮ ਲਾਹੌਰ ਤੋਂ ਗੱਲ ਕਰ ਰਹੇ ਨੇ। ਤੇ ਅਸਲਮ ਜੀ ਤੁਸੀਂ ਲਾਹੌਰ ਤੋਂ ਗੱਲ ਵੀ ਕਰ ਰਹੇ ਹੋ, ਪ੍ਰੋਗਰਾਮ ਵੀ ਸੁਣ ਰਹੇ ਹੋ, ਤੇ ਮੇਰੀ ਗੱਲ ਵੀ ਤੁਸੀਂ ਸੁਣੀ ਹੋਏਗੀ ਕਿ ਅੱਜ ਅਸੀਂ ਮੌਜੂ ਤੇ ਸਿਰਫ ਗੱਲ ਕਰਨੀ ਹੈ। ਮੌਜੂ ਤੇ ਗੱਲ ਕਰੋ ਜੀ। जी जी ਕੀ ਕਰੋਗੇ? सर, मैंने आपका प्रॉब्लम सुना नहीं है फर्स्ट टाइम। ਅੱਛਾ ਚਲੋ ਕੋਈ ਗੱਲ ਨਹੀਂ, ਤੁਹਾਡੀ ਗੱਲ ਹੋ ਗਈ। ਜਿਉਂਦੇ ਵਾਸਤੇ ਰਹੋ। ਹਾਂ ਠੀਕ ਹੈ, ਫਿਰ ਸੁਣ ਕੇ ਕਰਨਾ ਤੁਸੀਂ। ਰੱਬ ਰੱਖਾ। ਅੱਲਾਹ ਹਾਫਿਜ਼ ਜੀ। ਵੇਖੋ ਤੁਸੀਂ ਪ੍ਰੋਗਰਾਮ ਸੁਣੋਗੇ ਨਾ, ਹੁਣ ਆਪਾਂ ਦੱਸਣ ਤੇ ਕੋਈ 2 ਮਿੰਟ ਲਾਵਾਂਗੇ ਤੇ ਫਿਰ ਇਸ ਤਰ੍ਹਾਂ ਨਹੀਂ। ਅਗਲੇ ਬੰਦੇ ਮੌਜੂ ਦਾ ਬੜਾ ਪਸਾਰ ਹੈਗਾ ਤੇ ਫਿਰ 1 ਮਿੰਟ ਚੜਨਾ ਕੋਈ ਸੱਜਣ ਜਿਹੜੇ मुझको कॉल मिली है तो 10 बजे। ਅੱਛਾ ਹੁਣ ਤੁਸੀਂ ਉਸ ਅਗਰ ਮੌਜੂ ਤੇ ਗੱਲ ਕਰਨਾ ਚਾਹੁੰਦੇ ਹੋ ਦੱਸੋ। ਕੁਦਰਤ ਦੇ ਵਿੱਚ ਜਿਹੜਾ ਨੇਚਰ ਜਿਹੜੀ ਹੈ ਉਹ ਜਨਮ ਦੇਣ ਵਾਲੀ ਹੈ, ਠੀਕ ਹੈ। ਮੋਨਸ ਹੈ। अच्छा ਮੋਨਸ ਕਿਹਨੂੰ ਕਹਿੰਦੇ ਨੇ? सर, मैंने पढ़ा नहीं ਤੇ ਬਸ ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਠੀਕ ਹੈ। ਅੱਲਾਹ ਹਾਫਿਜ਼, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਲਓ ਜੀ, ਸਾਡੇ ਨਾਲ ਮੇਰੀ ਬੇਨਤੀ ਮਿੰਤ ਜਿਹੜੀ ਹੈ ਉਹ ਜਿਉਂਦੇ ਵਾਸਤੇ ਰਹਿਣ ਸੱਜਣ ਪਿਆਰੇ। ਇਹਨਾਂ ਦੇ ਨਾਲ ਹੀ ਬਹਾਰਾਂ ਨੇ। ਜੀ ਆਇਆਂ ਨੂੰ ਜੀ। ਜੀ ਵਾਲੇਕੁਮ अस्सलाम। जरा ਉੱਚੀ ਬੋਲਣਾ ਤੁਸੀਂ। ਅਗਰ ਹੈਂਡ ਫ੍ਰੀ ਤੋਂ ਗੱਲ ਕਰ ਰਹੇ ਹੋ ਤੇ ਜ਼ਰਾ ਲਾ ਕੇ ਮੋਬਾਈਲ ਤੋਂ ਡਾਇਰੈਕਟ ਗੱਲ ਕਰੋ ਜੀ। ਧਿਆਨ ਨਾਲ ਗੱਲ ਕਰੋ ਜੀ। ਜੀ ਆਪਣਾ ਨਾਮ ਦੱਸੋ। आवाज आ रही ਜੀ ਆ ਰਹੀ। ਹੁਣ ਨਾਮ ਦੱਸੋ ਆਪਣਾ। ਜੀ ਨਿਆਜ਼ ਨਜਮੀ ਸਾਹਿਬ ਗੱਲ ਕਰ ਰਹੇ ਨੇ। ਵਾਹ ਵਾਹ ਜੀ ਆਇਆਂ ਨੂੰ ਨਜਮੀ ਸਾਹਿਬ। ਔਰ ਅੱਜ ਦੇ ਮੌਜੂ ਤੇ ਲੱਗਦਾ ਹੈ ਕਿ ਤੁਸੀਂ ਫੁੱਲ ਤਿਆਰੀ ਨਾਲ ਗੱਲ ਅੱਜ ਕਰੋਗੇ। ਤੇ ਵਰਸਣਗੇ ਜੀ। ਜੀ ਵਾਲੇਕੁਮ अस्सलाम ਸਾਰਿਆਂ ਨੂੰ। ਲੇਕਿਨ ਤੁਹਾਡੀ ਆਵਾਜ਼ ਅਜੇ ਵੀ ਪੂਰੀ ਤਰ੍ਹਾਂ ਨਹੀਂ ਜੇ ਆ ਰਹੀ। मसला है, मैं दोबारा कर लूंगा। ਨਹੀਂ ਤੁਸੀਂ ਬੋਲੋ ਤੁਸੀਂ। ਤੁਸੀਂ ਹੈਂਡ ਫ੍ਰੀ ਤੋਂ ਤੇ ਨਹੀਂ ਗੱਲ ਕਰ ਰਹੇ? नहीं नहीं ਅੱਛਾ ਡਾਇਰੈਕਟ ਕਰ ਰਹੇ ਹੋ। ਚਲੋ ਗੱਲ ਕਰੋ ਤੁਸੀਂ। गला तो बहुत क्या हो रही है ना, ਹਾਂ लेकिन मैंने मेरी अपनी आवाज नहीं आ रही। ਅੱਛਾ ਠੀਕ ਹੋ ਗਿਆ। ਤੁਸੀਂ ਦੁਬਾਰਾ ਕਰ ਲਓ। ਮੇਰੇ ਖਿਆਲ ਨਜਮੀ ਸਾਹਿਬ ਦੁਬਾਰਾ ਕਰ ਲਓ। ਦੁਬਾਰਾ ਕਰ ਲਓ। ਬਹੁਤ ਮਿਹਰਬਾਨੀ। ਸਾਡੇ ਨਾਲ ਬਹੁਤ ਪਿਆਰੇ ਕਾਲਰ ਜਿਹੜੇ ਨੇ ਨਿਆਜ਼ ਨਜਮੀ ਸਾਹਿਬ, ਬਹੁਤ ਪਿਆਰੇ ਬੜੇ ਦੋਸਤ ਸਿਆਣੇ ਨੇ ਜੀ ਨੇ ਜੀ। ਔਰ ਉਮੀਦ ਹੈ ਕਿ ਦੁਬਾਰਾ ਉਹਨਾਂ ਦੀ ਕਾਲ ਮਿਲ ਜਾਏਗੀ। ਜੀ ਜੀ ਆਇਆਂ ਨੂੰ। अस्सलाम वालेकुम। ਵਾਲੇਕੁਮ अस्सलाम। खालिद बैटर्स कर रहे हैं सर। ਜੀ ਆਇਆਂ ਨੂੰ। ਬਿਸਮਿल्लाह ਜੀ। WhatsApp ਬਿਸਮਿल्लाह ਜੀ ਆਇਆਂ ਨੂੰ। ਤੇ ਮੌਜੂ ਤੇ ਗੱਲ। हाँ जी जी बिल्कुल बिल्कुल जी, कोई इधर उधर नहीं, सीधा डायरेक्ट टू द पॉइंट जी। बहुत मेहरबानी, थैंक यू। बहुत शुक्रिया जनाब। माशाल्लाह बहुत वसी ਜਿਹਦੇ ਤੇ ਮਤਲਬ ਕਾਫੀ ਤੁਸੀਂ ਅਗਰ ਚਾਹੋ ਤਾਂ ਪੂਰਾ ਪ੍ਰੋਗਰਾਮ ਸਿਰਫ ਇਹਦੇ ਤੇ ਕਰ ਸਕਦੇ ਹੋ। ਹਾਂ ਸੱਚ ਜਿਉਂਦੇ ਰਹੋ, ਸਲਾਮਤ ਰਹੋ। ਮਿਹਰਬਾਨੀ ਤਰਸਾ ਨਹੀਂ ਕਰਨਾ, ਜ਼ਰਾ ਮੌਜੂ ਤੇ ਗੱਲ ਕਰੋ। ਗੁਜ਼ਾਰਿਸ਼ ਜੀ ਜੀ। ਕਰਨਾ ਕਿ ਔਰਤ ਦੇ ਮੁਖਤਲਿਫ ਰੂਪ ਵਿੱਚ ਔਰਤ ਨੂੰ ਜਿੰਨੀ ਪ੍ਰੋਟੈਕਸ਼ਨ ਇਸਲਾਮ ਦਿੰਦਾ ਨਾ ਸ਼ਾਇਦ ਹੀ ਕੋਈ ਦੀਨ ਦਿੰਦਾ ਦੁਨੀਆ ਵਿੱਚ। ਠੀਕ ਹੈ ਠੀਕ ਹੈ ਠੀਕ ਹੈ ਜਨਾਬ ਜੀ। ਮਗਰ ਐਜ਼ ਅ ਮਾਂ ਦੇਖ ਲਓ ਹੁਣ 75 ਉਹਨੂੰ ਆਕੇ ਤੇ 25 ਵਾਲਿਦ ਨੂੰ ਆਕੇ। ਠੀਕ ਹੈ ਜੀ। 75 ਜੀ ਜੀ 25% ਦਾ ਮਤਲਬ ਹਾਂ ਤਿੰਨ ਗੁਣਾ ਜਿਹੜਾ ਹੈ ਉਹ। ਜੀ ਜੀ ਜੀ। ਮਗਰ ਉਹ ਕੋਈ ਔਰਤ ਦੇ ਮੁਤਲਕ ਹੈ ਕਿ ਅਗਰ ਮੈਂ
ਸਜਦਾ ਮੇਰੇ ਅੱਲਾ ਤੋਂ ਇਲਾਵਾ ਕਿਸੇ ਨੂੰ ਜਾਇਜ਼ ਹੁੰਦਾ ਤੇ ਕੋਈ ਔਰਤ ਉਧਰ ਨੂੰ ਕਰਦੀ, ਮਗਰ ਇੱਕ ਸਟੇਜ ਸਿਰਫ ਮਾਂ ਦੀ, ਬਾਕੀ ਭੈਣ ਦਾ ਇੱਕ ਅਲੱਗਾ। ਅੱਛਾ ਮਾਸ਼ਾਅੱਲਾ ਤੁਸੀਂ ਬਹੁਤ ਸੋਹਣੀ ਗੱਲ ਕਰ ਸਕਦੇ ਹੋ, ਲੇਕਿਨ ਮੈਂ ਚਾਹ ਰਿਹਾ ਕਿ ਅਸੀਂ ਇਹਨੂੰ ਥੋੜਾ ਮਹਦੂਦ ਨਾ ਇਹਨੂੰ ਥੋੜਾ ਇਹਦੇ ਤੋਂ ਨਿਕਲੀਏ ਕਿ ਨੇਚਰ ਜਿਹੜੀ ਹੈ, ਮੈਂ ਗੱਲ ਕਰ ਰਿਹਾ ਨੇਚਰ ਅਸੀਂ ਔਰਤ ਨੂੰ ਛੱਡ ਦਿੰਨੇ ਆ, ਔਰਤ ਇੱਕ ਮਤਲਬ ਅਸੀਂ ਜਾਨਦਾਰਾਂ ਵਿੱਚੋਂ ਇੱਕ ਸਾਈਡ ਤੇ ਆ ਜਾਂਦੇ ਆ ਜੀ, ਠੀਕ ਹੈ। ਅਸੀਂ ਕਹਿ ਦਿੰਨੇ ਆ ਕਿ ਕੁਦਰਤ ਵੀ ਜਿਹੜੀ ਹੈ ਮੁਅੰਨਸ ਹੈ ਜੀ, ਧਰਤੀ ਵੀ ਮੁਅੰਨਸ ਹੈ, ਫਿਤਰਤ ਮੁਅੰਨਸ ਹੈ ਜੀ। ਅੱਛਾ, ਇਹ ਸਾਰੀਆਂ ਜਿੰਨੀਆਂ ਵੀ ਨੇ ਅਸੀਂ ਕਹਿੰਦੇ ਕਿ ਕੁਦਰਤ ਤੋਂ ਵੱਡੀ ਚੀਜ਼ ਕੋਈ ਹੈ ਨਹੀਂ? ਕੋਈ ਨਹੀਂ, ਠੀਕ ਹੈ ਜੀ। ਮਤਲਬ ਅਸੀਂ ਕਹਿੰਦੇ ਨਾ ਕੁਦਰਤ ਜਿਹੜੀ ਹੈ, ਕੁਦਰਤ ਉਹਨੂੰ ਕਹਿੰਦਾ ਜਿਹਦੇ ਇਖਤਿਆਰਾਤ ਹੋਣ। ਜੀ ਜੀ ਬਿਲਕੁਲ, ਸਭ ਕੁਝ ਕਰਨਾ ਉਹ ਮੁਅੰਨਸ ਹੈ ਜੀ। ਅੱਛਾ, ਇਹਦੇ ਤੇ ਅਸੀਂ ਜ਼ਰਾ ਗੱਲ ਕਰੀਏ ਕਿ ਇੰਨੇ ਇਖਤਿਆਰਾਤ ਹੁੰਦਿਆਂ ਹੋਇਆਂ ਵੀ ਮੁਅੰਨਸ ਜਿਹੜੀ ਹੈ ਉਹ ਬੇਇਖਤਿਆਰ ਕਿਉਂ ਹੈ? ਸਰ ਗੁਜ਼ਾਰਿਸ਼ ਹੈ ਜੀ ਕਿ ਹੁਣ ਇਹ ਕੁਝ ਚੀਜ਼ਾਂ ਨੇ ਐਸੀਆਂ ਜਿਹਨੂੰ ਅਸੀਂ ਮੁਅੰਨਸ ਦਾ ਮੁਜ਼ੱਕਰ ਅਸੀਂ ਲੱਭ ਸਕਨੇ ਆ ਜੀ, ਠੀਕ ਹੈ ਮਤਲਬ ਕੁਝ ਹੀ ਐਸੀਆਂ ਨੇ ਵੀ ਕ੍ਰੀਏਸ਼ਨ ਹੀ ਜਿਹੜੀ ਹੈ ਡਾਇਰੈਕਟ ਅੱਲਾ ਦੀ ਹੈ, ਤੇ ਬੰਦਾ ਵੀ ਹੈ ਮਗਰ ਉਹਦੀ ਉਹਨੇ ਮੁਜ਼ੱਕਰ ਪੈਦਾ ਕਰ ਦਿੱਤਾ। ਹਾਂ, ਠੀਕ ਹੈ ਜੀ। ਤੇ ਜਿਹੜੀਆਂ ਚੀਜ਼ਾਂ ਹੈ ਹੀ ਡਾਇਰੈਕਟ ਹੀ ਉਹਦੀਆਂ ਮਤਲਬ ਕ੍ਰੀਏਸ਼ਨ ਹੈ, ਮਸਲਨ ਜ਼ਮੀਨ ਹੈ, ਜ਼ਮੀਨ ਉਹਨੇ ਕਿਸੇ ਮਰਦ ਤੋਂ ਪੈਦਾ ਨਹੀਂ ਆ, ਉਹਦੇ 'ਚ ਕੋਈ ਜ਼ਰੂਰਤ ਨਹੀਂ ਹੈ ਕਿਸੇ ਨੂੰ, ਜਿਵੇਂ ਇਨਸਾਨ ਦੀ ਤਖਲੀਕੀ ਹੈ ਜ਼ਤੀਸਾ ਦੇ ਮਰਦ ਇਨਵੋਲਵ, ਠੀਕ ਹੈ ਜਨਾਬ। ਤੇ ਇਹਦੇ ਲਈ ਤਖਲੀਕ ਲਈ, ਜ਼ਮੀਨ ਲਈ ਜਾਂ ਫਸਲਾਂ ਲਈ ਜਾਂ ਕੁਦਰਤ ਲਈ ਉਹਦੀ ਜ਼ਾਤ ਤੋਂ ਇਲਾਵਾ ਕਿਸੇ ਹੋਰ ਦਾ ਦਖਲ ਨਹੀਂ ਹੈਗਾ। ਹੈਲੋ ਜੀ ਸੁਣ ਰਹੇ ਹਾਂ WhatsApp ਤੁਹਾਡੀ ਗੱਲ ਸੁਣ ਰਹੇ ਹਾਂ ਜੀ। तो गुजारिश है ये कि ਉਹਦਾ ਮੁਜ਼ੱਕਰ ਹੁਣ ਤੁਸੀਂ ਸਮਝ ਲਓ ਕਿ ਮੈਂ ਤੇ ਨਹੀਂ ਇਹਦਾ ਜਵਾਬ ਦੇ ਸਕਦਾ। ਮੈਂ ਤੇ ਇਹੋ ਅਰਜ਼ ਕਰਾਂਗਾ ਕਿ ਜਿਹੜੀ ਅੱਲਾਹ ਤਾਲਾ ਨੇ ਜਿਹੜੀਆਂ ਚੀਜ਼ਾਂ ਭੇਜੀਆਂ ਨੇ, ਜਿਹੜੀਆਂ ਦੁਨੀਆ ਦੇ ਉੱਤੇ ਮਤਲਬ ਜ਼ਾਹਿਰੀ ਸ਼ਕਲ ਤੇ ਉਹਦਾ ਮੁਜ਼ੱਕਰ ਮੋਨਸ ਅਸੀਂ ਕਰ ਸਕਦੇ ਹਾਂ, ਤੇ ਜਿਹੜੀਆਂ ਡਾਇਰੈਕਟ ਉਹਦੀ ਕ੍ਰੀਏਸ਼ਨ ਨੇ ਜਿਹਦੇ ਵਿੱਚ ਕਿਸੇ ਦਾ ਅਮਲ ਦਖਲ ਨਹੀਂ, ਉਹਦੀ ਅਸੀਂ ਮੁਜ਼ੱਕਰ ਕਿੱਥੋਂ ਤੁਹਾਨੂੰ ਪੇਸ਼ ਕਰ ਸਕਦੇ ਹਾਂ ਸਰ? ਅੱਛਾ, ਇਹ ਵੀ ਕਿ ਮੇਰੀ ਗੱਲ ਸੁਣੋ, ਸੱਚ ਮੁਜ਼ੱਕਰ ਬਾਰੇ ਪੁੱਛਿਆ ਨਹੀਂ ਨਾ ਜਾ ਰਿਹਾ। ਇੱਕ ਇਹ ਵੀ ਕਿ ਮਤਲਬ ਦੋ ਹਸਤੀਆਂ ਜਿਹੜੀਆਂ ਨੇ ਉਹ ਅਸੀਂ ਕਹਿੰਦੇ ਨਾ ਬਗੈਰ ਬਾਪ ਤੋਂ ਨੇ। जी जी, हजरत आदम अलैहिस्सलाम ते हजरत ईसा अलैहिस्सलाम जी जी, ठीक है ना जनाब। ते असल विच एक जन्म जिहड़ा है, एक कुदरत नेचर जिहड़ी है, जिते ਅਸੀਂ ਥੋੜਾ ਜਿਹਾ ਇਸ ਗੱਲ ਨੂੰ ਖੋਲੀਏ ਤੇ ਅਸੀਂ ਕਹਿੰਦੇ ਹਾਂ ਕਿ ਜਨਾਬ ਇੱਕ ਕੁਦਰਤ ਜਿਹੜੀ ਹੈ ਵੇ, ਸੱਚੇ ਸਾਈਂ ਦਾ ਜਿਹੜਾ ਹੈ ਵੇ ਸਾਰਾ ਨਿਜ਼ਾਮ ਜੀ, ਅਸੀਂ ਉਹਨੂੰ ਕੁਦਰਤ ਹੀ ਤੇ ਕਹਿੰਦੇ ਆ ਜੀ, ਠੀਕ ਹੈ ਨਾ। ਸੋ ਉਹਦੇ ਵਿੱਚ ਅਸੀਂ ਅਗਰ ਹੋਰ ਪਿਛਾਂ ਜਾਂਦੇ ਆ ਜ਼ਰਾ, ਅਸੀਂ ਸਾਰੀਆਂ ਚੀਜ਼ਾਂ ਤੋਂ ਇੱਕ ਸਾਈਡ ਤੇ ਹੋ ਜਾਂਦੇ ਆ, ਅਸੀਂ ਸਿਰਫ ਐਜ਼ ਏ ਬੀਇੰਗ ਏ ਹਿਊਮਨ, ਠੀਕ ਹੈ ਨਾ, ਅਸੀਂ ਗੱਲ ਕਰਨੇ ਆ ਕਿ ਜੀ ਅਸੀਂ ਇਸ ਟਾਈਮ ਸਿਰਫ ਐਜ਼ ਏ ਇਨਸਾਨ ਗੱਲ ਕਰ ਰਹੇ ਆ ਜੀ, ਤੇ ਅਸੀਂ ਸਾਇੰਸ ਤੇ ਵੀ ਅਗਰ ਚਲੇ ਜਾਂਦੇ ਆ ਜੀ, ਤੇ ਸਾਇੰਸ ਵੀ ਇਹੀ ਦੱਸਦੀ ਹੈ ਕਿ ਕ੍ਰੀਏਸ਼ਨ ਜਿਹੜੀ ਹੈ, ਜਿਹੜੀ ਕ੍ਰੀਏਟੀਵਿਟੀ ਹੈ, ਜਿਹੜੀ ਜ਼ਿੰਦਗੀ ਨੂੰ ਜਨਮ ਦੇਣ ਦੀ ਜਿਹੜੀ ਤਾਕਤ ਹੈ ਜੀ, ਉਹ ਫੀਮੇਲ ਦੇ ਕੋਲ ਰੱਖੀ ਗਈ ਹੈ ਜੀ, ਠੀਕ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਜਿੰਨੀਆਂ ਵੀ ਹਸਤੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਅਸੀਂ ਬਹੁਤ ਸਾਰੀਆਂ ਹਸਤੀਆਂ ਐਸੀਆਂ ਵੀ ਨੇ ਕਾਦਰੁਲ ਕੁਦਰਤ, ਜਿਹਨੂੰ ਤੁਸੀਂ ਕਿ ਉਹ ਕੁਦਰਤ ਦੇ ਉੱਤੇ ਵੀ ਥੋੜਾ ਜਿਹਾ ਉਹਨਾਂ ਨੂੰ ਹੈ, ਉਹ ਵੀ ਤੇ ਔਰਤ ਨੇ ਹੀ ਜਨਮ ਦਿੱਤੀਆਂ ਨਾ। ਹਾਂਜੀ ਬਿਲਕੁਲ ਬਿਲਕੁਲ, ਠੀਕ ਹੈ। ਸੋ ਅਸੀਂ ਮੇਰੇ ਖਿਆਲ ਨੂੰ ਮਜ਼ੀਦ ਅੱਗੇ ਕਿਸੇ ਸੱਜਣ ਨੂੰ ਹੋਰ ਵੀ ਕਹਿੰਦੇ ਹਾਂ, ਸ਼ਾਇਦ ਕੋਈ ਨਵਾਂ ਰੰਗ ਕੱਢੇ ਇਹਦਾ। जी बिल्कुल, ठीक है, मुमकिन है। की ख्याल है बच्चा? ठीक, हाँ। गुजारिश है कि मैं औरत नूं यानी कि ऐ नहीं कर रहे कोई शान घटा रहा था जी 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 जी, मैं गुजारिश है कर रहा था कि ਅਸੀਂ औरत ਨੂੰ ਮੁਕੱयद कर ਦਿੱਤਾ है। हाँ, औरत ਨੂੰ मतलब जो ਸਾਡੇ ਇਸਲਾਮ ਨੇ ਕਿ ਅਸੀਂ ਉਸ ਤੋਂ ਬਹੁਤ ਹਟ ਗਏ ਹਾਂ। जी बिल्कुल ठीक है। और ਸਾਨੂੰ ਮਤਲਬ ਦੇਖੋ ਅਸੀਂ ਅਗਰ ਕਰਨੇ ਆ ਨਾ ਕਿ ਅਸੀਂ ਜ਼ਿਆਦਾ ਇਖਤਿਆਰਾਤ ਦਿੱਤੇ ਨੇ ਤੇ ਅਮਲੀ ਤੌਰ ਤੇ ਸਾਨੂੰ ਇਹ ਦੱਸਣਾ ਵੀ ਤੇ ਚਾਹੀਦਾ ਹੈ, ਇਜ਼ਹਾਰ ਕਰਨਾ ਚਾਹੀਦਾ। ਦੇਖੋ ਅਸੀਂ ਹੁਣ मतलब तलबुल फरीज़तुल कुल्ल मुस्लिम व मुसलमात, ठीक है जी, तमाम मुस्लिम 80 आज तो माशाल्लाह, मैं नहीं, मेरे तो माशाल्लाह एक बच्ची मास्टर कर रही है, एक बीए फाइनल ईयर जी माशाल्लाह। मगर अक्सर जो है ना आज तो कुछ दिन पहले वैसे की करना है, घर चूल्हा चौकी करनी है ना, तू पढ़ के करना पर ਉਹ ਸੀ ਉਹਨਾਂ ਨੂੰ ਗਿਆਨਾਤ ਤਾਂ ਉਹਨਾਂ ਦੀਆਂ ਸਲਾਹੀਅਤਾਂ ਜਿਹੜੀਆਂ ਨੇ ਨਾ ਔਰਤ ਦੀਆਂ, ਉਹਨਾਂ ਨੂੰ ਗਿਆਨਾਤ ਛੱਡਿਆ। ਔਰ ਮੁਆਸ਼ਰੇ ਨੂੰ ਮੈਂ ਅਗਰ ਮੁਖਤਸਰ ਕਹਾਂ ਤੇ ਮੁਆਸ਼ਰੇ ਦੇ ਜਨਮ ਜਿਹੜਾ ਉਹ ਵੀ ਤੇ ਔਰਤ ਚੋਂ ਹੀ ਹੈ ਨਾ। ਬੇਸ਼ੱਕ ਜੀ, ਸਭ ਮਤਲਬ ਸਾਡੇ ਵਿੱਚੋਂ ਅਗਰ ਜਿਵੇਂ ਇਹ ਵੀ ਤੇ ਵੇਖੋ ਇੱਕ ਬੱਚੀ ਨੂੰ ਪੜਾਇਆ ਤੇ ਪੂਰੇ ਖਾਨਦਾਨ ਨੂੰ ਪੜਾਤਾ। ਬੇਸ਼ੱਕ ਬੇਸ਼ੱਕ, ਇਹ ਕਿਉਂ ਕਿਹਾ ਜਾਂਦਾ ਜੀ ਜੀ। ਇੱਕ ਅਗਰ ਤੁਹਾਡੀ ਸੋਚ ਹੈ, ਇੱਕ ਅੱਛੀ ਸੋਚ ਦਾ ਜਨਮ ਵੀ ਤੇ ਔਰਤ ਹੀ ਹੈ ਨਾ।
ਬੇਸ਼ੱਕ ਇਹਦੇ 'ਚ ਕੋਈ ਸ਼ੱਕ ਦੀ ਗੱਲ ਨਹੀਂ। ਬਹੁਤ ਮਿਹਰਬਾਨੀ ਵੈਸੇ ਸਾਡੇ ਪ੍ਰਾਈਜ਼ ਅਵਲੀਨ ਹੈ ਸਰ। ਹਾਂ ਬਿਲਕੁਲ ਸਰ ਇਹ ਨਹੀਂ ਹੈਗਾ ਕਿ ਅਸੀਂ ਔਰਤ ਜਿਹੜੀ ਉਹ ਗਾਂ ਦਾ ਹੈ ਸਮਾਜੇ ਨਹੀਂ ਉਹੀ ਅੱਜ ਹਕੂਕ ਨੇ ਬਹੁਤ ਜ਼ਿਆਦਾ ਹਕੂਕ ਨੇ। ਅੱਜ ਆਪਾਂ ਕੋਈ 15 ਮਿੰਟ 'ਚ ਨਾ ਕਿਸੇ ਪਾਸੇ ਗੱਲ ਲਾਉਂਦੇ ਆ, ਠੀਕ ਹੈ? ਹਾਂ ਬਹੁਤ ਮਿਹਰਬਾਨੀ। ਓਕੇ ਅੱਲਾਹ ਹਾਫਿਜ਼। WhatsApp ਨੇ ਬਹੁਤ ਚੰਗੀ ਗੱਲ ਔਰ ਤਫਸੀਲੀ ਗੱਲ ਉਹਨਾਂ ਨੇ ਕੀਤੀ ਹੈ। ਜਿਉਂਦੇ ਵਾਸਤੇ ਰਹਿਣ, ਸਲਾਮਤ ਰਹਿਣ। ਜੀ ਆਇਆਂ ਨੂੰ। वालेकुम अस्सलाम कुरतुलैन। हाँ ठीक हो? हाँ जी बहुत मेहरबानी। जिਉਂਦੇ ਵਾਸਤੇ ਰਹੋ, ਸਲਾਮਤ ਰਹੋ। ਤੇ ਅੱਜ ਫੀਮੇਲਸ ਤੇ ਗੱਲ ਹੋ ਰਹੀ ਹੈ। ਹਾਂਜੀ ਉਹਨਾਂ ਦੀ ਰਿਸਪੈਕਟ ਤੇ ਗੱਲ ਹੋ ਰਹੀ ਹੈ। ਹਾਂ ਇੰਜ ਕਹਿ ਲਵੋ ਜਾਂ ਉਹਨਾਂ ਦੀ ਬਰਤਰੀ ਜਾਂ ਉਹਨਾਂ ਦੇ ਨਾਲ ਜਿਹੜਾ ਧਰੋ ਹੈ ਉਹ ਕਿਉਂ ਹੈ? ਹਾਂਜੀ ਮੈਂ ਇਹੀ ਗੱਲ ਕਰਨਾ ਚਾਹ ਰਹੀ ਸਾਂ ਕਿ ਦੇਖੋ ਜਿਹੜਾ मतलब कि शुरू तो गल अगर लीती जाए ते बच्चे दी जेड़ी ग्रोमिंग है ना वो मतलब कि मदर जेड़ी है वही करती है जी, ठीक है? और वो उन्होंने सिखाती है कि भाई ए तेरी छोटी बहन है या बड़ी बहन है या जो भी रिलेशन हैगा या कोई बड़ा हैगा, दादी हैगी या पुप्पी हैगी, तो ओदी रिस्पेक्ट करती है, ठीक है? ते बच्चा जेड़ा ना घर विच ही रिस्पेक्ट करनी सीखता है ते फिर बाहर जाकर वो मतलब कि हर खातून नो उसी नजर तो मतलब कि देखता है कि मैं बड़ी हैगी या छोटी हैगी, मेरी बहन हैगी या मासी हैगी, खाला हैगी, तो मैं उन्होंने रिस्पेक्ट पे करनी है जी जी। ते लेकिन बास थां ते इस तो उलट भी होता है कि जेड़ी खातून है वो जॉब करने वास्ते जा रही है ये मतलब कि किसी होर या किसी थां ते भी जा रही है, किसी भी मतलब कि जॉब कर रही है तो उस पासे उन्होंने इन्नी रिस्पेक्ट नहीं मतलब कि देखी जाती। जेड़ा मतलब कि बॉस है तो वो भी मतलब और ਉਹਦੇ ਵਿੱਚ ਕਸੂਰ ਕਿਹਦਾ ਹੈ? ਕਸੂਰ ਤੁਸੀਂ ਸਾਡਾ ਮਾਸ਼ਰੇ ਦਾ ਮਾਸ਼ਰਾ ਸਾਡੇ ਮਤਲਬ ਕਿ ਅਸੀਂ ਆਪ ਹੀ ਬਣਾਇਆ ਹੈ ਮਾਸ਼ਰਾ। ਅਸੀਂ ਆਪ ਲੋਕਾਂ ਨਾਲ ਮਿਲ ਕੇ ਮਾਸ਼ਰਾ ਬਣਿਆ ਤੇ ਮਾਸ਼ਰੇ ਚ ਕੁਰਤਲਨ ਮਾਸ਼ਰੇ ਚ ਅਕਸਰੀਅਤ ਕਿੰਨਾ ਦੀ ਹੈ? ਅਕਸਰੀਅਤ ਤੇ मतलब कि मैं तो यही कहूँगी कि मर्द हज़रात दी भी है ते ख़वातीन दी भी है। नहीं अक्सरीयत औरतां दी है, ਕਿਸੇ ਇੱਕ ਦੀ ਹੋ ਸਕਦੀ ਹੈ। ਹਾਂਜੀ ਤੁਸੀਂ ਇਹ ਕਹੋ ਕਿ ਖਵਾਤੀਨ ਦੀ ਗਲਤੀ ਹੈ? ਨਹੀਂ ਮੈਂ ਤੁਹਾਡੇ ਕੋਲ ਪੁੱਛ ਰਿਹਾ, ਮੈਂ ਜੇ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ। ਨਹੀਂ ਮੇਰੇ ਖਿਆਲ ਤੋਂ ਮਤਲਬ ਕਿ ਖਾਤੂਨ ਨੇ ਚਾਹੀਦਾ ਹੈ ਕਿ ਉਹ ਆਪਣਾ ਜਿਹੜਾ ਰਾਈਟ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਕਿ ਉਹਨੂੰ ਰਿਅਲਾਈਜ਼ ਕਰਾਏ ਕਿ ਇਹ ਮੇਰਾ ਹੱਕ ਹੈਗਾ ਤੇ ਇਹ ਮੈਂ ਲੈਣਾ ਹੈ ਜੀ। ਠੀਕ ਹੈ ਮਤਲਬ ਜੋ ਵੀ ਹੈ ਜ਼ਿੰਦਾਬਾਦ। ਮੈਂ ਗੱਲ ਤੱਕ ਤੁਸੀਂ ਪਹੁੰਚ ਗਏ ਹੋ, ਠੀਕ ਹੈ? ਔਰ ਬਹੁਤ ਖੂਬਸੂਰਤ ਨੁਕਤਾ ਜਿਹੜਾ ਨਾ ਹੁਣ ਤੁਹਾਡੇ ਕੋਲ ਤੁਸੀਂ ਗੱਲ ਕਰ ਗਏ ਹੋ ਜੀ ਜੀ। ਨਹੀਂ ਸਰ ਮੈਂ ਤਾਂ ਸਮਝੀ ਕਿ ਸ਼ਾਇਦ ਮੈਂ ਪਹੁੰਚੀਆਂ ਨਹੀਂ ਕੁਰਤਲਨ ਤੁਸੀਂ ਬਹੁਤ ਸਿਆਣੇ ਹੋ। ਮੈਂ ਇੱਕ ਦਿਨ ਬਹੁਤ ਮੈਂ ਸਮਝਣਾ ਸਾਂ ਕਿ ਮੈਂ ਗੱਲ ਜਿਹੜੀ ਕਰਨਾ ਵਾ ਬੜੀ ਸੋਚ ਸਮਝ ਕੇ, ਮੈਂ ਕਹਿੰਦਾ ਤੁਹਾਡੇ ਵਿੱਚ ਸੂਫੀ ਰੂਹ ਹੈ, ਠੀਕ ਹੈ? ਨਹੀਂ ਸਰ ਮੈਂ ਤਾਂ ਆਮ ਜਿਹੀ ਬੰਦੀ ਹਾਂ। ਬਸ ਇਹੀ ਹੁੰਦਾ, ਇਹੀ ਨਿਸ਼ਾਨੀ ਹੈ, ਠੀਕ ਹੈ? ਜਿਉਂਦੇ ਵੈਸੇ ਰਹੋ, ਸਲਾਮਤ ਰਹੋ ਤੇ ਬਹੁਤ ਚੰਗੀ ਗੱਲ ਕੀਤੀ ਤੁਸੀਂ, ਠੀਕ ਹੈ? ਅੱਲਾਹ ਹਾਫਿਜ਼ ਅੱਲਾਹ ਹਾਫਿਜ਼। ਕੁਰਤਲਨ ਨੇ ਬਹੁਤ ਸੋਹਣੀ ਗੱਲ ਕਰਦੀ ਸਾਨੂੰ। ਜਨਾਬ ਸ਼ਾਹ ਫਰੀਦ ਬਹੁਤ ਸਾਡੇ ਸੋਹਣੇ ਪ੍ਰੈਜ਼ੈਂਟਰ ਵੀ ਇੱਥੇ ਔਰ ਬਹੁਤ ਮੇਰੇ ਪਿਆਰੇ ਦੋਸਤ, ਬਹੁਤ ਪਿਆਰੇ ਸੱਜਣ ਮਿੱਤਰ, ਨਿੱਘੇ ਬੰਦੇ, ਸੂਫੀ ਜਿਹੇ ਬੰਦੇ, ਬਹੁਤ ਅੱਛੇ। ਸ਼ਾਹ ਫਰੀਦ ਜੀ ਪ੍ਰੋਗਰਾਮ ਸੁਣ ਰਹੇ ਨੇ, ਮੀਆਂ ਤਨਵੀਰ, ਮੀਆਂ ਖਾਦਮ ਸਭ ਪ੍ਰੋਗਰਾਮ ਸਾਡਾ ਸੁਣ ਰਹੇ ਨੇ, ਬੜੇ ਸੀਨੀਅਰ ਲੋਕ ਨੇ। ਹਾਂ ਉਹਨਾਂ ਦੀ ਬਹੁਤ ਮੁਹੱਬਤ, ਉਹਨਾਂ ਦਾ ਪਿਆਰ ਔਰ ਬਹੁਤ ਪਿਆਰੇ ਹੋਰ ਵੀ ਸੱਜਣ। ਲੇਕਿਨ ਮੈਂ ਇੱਕ ਚੀਜ਼ ਦਾ ਥੋੜਾ ਇੱਕ ਜਿਹੜਾ ਹੁੰਗਾਰਾ ਆਵੇ ਨਾ ਜਦੋਂ ਕਿ ਅਸੀਂ ਸੁਣ ਰਹੇ ਹਾਂ, ਫਿਰ ਤੇ ਵੇਖੋ ਉਹਦੀ ਚਸਪੀ ਬਣਦੀ ਹੈ ਨਾ ਕਿ ਇੱਕ ਹੁੰਗਾਰਾ ਆਇਆ ਹੈ ਕਿ ਉਹ ਸੁਣ ਰਹੇ ਨੇ ਜੀ। ਉਂਝ ਮੈਂ ਕਦੀ ਵੀ ਮੈਂ ਆਨਰ ਤੁਹਾਨੂੰ ਬਿਲਕੁਲ ਸਫਾਈ ਨਾਲ ਦੱਸ ਰਿਹਾ ਕਿ ਮੈਂ ਕਿਸੇ ਦਾ ਨਾਂ ਉਸ ਤਰ੍ਹਾਂ ਨਹੀਂ ਲੈਂਦਾ ਜੀ ਜੀ ਕਿ ਇੱਕ ਉਹ ਵੈਸੇ ਕਰਨ ਵਾਸਤੇ ਹੁੰਦਾ ਜਿਹੜੇ ਕਿਸੇ ਸੱਜਣ ਦਾ ਹੁੰਗਾਰਾ, ਬਲਕਿ ਬਹੁਤ ਸਾਰੇ ਸੱਜਣਾਂ ਦਾ ਨਾਂ ਰਹਿ ਜਾਂਦਾ। ਔਰ ਮੈਂ ਚਾਹਾਂਗਾ ਕਿ ਇੱਕ ਅਸੀਂ ਸੋਹਣਾ ਜਿਹਾ ਗਾਉਣ ਸੁਣੀਏ, ਗਾਉਣ ਸੁਣ ਕੇ ਤੇ ਅਸੀਂ ਮੈਸੇਜ ਵੀ ਨੇ ਕੁਝ ਤੇ ਉਹ ਵੀ ਅਸੀਂ ਪੜਾਂਗੇ ਤੇ ਗਾਉਣ ਸੁਣ ਕੇ ਜਨਾਬੇ ਅਲੀ ਅਸੀਂ ਨਾਲੋਂ ਨਾਲ ਪੰਜਾਬੀ ਕਲਾਸਿਕ ਟਾਈਮ ਵਿੱਚ ਵੇ ਮਾਹੀ ਟੰਡਿਆਂ ਵੜਦੇ ਵੇ ਮੈਂ ਲੱਖ ਸਾਲ ਮਨੇ ਸਾਂ ਆਉਂਦਾ ਵੇਖ ਕੇ ਮੈਂ ਸਜਦੇ ਦੇਵਾਂ
लाडे भज भज कदम चुमे ए नाज करे दिया अखियां नू वे मैं तेरा मुख दिख ले सा यार फरीद घर आवे माही तमें सिर नजराने दे लग गए नैन अवेड़ वे लग गए नैन अवेड़ लग गए नैन अवेड़ वे लग गए नैन अवेड़ रांझे मजियां चराइयां रांझे मजियां चराइयां डोली लगे ने खेड़ वे लग गए नैन अवेड़ लग गए नैन अवेड़ वे लग गए नैन अवेड़ वे तू बेड़े च टुरियो वे तू बेड़े च टुरियो वे तू बेड़े च टुरियो रोंदे कंधा ते बने वे लग गए नैन अवेड़ लग गए नैन अवेड़ वे लग गए नैन अवेड़ सजना रल कठियां बईए ते बछोड़ियां नू अगला ये हर दम दिल नू ए गम खावे ते किते विछड़े ना मर जाए वे मैं ओसियां पावा सारे गारे गम पावा गम घरे सा वे मैं ओसियां पावा वे मैं ओसियां पावा बैठी राह विच तेरे वे लग गए नैन अवेड़ लग गए नैन अवेड़ वे लग गए नैन अवेड़ रांझे मजियां चराइयां रांझे मजियां चराइयां डोली लगे ने खेड़ वे लग गए नैन अवेड़ फरीदा खालिक वसे खल्क में खल्क बसे रब मां किसनू मंदा आखिए जे तिस बिन कोई ना। अस्सलाम वालेकुम, मैं अनाही तालिब, सुनते रहो रब दा रेडियो, रब दा रेडियो। सत श्री अकाल, सलाम, आदाब। मैं रज़ा हीर, चढ़दे लਹਿੰਦੇ पंजाब दी धी, ते तुसी सुन रहे हो रब दा रेडियो, सब दा रेडियो। पंजाबी क्लासिक टाइम है ਤੁਹਾਡੇ ਨਾਲ ਤੁਹਾਡਾ ਆਪਣਾ ਯੂਸਫ ਪੰਜਾਬੀ ਤੇ ਗੁਲਾਮ ਸ਼ਬੀਰ ਆਸਮ ਜੀ। ਗੱਲ ਕਰ ਰਹੇ ਹਾਂ ਜਨਾਬ ਸਾਡੇ ਵਿੱਚ ਮੁਆਸ਼ਰਤੀ ਜਿਹੜੀ ਵੰਡ ਹੈ ਵੇ ਮੇਲ ਫੀਮੇਲ ਸਵਾਣੀ ਮਰਦ ਦੀ ਜਿਹੜੀ ਉਸ ਤੇ ਅੱਜ ਗੱਲ ਹੋ ਰਹੀ ਹੈ। ਬਹੁਤ ਸਾਰੇ ਸਾਡੇ ਪਿਆਰੇ ਸੱਜਣ ਜਿਹੜੇ ਸਾਨੂੰ ਸੁਣ ਰਹੇ ਨੇ ਜੀ। ਜੱਗਾ ਕਾਸ਼ਿਫ ਜੀ ਸੁਣ ਰਿਹਾ ਹੈ, ਸਟੀਫਨ ਆਸਿਫ ਸੁਣ ਰਿਹਾ ਸਾਨੂੰ, ਸਮੀਰਾ ਲਿਆਕਤ सुन रहे हैं, वहीद पहलवान जी सुन रहे हैं जी ਸਾਨੂੰ, और अहमद अमाद शिराजी जी, डॉक्टर अहमद अमाद साढ़े बहुत सोहने इतने प्रेजेंटर है जी जी।
ਬਹੁਤ ਪਿਆਰੇ ਬਹੁਤ ਇਨਸਾਨ ਸਾਰੇ ਨੇ। ਲੋਕ ਜਿਹੜੇ ਸੁਣਦੇ ਪਏ ਜੀ। ਨੇ ਔਰ ਜਿਹੜੇ ਇਸ ਟਾਈਮ ਸੁਣਦੇ ਪਏ ਨੇ ਯਕੀਨਨ ਜਿਹੜੇ ਬੜੇ ਗੁਣੀ ਲੋਕ ਨੇ ਜ਼ਾਹਿਰ ਕੋਈ ਸ਼ੱਕ ਹੈ ਨਹੀਂ। ਰਾਤ ਦੇ ਇਸ ਪੈਰ ਜੀ ਇਸ ਪੈਰ ਜਾਗਣ ਵਾਲੇ ਜਿਹੜੇ ਨੇ ਉਹ ਉਹਨਾਂ ਦੇ ਬਾਰੇ ਸਾਰੇ ਜਾਣਦੇ ਨੇ ਕਿ ਰਾਤ ਨੂੰ ਕੌਣ ਜਾਗਦਾ ਹੈ। ਕੌਣ ਜਾਗਦਾ ਹੈ ਔਰ ਉਹਨਾਂ ਦੀ ਕੈਟਾਗਰੀ ਕੀ ਹੁੰਦੀ ਹੈ। ਤੇ ਵੇਖਨੇ ਸਾਡੇ ਨਾਲ ਪਿਆਰੇ ਸੱਜਣ ਕੀ ਨੇ, ਕਿਹੜੇ ਨੇ ਤੇ ਕੀ ਕਹਿ ਰਹੇ ਨੇ। ਜੀ ਆਇਆਂ ਨੂੰ ਜੀ ਜੀ ਆਇਆਂ ਨੂੰ। ਹੈਲੋ ਜੀ ਬਿਸਮਿਲ੍ਲਾ। ਕੀ ਨਾਂ ਹੈ ਤੁਹਾਡਾ ਜੀ? ਅਰਸ਼ਦ ਮੇਰਾ ਨਾਮ है जी। ਜੀ ਅਰਸ਼ਦ ਸਾਹਿਬ ਗੱਲ ਕਰੋਗੇ ਮੌਜੂ ਤੇ? मैं जी जनाब जी करो जी करो जनाब मैं आपको काफी दिनों से आपको अच्छा ਉਹ ਹੋ ਗਈ ਅਰਸ਼ਦ ਸਾਹਿਬ ਤੁਹਾਡੀ ਮੁਹੱਬਤ ਵੇਖੋ ਤੁਸੀਂ ਕਾਲ ਕੀਤੀ ਮੇਰੇ ਸਿਰ ਮੱਥੇ ਤੇ ਮੇਰੇ ਜਨਾਬ ਦਿਲ 'ਚ ਤੁਹਾਡੀ ਜਗ੍ਹਾ ਠੀਕ ਹੈ। ਅਸੀਂ ਅਗਰ ਮੌਜੂ ਤੇ ਗੱਲ ਕਰ ਲਈਏ ਤੇ ਜ਼ਿਆਦਾ ਅਗਰ ਨਹੀਂ ਕਰ ਸਕਦੇ ਤੇ ਤੁਹਾਡਾ ਹੋ ਗਈ ਹਾਜ਼ਰੀ ਹੋ ਗਈ ਹਾਜ਼ਰੀ ਪੈ ਗਈ ਜੀ ਠੀਕ ਹੈ। ਬਹੁਤ ਮਿਹਰਬਾਨੀ बहुत मेहरबानी तो गल करना मैं रावी रेस्टोरेंट पे काम करता हूं जी ठीक हो गया बहुत मेहरबानी फरमाइश करना चाहता जी फरमाइश सोनिया 8 वाले प्रोग्राम च नहीं पूरी होनी टाइम ना जाया करिए हाँ ठीक है रब रखा मेरी फिर एक बारी मैं ना दोबारा एक बेनती है कोई थोड़े जे 5-7 मिनट ने ते ਅਸੀਂ ਗੱਲ ਕੋਈ ਕੰਮ ਦੀ ਕਰ ਲਈਏ ਸੱਜਣ ਸਿਰਫ ਉਹ ਕਾਲ ਮਿਲਾਨ ਜਿਹੜੇ ਗੱਲ ਕਰਨਾ ਚਾਹਦੇ ਨੇ ਮੌਜੂ ਤੇ ਗੱਲ ਕਰਨਾ ਚਾਹਦੇ ਨੇ ਕੁਝ ਦੋਸਤ ਵੇਖੋ ਇੰਤਜ਼ਾਰ ਕਰ ਕਰਕੇ ਤੇ ਉਹ ਫਿਰ ਲਾਈਨ ਵੀ ਉਹਨਾਂ ਦੀ ਡ੍ਰੌਪ ਵੇਖੋ ਅਸਲ ਵਿੱਚ ਇਹੀ ਹੁੰਦਾ ਹੈ ਕਿ ਇਹ ਵੇਖੋ ਬੱਤੀਆਂ ਸਾਰੀਆਂ ਬਾਲ ਰਹੀਆਂ ਨੇ ਲੇਕਿਨ ਕੁਝ ਲਾਈਨਾਂ ਜਿਹੜੀਆਂ ਨੇ ਉਹ ਡ੍ਰੌਪ ਹੋ ਜਾਂਦੀਆਂ ਨੇ ਫਿਰ ਇਸੇ ਤਰ੍ਹਾਂ ਟਾਈਮ ਖਾਦਾ ਜਾਂਦਾ ਹੈ ਨਾ ਜੀ ਆਇਆਂ ਨੂੰ। ਵਾਲੇਕੁਮ अस्सलाम अपना नाम दसो जी खुशनूद जी कितों गल कर रहे हो जी तुसी मौजू ते गल करोगे अच्छा ठीक है खुशनूद जी बहुत मेहरबानी बड़ी मेहरबानी जी प्रोग्राम भी नहीं मेरे ख्याल सुन रहे हो तुसी फिर वेखो ਅਸਲ ਵਿੱਚ ਕੁਝ ਦੋਸਤ ਕਹਿੰਦੇ ਨੇ ਜੀ ਤੁਸੀਂ ਕਦੀ ਨਾ ਫਿਰ ਥੋੜੇ ਤਲਖ ਹੋ ਜਾਂਦੇ ਹੋ ਅਸਲ ਚ ਵੇਖੋ ਪ੍ਰੋਗਰਾਮ ਦਾ ਟਾਈਮ ਬਿਲਕੁਲ ਬਹੁਤ ਰਿਕੁਐਸਟ ਕੀਤੀ ਔਰ ਕਿੱਡਾ ਮੌਜੂ ਚੱਲ ਰਿਹਾ ਹੈ ਪ੍ਰੋਗਰਾਮ ਨਹੀਂ ਸੁਣ ਰਹੇ ਸਿਰਫ ਇਹ ਚਾਹ ਹੈਗਾ ਕਿ ਅਸੀਂ ਆ ਕੇ ਆਵਾਜ਼ ਸੁਣਾ ਦਈਏ ਜਦੋਂ ਮੈਂ ਕਿਹਾ ਜਨਾਬ ਤੁਹਾਡੀ ਮੁਹੱਬਤ ਮੇਰੇ ਵਾਸਤੇ ਬਹੁਤ ਵੱਡਾ ਇੱਕ ਮੇਰੇ ਤੇ ਕਰਜ਼ ਹੈਗਾ ਜਿਹੜਾ ਮੈਂ ਯਕੀਨ ਕਰੋ ਕਿ ਹਰ ਵੇਲੇ ਲੈ ਕੇ ਫਿਰਨਾ ਵਾ ਪਰ ਮੌਜ ਹੈ ਜੀ ਇਹਨਾਂ ਦੀ ਦੋਸਤਾਂ ਦੀ ਜੀ अस्सलाम वालेकुम ਹੈਲੋ ਮੇਰਾ ਖਿਆਲ ਹੈ ਕਿ ਜੀ ਆਸਮ ਜੀ ਕੁਝ ਇਸ ਤਰ੍ਹਾਂ ਦੇ ਮਾਮਲਾਤ ਹੁੰਦੇ ਨੇ ਕਿ ਉਹਦੇ ਵਿੱਚ ਇਹ ਵੀ ਸਾਡੇ ਇੱਕ ਮੌਜੂ ਦਾ ਹੀ ਹਿੱਸਾ ਹੈ ਜੀ ਜਦੋਂ ਅਸੀਂ ਇੱਕ ਗੱਲ ਕਰਨੇ ਆ ਔਰ ਇਹਨਾਂ ਦੋਸਤਾਂ ਵਾਸਤੇ ਹੀ ਜਿਹਨੇ ਰਾਤ ਦੇ ਇਸ ਪੈਰ ਦੇ ਵਿੱਚ ਅਸੀਂ ਬੈਠੇ ਆ ਔਰ ਗੱਲ ਕਰ ਰਹੇ ਆ ਉਹਦੇ ਵਿੱਚ ਕੁਝ ਐਸੀਆਂ ਮਤਲਬ ਕਿ ਗੂੜੀਆਂ ਗੱਲਾਂ ਨੇ ਜਿਹੜੇ ਅਸੀਂ ਚਾਹ ਰਹੇ ਹਾਂ ਕਿ ਸਾਡੇ ਸੁਣਨ ਵਾਲਿਆਂ 'ਚ ਬੜੇ ਵੱਡੇ ਗੁਣੀ ਗਿਆਨੀ ਬੰਦੇ ਨੇ ਬਿਲਕੁਲ ਕੋਈ ਗੱਲ ਕਰਨਾ ਚਾਹੁੰਦੇ ਨੇ ਤੇ ਉਹਨਾਂ ਦਾ ਟਾਈਮ ਅਸੀਂ ਜ਼ਾਇਆ ਨਾ ਕਰੀਏ ਉਹਨਾਂ ਨੂੰ ਗੱਲ ਕਰਨ ਦੇਈਏ ਤਾਂ ਕਿ ਸਾਨੂੰ ਵੀ ਕੁਝ ਉਹਦੇ ਵਿੱਚੋਂ ਲੱਭੇ ਜੀ ਬਿਸਮਿल्ला अस्सलाम वालेकुम वालेकुम अस्सलाम कौन सा दिनों ते बेलियो ते मित्रों की हाल ਤੁਹਾਡਾ जी अल्लाह दा अपना नाम दसो जी जी मेरा नाम महमूद अहमद है मैं महानामा सुल्तानुल फकर दा सर्कुलेशन मैनेजर हां अच्छा ठीक हो गया अच्छा ਆਪਾਂ मेरा ख्याल है कि ਤੁਹਾਨੂੰ ਇਹ ਮੁਸਬਤ ਜਵਾਬ ਕੋਈ ਨਹੀਂ ਮਿਲਿਆ ਤੁਸੀਂ ਦਵੋ ਜੀ ਆ ਜਾਵੋ ठीक है जी जी ਤੁਹਾਡਾ ਮੌਜੂ ਔਰਤ नहीं जी औरत नहीं है फिर ਤੁਸੀਂ ਸੁਣ ਕੀ ਰਹੇ ਹੋ औरत मौजू जी ਗੱਲ ਸੁਣੋ जी देखो जी मैं काफी देर तो सुनना पाया कई बंदे कह रहे हैं जी अच्छा मेरी गल सुनो भाईजान एक ते सुल्तानुल महमूद साहब की अपना नाम दसिया जी महमूद अहमद साहब एक ते हट्टी नहीं खोली दी आके ਤੁਸੀਂ ਮੇਰੇ ਵਾਸਤੇ ਕਾਲਰ ਹੋ ਬਹੁਤ ਜ਼ਿਆਦਾ ਇhtਰਾਮ ਦੇ ਕਾਬਿਲ ਹੋ ਮੇਰੀ ਗੱਲ ਸੁਣ ਲਵੋ ਮੇਰੀ ਵੀ ਹੁਣ ਗੱਲ ਸੁਣ ਲਵੋ ਤੁਸੀਂ ਜੋ ਵੀ ਹੋ ਜਿਸ ਤਰ੍ਹਾਂ ਰੱਬ ਤੁਹਾਨੂੰ ਹੋਰ ਜ਼ਿਆਦਾ ਇੱਜ਼ਤ ਦੇਵੇ ਲੇਕਿਨ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਇੱਜ਼ਤ ਦੇ ਕਾਬਿਲ ਹੋ ਕਿ ਤੁਸੀਂ ਆ ਕੇ ਮੈਨੂੰ ਕਾਲ ਕੀਤੀ ਹੈ ठीक है पहली एक गल है दूसरी मैं ਤੁਹਾਨੂੰ ਗੱਲ ਦੱਸਾਂ ਕਿ ਔਰਤ ਨਹੀਂ ਅਸੀਂ ਗੱਲ ਕਰ ਰਹੇ ਹਾਂ ਮੇਲ ਫੀਮੇਲ ਜਿਹੜਾ ਹੈ ਵੇ ਉਹਦੇ ਚ ਫਿਤਰਤ ਔਰਤ ਨਹੀਂ ਹੈ ਅੱਛਾ ਜੀ ਜ਼ਮੀਨ ਔਰਤ ਨਹੀਂ ਹੈ ਬਿਲਕੁਲ ਠੀਕ ਹੈ ਤੁਸੀਂ ਅਗਰ ਪ੍ਰੋਗਰਾਮ ਗੌਰ ਨਾਲ ਸੁਣ ਰਹੇ ਹੋ ਤੇ ਤੁਸੀਂ ਉਹਦੇ ਉੱਤੇ ਆ ਕੇ ਫੌਰੀ ਤੌਰ ਤੇ ਯਾਨੀ ਕਿ ਗੱਲ ਕਰੋ ਕਿ ਇਹ ਮਾਮਲਾ ਹੈ देखो जी फिर गल है कि मैं मिर्जा साहब होरां ने गल कीती भाई जी सारे ने गल कीती तुसी की कहंदे हो अपनी गल करो तरसे नहीं करना भाई किसे ते गल हां जी मैं अपनी गल ये करना चाहना वां जी देखो औरत जी है बिना औरत ऐन तो बंदी इज्जत अच्छा मैं वेखो जो ਜਿਹੜੀ ਗੱਲ ਕਰ ਰਹੇ ਹਾਂ ਆਪਣੇ ਫਿਲਾਸਫਰ ਬਣ ਗਏ ਨੇ ਮੌਜੂ ਤੁਹਾਡੇ ਤੇ ਜਾਂਦਾ ਔਰ ਉਹ ਫਲਸਫਾ ਦੇ ਰਹੇ ਨੇ ਐਨ ਤੋਂ ਇਹ ਬਣਦਾ ਹੈ
ਔਰਤ ਤੇ ਕਾਇਦ ਕਰੀ ਹੈ ਨਾ ਜਦੋਂ ਮੈਂ ਬਾਰ-ਬਾਰ ਕਹਿ ਰਿਹਾ ਕਿ ਔਰਤ ਦੀ ਗੱਲ ਨਹੀਂ ਹੋ ਰਹੀ ਜੀ, ਮੋਨਸ ਮੁਜ਼ੱਕਰ ਦੀ ਗੱਲ ਹੋ ਰਹੀ ਹੈ। ਬਿਲਕੁਲ ਠੀਕ ਹੈ, ਅਸੀਂ ਖੈਰ ਉਹਦੇ ਵਿੱਚ ਆ ਸਕਦੀ ਹੈ, ਉਸ ਗੱਲ ਦੇ ਵਿੱਚ ਇਹ ਔਰਤ ਵੀ ਹਿੱਸਾ ਹੈ ਜੀ, ਲੇਕਿਨ ਮੌਜੂ ਦੀ ਜਿਹੜੀ ਵਸਤ ਖਤਮ ਹੋ ਗਈ ਹੈ, ਮੌਜੂ ਦੀ ਵਸਤ ਖਤਮ ਹੋ ਜਾਂਦੀ ਹੈ। ਮੈਂ ਆਪਣੇ ਭਰਾ ਨੂੰ ਫਿਰ ਇੱਕ ਵਾਰੀ ਬਹੁਤ ਜ਼ਿਆਦਾ ਰਿਕੁਐਸਟ ਕਰਨਾ, ਬੇਨਤੀ ਕਰਨਾ ਵਾ, ਪੜ੍ਹੇ ਲਿਖੇ ਬੰਦੇ ਨੇ ਜੀ, ਤਾਂ ਕਿ ਅਸੀਂ ਜਦੋਂ ਆ ਕੇ ਔਨਰ ਆ ਕੇ ਆਪਣਾ ਇੱਕ ਉਹ ਦੱਸਦੇ ਆ ਨਾ ਕਿ ਜੀ ਐ ਨਾ ਇਹ ਬਣਦਾ ਹੈ, ਫੇਰ ਨਾ ਇਹ ਬਣਦਾ ਹੈ। ਅੱਛਾ, ਇਹ ਸਾਰੀ ਬੇਮਾਨੀ ਗੱਲਾਂ ਹੁੰਦੀਆਂ ਨੇ। ਬਿਲਕੁਲ, ਇਹ ਕਿਸੇ ਦੀ ਚੀਜ਼ ਦਾ ਤਾਂ ਤੁਸੀਂ ਕਰ ਸਕਦੇ ਹੋ ਨਾ, ਮੁਖੱਫਫ ਕੀ ਹੈਗਾ, ਕਿਸੇ ਅਹੁਦੇ ਦਾ ਮੁਖੱਫਫ ਕੀ ਹੈਗਾ, ਕਿਸੇ ਕੰਪਨੀ ਦਾ ਮੁਖੱਫਫ ਕੀ ਹੈਗਾ। ਬਿਲਕੁਲ, ਇਹ ਤੇ ਅਸੀਂ ਕਰ ਸਕਦੇ ਹਾਂ ਕਿ ਜੀ ਟੀ ਨਾ ਇਹ ਬਣਦਾ ਤੇ ਪੀ ਨਾ ਇਹ ਬਣਦਾ। ਸਾਡਾ ਜਿਵੇਂ ਪੰਜਾਬ ਇੰਸਟੀਚਿਊਟ ਲੈਂਗੁਏਜ ਆਰਟ ਐਂਡ ਕਲਚਰ ਹੈ, ਇਹਦਾ ਛੋਟਾ ਪਿਲਾਕ। ਬਿਲਕੁਲ, ਠੀਕ ਹੈ, ਇਹ ਤੇ ਇੱਕ ਹੋ ਗਿਆ ਨਾ। ਅਸੀਂ ਹੁਣ ਵਿਚਾਰੀ ਜਿਹੜੀ ਔਰਤ ਹੈਗੀ ਉਹਨੂੰ ਵੀ ਅਸੀਂ ਐਨ ਤੇ ਸੀਨ ਤੇ ਮੀਮ ਤੇ ਕਾਫ ਦੇ ਵਿੱਚ ਜਦੋਂ ਤੋਲਣਾ ਸ਼ੁਰੂ ਕਰ ਦਿੰਦੇ ਆ। ਬਿਸਮਿਲ੍ਲਾ ਜੀ ਆਇਆਂ ਨੂੰ। ਵਾਲੇਕੁਮ ਸਲਾਮ ਸਾਹਿਬ ਨੇ। मैं सर जफर बोल रहा हूँ, खुशाब तो लाहौर हैं सर। जी बोलो जी जफर साहब, प्रोग्राम ਦੇ ਵਿੱਚ ਮੌਜੂ ਤੇ ਗੱਲ ਕਰ ਸਕਦੇ ਹੋ ਤੁਸੀਂ? जी सर नहीं बाकी तो गल नहीं कर सकते सर, बड़ी खुशी हुई आज फोन मिल गया मेरा। जी जफर साहब बहुत मेहरबानी, ਤੁਹਾਡੀ ਮੁਹੱਬਤ ਸਾਡੇ ਤੱਕ ਪਹੁੰਚ ਗਈ। सर मैं बड़ी ना कोशिश कर रहा था। ਬੜੀ ਮਿਹਰਬਾਨੀ ਜਨਾਬ। ਅੱਛਾ ਜ਼ਫਰ ਸਾਹਿਬ, ਕਾਲ ਮਿਲ ਗਈ ਹੈ ਨਾ, ਤੁਹਾਡਾ ਸਲਾਮ ਵੀ ਪਹੁੰਚ ਗਿਆ। ਹੁਣ ਆਪਾਂ ਅੱਗੇ ਉਸ ਤੋਂ ਕੀ ਕਰ ਸਕਦੇ ਹਾਂ? सर बस कोई गाना सुना। ਅੱਛਾ ਚਲੋ ਠੀਕ ਹੈ, ਸੁਣਾ ਦਿੰਦੇ ਆ। ਅੱਛਾ, ਹੁਣ ਮੇਰੇ ਖਿਆਲ ਹੈ ਕਿ ਕੋਈ ਸਾਨੂੰ ਨਾ ਇਸ ਤਰ੍ਹਾਂ ਦਾ ਸਭ ਕੁਝ ਸੁਣ ਰਿਹਾ ਨਹੀਂ, ਉਹ ਉਹਨਾਂ ਦੀ ਮੁਹੱਬਤ ਹੈ, ਉਹਨਾਂ ਦੀ ਸਾਦਗੀ, ਫਿਰ ਇੰਨੀ ਸਾਦਗੀ ਵੀ ਮੇਰੇ ਖਿਆਲ ਚੰਗੀ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨਾਲ ਇਸ ਤਰ੍ਹਾਂ ਦਾ ਕੋਈ, ਮੇਰੇ ਖਿਆਲ ਕਿ ऑब्जर्वर पैनल भी तैयार होना चाहिए। असल से ना वो बड़े सानू मेरे ख्याल 4 सेट होने रखने पैणगे, सियाणप खादी जा रही है, 4 सेट रखने पैणगे। हैं जी जी, चलो जिंदे वास्ते रहना, ये भी रौनक ने। जी वालेकुम सलाम, जमशेद साहब गल कर रहे हैं जी। जमशेद साहब कितों गल कर रहे हो? पुराने हरकत की गल कर रहे हैं जी, योग करवे की गल है जी। जिंदे रहो। ये बस बदकिस्मती है जी कि ओदू दा कालम बस नहीं सी। चलो मिल गए मेरी जान। हां जमशेद साहब ਨਾਲ ਗੱਲ ਕਰੀਏ ਇਹਦੀ ਗੱਲ ਹੈ ਕਿਸੇ ਮੈਂ ਟਾਈਮ ਜ਼ਾਇਆ ਕਰਨ ਜੀ ਜੀ ਪਹਿਲਾਂ ਮੈਂ ਗੱਲ ਕਰਾਂ ਜੀ ਕਿ ਧਰਤੀ ਜਿਹਨੂੰ ਇਹਨੂੰ ਅਸੀਂ ਧਰਤੀ ਮਾਨਦੇ ਆ। ਜੀ ਬਿਲਕੁਲ। ਪਹਿਲੀ ਗੱਲ ਤੇ ਵੀ ਕਿ ਅੱਲਾਹ ਤਬਾਰਕ ਤਆਲਾ ਇਨਸਾਨ ਇਸ ਧਰਤੀ ਨੂੰ ਪੈਦਾ ਕੀਤਾ, ਇਸ ਤੋਂ ਅਸੀਂ ਧਰਤੀ ਮਾਨਦੇ ਆ। ਹਾਂ, ਸਾਡਾ ਖਮੀਰੀ ਇਨਸਾਨ ਇਸ ਮਿੱਟੀ ਤੋਂ ਬਣਿਆ ਜੀ। ਠੀਕ ਹੈ, ਫਿਰ ਮੁਜ਼ੱਕਰ ਤੇ ਮੁਨੱਸਬ ਦੀ ਗੱਲ ਆ ਗਈ ਤੇ ਅੱਲਾਹ ਤਬਾਰਕ ਤਆਲਾ ਨੇ ਦੋਨਾਂ ਚੀਜ਼ਾਂ ਨੂੰ ਲਾਜ਼ਮ ਤੇ ਮਲਜ਼ੂਮ ਬਣਾਇਆ। ਠੀਕ ਹੈ। ਅਗਰ ਮੈਂ ਛੋਟੀ ਜਿਹੀ ਗੱਲ ਅੱਜ ਦੇ ਦੌਰ ਨਾਲ ਕਰਾਂ, ਸੈਂਸੀ ਲਿਹਾਜ਼ ਨਾਲ, ਕਿ ਜਿਹੜੇ ਮੋਬਾਈਲ ਦੇ ਬੂਸਟਰ ਨੇ ਇਹ ਵੀ ਮੁਜ਼ੱਕਰ ਤੇ ਮੁਨੱਸਬ ਹੁੰਦੇ ਨੇ। ਅੱਛਾ, ਅਗਰ ਨਾ ਹੋਣ ਤੇ ਇਹ ਸਿਗਨਲ ਨਹੀਂ ਚੁੱਕਦੇ, ਮੋਬਾਈਲ ਕੰਮ ਹੀ ਨਾ ਕਰਨ। ਜਿਵੇਂ ਠੰਡੀ ਤੇ ਤੱਤੀ ਤਾਰ ਹੁੰਦੀ ਹੈ, ਬਿਲਕੁਲ ACDC ਸਿੱਧਾ ਜੋੜਿਆ ਲੱਗਦਾ ਹੈ ਨਾ ਜੀ। ਅੱਛਾ ਠੀਕ। ਤੇ ਦੂਸਰੀ ਗੱਲ ਤਾਂ ਕੀਤੀ ਕਿ ਮਰਦ ਕਿਉਂ ਹਾਕਮ ਬਣ ਗਿਆ। ਹਾਂ, ਅੱਲਾਹ ਤਬਾਰਕ ਤਆਲਾ ਨੇ ਬਾਜ਼ ਜਗ੍ਹਾ ਤੇ ਵਾਕਈ ਮਰਦ ਨੂੰ ਹਾਕਮ ਬਣਾਇਆ, ਔਰ ਬਾਜ਼ ਜਗ੍ਹਾ ਤੇ ਮਰਦਾਂ ਆਸਾਂ ਖੁਦ ਬਖੁਦ ਆਪਣੀ ਹਾਕਮੀਅਤ ਜਿਹਨੇ ਜਗਾ ਲਈ, ਬਣਾ ਲਈ। ਉਹਦੇ ਵਿੱਚ ਕਸੂਰ ਮਰਦਾਂ ਦਾ ਵੀ ਹੈ ਤੇ ਔਰਤਾਂ ਦਾ ਵੀ ਹੈ। ਠੀਕ ਹੈ ਨਾ ਜੀ। ਤੇ ਔਰਤ ਠੀਕ ਹੈ, ਰਿਸ਼ਤੇ ਚਾਰੇ ਬੜੇ ਮੌਸਮ ਦੇ ਕਈ ਰਿਸ਼ਤੇ ਨੇ, ਔਰ ਅਸੀਂ ਔਰਤ ਨੂੰ ਹਕੂਕ ਜ਼ੁਬਾਨੀ ਕਲਮ ਵਿੱਚ ਕਹਿੰਦੇ ਕਿ ਦੇਈਏ, ਲੇਕਿਨ ਜੋ ਅਮਲੀ ਕੰਮ ਹੁੰਦਾ ਹੈ ਅਸੀਂ ਬਿਲਕੁਲ ਜ਼ੀਰੋ ਆ। ਜੀ ਠੀਕ ਹੈ, ਠੀਕ ਹੈ। ਜਾਇਦਾਦ ਦੇ ਮਸਲੇ ਹੋ ਗਏ, ਹੋਰ ਕੋਈ ਗੱਲ ਹੋ ਗਈ, ਅਸੀਂ ਉੱਥੇ ਆ ਕੇ ਨਾ ਸਾਨੂੰ ਸੱਪ ਸੁੰਘ ਜਾਂਦਾ। ਤੇ ਗੱਲ ਸਾਨੂੰ ਆਪਣੇ ਸਾਡੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਨਾ, ਉਹ ਤੇ ਸਾਡਾ ਕੋਈ ਅਮਲ ਵੀ ਹੋਣਾ ਚਾਹੀਦਾ ਹੈ। ਤੇ ਤਾਦੀ ਉਹ ਜਿਵੇਂ ਬੀਬੀਆਂ ਨੇ ਕਸੂਰ ਕਿਹਦਾ, ਮਾਸ਼ਰੇ ਦਾ। ਤੁਹਾਨੂੰ ਪੁੱਛਿਆ ਮਾਸ਼ਰਾ ਕਿਹਦੇ ਨਾਲ ਬਣਦਾ ਹੈ, ਉਹ ਚੁੱਪ ਕਰ ਗਈਆਂ। ਇਹ ਮਾਸ਼ਰਾ ਸਾਡੇ ਇਨਸਾਨਾਂ ਨਾਲ ਬਣਦਾ ਹੈ। ਔਰ ਅੱਛਾ ਮੁਆਸ਼ਰਾ ਬਣਾਉਣ ਇੱਕ ਔਰਤ ਦਾ ਹੀ ਕਿਰਦਾਰ ਹੈ ਕਿ ਉਹ ਆਪਣੇ ਬੱਚੇ ਨੂੰ ਅੱਛੀ ਤਰਬੀਅਤ ਦੇਗੀ ਤੇ ਉਹ ਅੱਗੇ ਜਾ ਕੇ ਮੁਹੱਲੇ 'ਚ, ਸਕੂਲ 'ਚ, ਕਾਲਜ, ਯੂਨੀਵਰਸਿਟੀ 'ਚ ਜਾਂ ਦਫ਼ਤਰ 'ਚ, ਦੁਕਾਨ ਤੇ ਜਾ ਕੇ ਉਹ ਅੱਛਾ ਇਨਸਾਨ ਬਣੇਗਾ। ਅੱਛਾ ਚਲੋ ਮੈਂ ਜਮਸ਼ੇਦ ਸਾਹਿਬ ਇਹਦੇ ਤੇ ਗੱਲ ਕਰਨਾ ਕਿ ਫਰਜ਼ ਕਰੋ ਕਿ ਅਸੀਂ ਹਰ ਘਰ ਦੇ ਵਿੱਚ ਮੇਰੇ ਖਿਆਲ ਹੈ ਕਿ ਅਕਸਰੀਅਤ ਐਸੇ ਘਰਾਂ ਦੀ ਹੈ ਕਿ ਜਿੱਥੇ ਬੀਬੀਆਂ ਦੀ ਤਾਦਾਦ ਜ਼ਿਆਦਾ ਹੈ। ਜੀ। ਠੀਕ ਹੈ ਨਾ, ਮਰਦਾਂ ਨਾਲੋਂ ਔਰਤਾਂ ਦੀ ਤਾਦਾਦ ਜ਼ਿਆਦਾ ਹੈ। ਬਿਲਕੁਲ। ਤੁਸੀਂ ਉਹਨਾਂ ਦੇ ਹੱਕ ਵਿੱਚ ਹੋ ਕਿ ਉਹ ਵੀ ਆ ਕੇ ਸਾਡੇ ਮੁਆਸ਼ਰੇ ਦੇ ਵਿੱਚ ਉਂਝ ਹੀ ਕਿਰਦਾਰ ਅਦਾ ਕਰਨ, ਉਂਝ ਹੀ ਕੰਮ ਕਰਨ ਜਿਵੇਂ ਮਰਦ ਕਰਦੇ ਨੇ। ਦੇਖੋ ਜੀ, ਆਫਸਮ ਦੇ ਵਕਤ 'ਚ ਔਰਤ ਜਿਹੜੀ ਸੀ ਮੈਦਾਨ ਜੰਗ ਦੀ ਤਾਕ ਕੇ ਜ਼ਖਮੀਆਂ ਦੀ ਮਰਨ ਪੱਟੀ ਵੀ ਕਰਦੀ ਸੀ। ਠੀਕ ਹੈ। ਮਜ਼ਦੂਰੀ ਵੀ ਕਰਦੀ ਸੀ। ਅੱਲਾਹ ਤਬਾਰਕ ਤਆਲਾ ਨੇ ਮਰਦ ਔਰਤ ਦੇ ਇੱਕ ਰਸਤਾ ਹਕੂਕ ਦੱਸੇ ਨਾ ਜੀ ਕਿ ਇਸ ਤੂੰ ਦਾਇਰੇ ਵਿੱਚ ਰਹਿ ਕੇ ਤੂੰ ਕੰਮ ਕਰਨੇ ਨੇ। ਕੋਈ ਮਮਾਨਤ ਕੌਣ ਆਉਂਦਾ ਜੀ ਕਿ ਇਸਲਾਮ ਦੀ ਮਮਾਨਤ ਤੇ ਔਰਤ ਕੰਮ ਨਾ ਕਰੇ? ਅੱਛਾ, ਕੀ ਥੋੜੇ ਜਿਹਾ ਮੈਨੂੰ ਦੱਸ ਦਿਓ ਕਿ ਉਹਦੇ ਵਿੱਚ ਕੀ ਉਹਦੇ ਲਿਮਿਟੇਸ਼ਨ ਕੀ ਨੇ, ਉਹਦੀਆਂ ਹੱਦਾਂ ਕੀ ਨੇ ਕਿ ਕੰਮ ਕਰ ਸਕਦੀ ਹੈ?
ਦੇਖੋ ਜੀ ਸਿਆਣੇ ਗੱਲ ਆਂਦੇ ਨੇ ਕਿ ਜਦੋਂ ਧੀ ਪੁੱਤਰ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਪੈਰ ਕੱਢਦਾ ਨਾ ਤੇ ਉਹ ਆਪਣੀ ਇੱਜ਼ਤ ਦਾ ਖੁਦ ਜ਼ਿੰਮੇਦਾਰ ਹੁੰਦਾ ਹੈ। ਠੀਕ ਹੈ, ਯਾਨੀ ਸਿਆਣਾ ਹੋ ਜਾਂਦਾ ਹੈ ਨਾ, ਜਿਹਨੂੰ ਅਸੀਂ ਕਹਿੰਦੇ ਬਾਲਗ ਹੋ ਜਾਂਦਾ ਹੈ। ਬਿਲਕੁਲ, ਉਹ ਆਪਣੇ ਅੱਛੇ ਬੁਰੇ ਦਾ ਖੁਦ ਮੇਰਾ ਮਤਲਬ ਉਹ ਕਰਦਾ ਹੈ। ਮੈਂ ਸਮਝਣਾ ਕਿ ਜਿਹੜਾ ਮੌਜੂਦਾ ਦੌਰ ਵਕਤ ਜਿਹਾ ਯਾਦ ਹੈ ਜੀ, ਬੜਾ ਦੁੱਖ ਹੁੰਦਾ ਹੈ ਕਿ ਉਹ ਬਲੇਡ ਦਾ ਇੱਕ ਇਸ਼ਤਿਹਾਰ ਹੈ, ਉਹਦੇ ਵਿੱਚ ਔਰਤ ਨੂੰ ਵੀ ਐਸਾ ਪਾਤਾ ਮਰਦਾਂ ਨੇ ਸਿਰਫ ਆਪਣੀ ਤਸਕੀਨ ਦੀ ਖਾਤਰ। ਕਿੰਨੀ ਵੱਡੀ ਤਜ਼ਲੀਲ ਹੈ ਮੇਰੇ ਸਾਹਮਣੇ ਔਰਤ ਦੀ, ਕਿ ਮੇਰਾ ਮਤਲਬ ਜਿਹਦੇ ਨਾਲ ਤਲਕ ਹੀ ਕੋਨੇ ਬਲੇਡ ਦੇ ਨਾਲ ਔਰਤ ਦਾ, ਉਹਦੇ ਵਿੱਚ ਆ ਇਸ਼ਤਿਹਾਰਬਾਜ਼ੀ ਦੇ ਨਾਮ ਅਸੀਂ ਔਰਤ ਨੂੰ ਇਸਤੇਮਾਲ ਕਰ ਦਿੱਤਾ ਹੈ। ਅੱਛਾ, ਕਿਉਂਕਿ ਇੰਜ ਤੇ ਆ ਕੇ ਅਸੀਂ ਇਹ ਇੰਨੇ ਜ਼ੁਲਮ ਵਾਲੀ ਜਗ੍ਹਾ, ਬਾਕੀ ਆਜ਼ਾਦੀ ਦੇ ਨਾਰੇ ਲੱਗ ਰਹੇ ਨੇ ਹਰ ਜਗ੍ਹਾ, ਜੀ ਆਜ਼ਾਦੀ, ਹਕੂਕੇ ਨਸਵਾਂ, ਹਕੂਕੇ ਨਸਵਾਂ, ਤੇ ਸਾਰਿਆਂ ਨਾਲੋਂ ਵੱਡਾ ਹਕੂਕੇ ਨਸਵਾਂ ਇਹ ਵੇ ਕਿ ਤੁਸੀਂ ਉਹਨੂੰ ਘਰ 'ਚ ਇੱਜ਼ਤ ਦਿਓ। ਜਿੱਥੇ ਅਸੀਂ ਪੁੱਤਰ ਨੂੰ ਬੜਾ ਚੇਜ ਨਾਲ ਬਿਠਾ ਕੇ ਖਵਾਉਣੇ ਪੈਣਾ ਨਾ, ਉਸੇ ਤਰ੍ਹਾਂ ਧੀ ਨੂੰ ਵੀ ਖਵਾਈਏ। ਉਹਦੀ ਵੀ ਜ਼ਰੂਰਤ, ਉਹਨੂੰ ਪੁੱਛੇ ਪੁੱਤਰ ਤੈਨੂੰ ਕੀ ਚਾਹੀਦਾ ਹੈ, ਕਹਿੰਦੇ ਤੈਨੂੰ ਖਿਲਾਉਣਾ ਪਸੰਦ ਹੈ, ਕਹਿੰਦੇ ਤੈਨੂੰ। ਅੱਛਾ, ਜਦੋਂ ਐ ਨਹੀਂ, ਐ ਵੇਖੋ, ਜਦੋਂ ਤੁਸੀਂ ਬੱਚੀ ਨੂੰ ਪੜ੍ਹਾਉਂਦੇ ਹੋ, ਪੜ੍ਹਾ ਕੇ ਤੁਸੀਂ ਉਹਨੂੰ ਕੀ ਜੌਬ ਨਹੀਂ ਕਰਵਾਓਗੇ? ਦੇਖੋ ਜੀ, ਜੌਬ ਅਗਰ ਉਸਦੀ ਖਾਹਿਸ਼ ਹੈ ਜਾਂ ਜ਼ਰੂਰਤ ਹੈ ਤਾਂ ਕੋਈ ਮਮਾਨਤ ਨਹੀਂ। ਠੀਕ ਹੈ, ਮੈਂ ਇਹੀ ਕਹਿਣਾ ਕਿ ਵੇਖੋ ਮੁਆਸ਼ਰੇ ਦੇ ਵਿੱਚ ਉਦੋਂ ਹੀ ਕਿਰਦਾਰ ਅਦਾ ਕਰ ਸਕਦੀ ਹੈ ਜਦੋਂ ਉਹਦਾ ਤੁਸੀਂ ਸਾਥ ਦਿਓਗੇ ਨਾ। ਔਰ ਇਹਨਾਂ ਸਾਰੀਆਂ ਗੱਲਾਂ 'ਚ ਸਾਰਾ ਅਹਿਮ ਗੱਲ ਹੈ ਜੀ ਦੀਨ ਦੀ ਆਗਾਹੀ। ਅੱਛਾ, ਕਿ ਬਸ ਪੁੱਤਰ ਹੈ ਜਾਂ ਧੀ, ਉਹਨੂੰ ਪਤਾ ਹੋਣਾ ਚਾਹੀਦਾ। ਅੱਛਾ, ਅਸੀਂ ਸਿਰਫ ਕਿਉਂ ਆ ਜਾ ਕੇ ਇਹੀ ਤੇ ਸਾਡਾ ਸਭ ਤੋਂ ਵੱਡਾ ਮਸਲਾ ਹੈ, ਅਸੀਂ ਫੌਰੀ ਤੌਰ ਤੇ ਮਹਿਦੂਦ ਹੋ ਜਾਂਦੇ ਹਾਂ। ਅਸੀਂ ਵੇਖੋ ਪੂਰੀ ਦੁਨੀਆ, ਮੇਰੀ ਗੱਲ ਸੁਣੋ ਸਰ, ਮੇਰੀ ਗੱਲ ਸੁਣੋ, ਕਿ ਚਲੋ ਅਸੀਂ ਗੱਲ ਕਰਨੇ ਆ ਕਿ ਰੱਬ ਸਾਡਾ ਕੱਲਿਆਂ ਦਾ, ਪਾਕਿਸਤਾਨ ਵਾਲਿਆਂ ਦਾ, ਜਾਂ ਸਿਰਫ ਜਿਹੜੇ ਮਖਸੂਸ ਨੇ ਉਹਨਾਂ ਦਾ ਹੀ ਹੈ? ਉਹ ਰੱਬੁਲ ਆਲਮੀਨ ਹੈ, ਆਲਮੀਨ ਹੈ ਨਾ। ਤੇ ਆਲਮ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ? ਪੂਰੀ ਦੁਨੀਆ ਦੀ ਗੱਲ ਕਿਉਂ ਨਹੀਂ ਕਰਦੇ? ਪੂਰੀ ਦੁਨੀਆ ਵਿੱਚ ਵੀ ਤੇ ਜਦੋਂ ਮੇਲ, ਔਰਤ ਔਰ ਮਰਦ ਦੀ ਗੱਲ ਹੋ ਰਹੀ ਹੈ। ਅਸਾਂ ਤੇ ਜੋਬਨ ਰੁੱਤੇ ਮਰਨਾ, ਅਸਾਂ ਤੇ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਅਸਾਂ ਤੇ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਹਿਜਰ ਤੇਰੇ ਦੀ ਕਰ ਪਿਰ ਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਜਾਂ ਫਿਰ ਕੋਈ ਮਰਦਾ ਕਰਮਾਂ ਵਾਲਾ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਟੁਰ ਜਾਣਾ ਅਸਾਂ ਪਰੇ ਪਰਾਏ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਤੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜੀਵੀਂ, ਖੋਜੋਂ ਮੂਲ ਨਾ ਖੁੰਝੀ, ਲਾਈ ਲੱਗ ਮੋਮਨ ਦੇ ਕੋਲੋਂ, ਖੋਜੀ ਕਾਫਰ ਚੰਗਾ। ਨਾਈਟ ਸ਼ੋ ਪੰਜਾਬੀ ਕਲਾਸਿਕ ਟਾਈਮ ਲੈ ਕੇ ਤੁਹਾਡੀ ਸੇਵਾ ਵਿੱਚ ਮੈਂ ਤੁਹਾਡਾ ਆਪਣਾ ਯੂਸਫ ਪੰਜਾਬੀ ਤੇ ਗੁਲਾਮ ਸ਼ਬੀਰ ਆਸਮ। ਅੱਜ ਗੱਲਾਂ ਕੁਝ ਐਸੀਆਂ ਜਿਹੜੀਆਂ ਕਿ ਦਿਮਾਗ ਦੇ ਵਿੱਚ ਕੁਝ ਹਰਕਤ, ਕਲਬਲੀ
ਕਰਦੀਆਂ ਨੇ, ਮਤਲਬ ਕਿ ਸਾਡੀ ਜ਼ਿੰਦਗੀ ਦੇ ਨਾਲ ਇੱਕ ਐਸੇ ਅਹਿਮ ਮੌਜ਼ੂਆਤ ਜੁੜੇ ਹੋਏ ਨੇ ਜਿਹੜੇ ਕਿ ਅਸੀਂ ਉਹਨਾਂ ਤੇ ਸੋਚਣ ਬਈਏ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਇੱਕ ਐਸੀਆਂ ਨਵੀਆਂ ਮਿਲਦੀਆਂ ਨੇ ਜਿਹੜਾ ਕਿ ਜਿਹੜਾ ਤਾਲੁਕ ਰੱਖਦੀਆਂ ਨੇ ਸਾਡੇ ਸ਼ਊਰ ਦੇ ਨਾਲ, ਸਾਡੀ ਆਗਾਹੀ ਜਿਹੜੀ ਹੈ ਉਹਦੇ ਨਾਲ, ਉਹਨਾਂ ਦਾ ਬੜੀ ਮਤਲਬ ਗਹਿਰੀ ਜਿਹੜੀ ਜੁੜਤ ਹੁੰਦੀ ਹੈ ਜੀ। ਅੱਜ ਅਸੀਂ ਗੱਲ ਕਰਾਂਗੇ ਸਿਰਜਣਾ ਜਿਹੜੀ ਹੈ। ਸਿਰਜਣਾ ਕੀ ਹੈ ਜੀ? ਕ੍ਰੀਏਸ਼ਨ। ਔਰ ਉਹਦੇ ਸਿਰਜਣਹਾਰੇ ਜਿਹੜੇ ਨੇ, ਉਹਦੀ ਸਿਰਜਣਾ ਦੇ ਵਾਰਿਸ ਕੌਣ ਨੇ? ਬਿਲਕੁਲ। ਤੇ ਉਹਦਾ ਜਿਹੜਾ ਮਾਮਲਾ ਹੈ ਜਾਂ ਉਹਦੀ ਜਿਹੜੀ ਇੱਜ਼ਤ ਤੌਕੀਰ ਹੈ ਉਹ ਕਿੱਥੇ ਹੈ ਜੀ? ਜਦੋਂ ਅਸੀਂ ਸਿਰਜਣਾ ਦੀ ਗੱਲ ਕਰਨੇ ਆ ਤੇ ਉਦੋਂ ਸਿਰਜਣਾ ਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਸਿਰਜਣਾ, ਬਣਾਉਣਾ, ਔਰ ਬਣਾਉਣ ਦੇ ਵਿੱਚ ਪੈਦਾਵਾਰ, ਪੈਦਾਇਸ਼ ਦਾ ਵੀ ਜ਼ਿਕਰ ਹੁੰਦਾ ਹੈ ਜੀ। ਬਿਲਕੁਲ। ਜਦੋਂ ਅਸੀਂ ਅੱਗੇ ਥੋੜੀ ਜਿਹੀ ਸੋਚ ਵਿਚਾਰ ਕਰਨੇ ਆ ਤੇ ਸਿਰਜਣਾ ਦੀਆਂ ਜਿਹੜੀ ਮਹਿਵਰ ਹੈ, ਜਿਹੜਾ ਮਰਕਜ਼ ਹੈ ਜਿਹਦੇ ਤੇ ਅਸੀਂ ਗੱਲ ਕਰਨੇ ਆ ਕਿ ਜਿਹੜੀ ਜ਼ਿੰਦਗੀ ਨੂੰ ਵੀ ਤੇ ਪੈਦਾ ਹੀ ਕੀਤਾ ਜਾਂਦਾ ਹੈ, ਬੇਸ਼ੱਕ ਬੇਸ਼ੱਕ, ਜ਼ਿੰਦਗੀ ਨੂੰ ਜੀ ਜੀ, ਔਰ ਕਿਸੇ ਚੀਜ਼ ਤੋਂ ਫੁਟਕਲ ਹੋਣਾ ਜੀ, ਜਿਹਨੂੰ ਅਸੀਂ ਕਣ ਵੀ ਕਹਿੰਦੇ ਹਾਂ, ਬਿਲਕੁਲ, ਉਹਦਾ ਤਾਲੁਕ ਜਿਹੜਾ ਹੈ ਉਹ ਘੁੰਮ ਫਿਰ ਕੇ ਆ ਜਾ ਕੇ ਜਿਹਨੂੰ ਅਸੀਂ ਕਹਿੰਦੇ ਆ ਕਿ ਫੀਮੇਲ ਜਾਂ ਔਰਤ, ਸੁਆਣੀ ਜੀ, ਉਹਦੇ ਆਲੇ ਦੁਆਲੇ ਹੀ ਫਿਰਦਾ ਹੈ ਜੀ ਜੀ, ਜਿਹਦੇ ਵਿੱਚ ਅਸੀਂ ਕਹਿੰਦੇ ਆ ਜੀ ਕਿ ਸਿਰਜਣਾ ਜਿਹੜੀ ਹੋਈ ਹੈ ਉਹਦੇ ਵਿੱਚ ਮਾਂ ਹੋਵੇ, ਮਾਂ ਸਿਰਜਣਹਾਰੀ ਹੈ, ਜਿਹਦੇ ਵਿੱਚ ਅਸੀਂ ਉਸ ਸਿਰਜਣਾ ਨੂੰ ਲਈਏ ਤੇ ਧਰਤੀ ਮਾਂ ਵੀ, ਬਿਲਕੁਲ, ਉਹਦੇ ਵਿੱਚ ਅਸੀਂ ਜਦੋਂ ਬੀਜ ਹੁੰਦਾ ਹੈ, ਬੀ ਪਾਉਂਦੇ ਆ ਔਰ ਸਾਰੇ ਇੱਕ ਹੁੰਦੀ ਹੈ ਤੇ ਉਹਦੀ ਸਿਰਜਣਾ ਤੇ ਹੋ ਜਾਂਦੀ ਹੈ, ਬਿਲਕੁਲ, ਪਰ ਉਹਨੂੰ ਜ਼ਿੰਦਗੀ ਧਰਤੀ ਮਾਂ ਦਿੰਦੀ ਹੈ ਜੀ। ਬਿਲਕੁਲ। ਇਸੇ ਤਰ੍ਹਾਂ ਔਰਤ ਹੈ ਉਸ ਸਿਰਜਣਾ ਦੀ ਮਾਲਕ। ਉਹਦੇ ਵਿੱਚ ਵੀ ਉਹ ਸਾਰੇ ਜੋਖਣ ਔਰ ਜਿੰਨੇ ਵੀ ਮਾਮਲਾਤ ਔਰ ਉਹਦੇ ਤੇ ਜਿਹੜੇ ਔਕੜਾਂ ਨੇ ਉਹ ਕੱਟਣੀਆਂ, ਉਹ ਵੀ ਔਰਤ। ਔਰ ਜਦੋਂ ਅਸੀਂ ਆ ਕੇ ਜ਼ੁਬਾਨ ਦੀ ਗੱਲ ਕਰਨੇ ਆ, ਜ਼ੁਬਾਨ ਦੀ ਸਿਰਜਣਾ ਦੀ ਗੱਲ ਕਰਨੇ ਆ, ਤੇ ਅਸੀਂ ਕਦੀ ਵੀ ਨਹੀਂ ਪਿਓ ਬੋਲੀ ਨਹੀਂ ਕਿਹਾ, ਅਸੀਂ ਕਹਿੰਦੇ ਮਾਂ ਬੋਲੀ। ਬਿਲਕੁਲ। ਮਾਂ ਬੋਲੀ ਜਿਹੜੀ ਹੈ ਵੇ ਉਹ ਵੀ ਤੇ ਮਾਂ ਦੇ ਨਾਲ ਹੀ ਜੁੜਤ ਹੈ ਨਾ। ਬਿਲਕੁਲ, ਠੀਕ ਹੈ ਜੀ ਜੀ। ਉਹਦੀ ਸਿਰਜਣਾ ਜਿਹੜੀ ਉਹ ਵੀ ਮਾਂ। ਸੋ ਅੱਜ ਕੁਝ ਇਸ ਤਰ੍ਹਾਂ ਕਿ ਸਾਡੇ ਜਿੰਨੇ ਵੀ ਪਿਆਰੇ ਲਿਸਨਰ ਨੇ, ਸੁਣਨ ਵਾਲੇ ਨੇ, ਇਸ ਮੌਜੂ ਨੂੰ ਅਸੀਂ ਸਾਹਮਣੇ ਰੱਖਦੇ ਹਾਂ ਕਿ ਇਹ ਸਾਰੇ ਮਾਮਲਾਤ ਵਿੱਚ ਇੱਕ ਸੀ ਸਾਡੇ ਕੋਲ ਪੰਜਾਬ ਦੇ ਵਿੱਚ ਜਿਹੜਾ ਪੁਰਾਣਾ, ਬਲਕਿ ਪੂਰੀ ਦੁਨੀਆ 'ਚ ਅਸੀਂ ਦੇ ਆਪਣੇ ਪੰਜਾਬ ਦੀ ਹਿਸਟਰੀ ਨੂੰ ਜਿਹੜਾ ਉਹ ਫੋਕਸ ਕਰਨੇ ਤਾਰੀਖੀ ਤੌਰ ਤੇ। ਸਾਡੇ ਕੋਲ ਮਾਦਰੀ ਨਿਜ਼ਾਮ ਸੀ ਜੀ ਇਸ ਧਰਤੀ ਦੇ ਉੱਤੇ। ਅੱਛਾ, ਇਸ ਧਰਤੀ ਤੇ ਜਦੋਂ ਮਾਦਰੀ ਨਿਜ਼ਾਮ ਸੀ ਤੇ ਬਹੁਤ ਸਾਰੇ ਇੱਥੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਪਹਿਲੀਆਂ ਚੀਜ਼ਾਂ ਜਿਹੜੀਆਂ ਨੇ ਕਿ ਖੇਤੀਬਾੜੀ ਜਿਹੜੀ ਹੈ ਜੀ, ਵਾਈ ਬੀਜੀ ਜਿਹੜੀ ਹੈ ਉਹ ਪੰਜਾਬ ਧਰਤੀ ਤੇ ਹੋਈ ਜੀ। ਪੰਜਾਬ ਧਰਤੀ ਨੂੰ ਇਸ ਦਰਿਆ ਵਗਦੇ ਸਨ ਔਰ ਦਰਿਆਵਾਂ ਦੇ ਕੰਢੇ, ਇਹ ਸਾਇੰਟਿਸਟ ਵੀ ਦੱਸਦੇ ਨੇ, ਸਾਇੰਸ ਵੀ ਦੱਸਦੀ ਹੈ ਕਿ ਜ਼ਿੰਦਗੀ ਨੇ ਜਨਮ ਲਿਆ ਹੈ ਤੇ ਪਾਣੀ ਦੇ ਕੰਢੇ ਤੇ ਲਿਆ ਹੈ। ਮਿੱਠੇ ਪਾਣੀ ਦਾ ਜ਼ਖੀਰਾ ਪੰਜਾਬ, ਉੱਥੇ ਦਰਿਆ ਵਗਦੇ ਸਨ ਔਰ ਉਹਨਾਂ ਦੇ ਕੰਢਿਆਂ ਤੇ ਜ਼ਿੰਦਗੀ ਆਬਾਦ ਹੋਈ ਜੀ ਜੀ। ਔਰ ਇੱਥੇ ਫਸਲਾਂ ਜਾਂ ਜਿੰਨੇ ਵੀ ਮਾਮਲਾਤ ਉਹ ਸਾਰੇ। ਅੱਛਾ, ਅਸੀਂ ਗੱਲ ਜਿਹੜਾ ਫੋਕਸ ਇਹ ਨਾਲ ਅਸੀਂ ਕਰਦੇ ਰਵਾਂਗੇ। ਸਾਡਾ ਫੋਕਸ ਹੈ ਕਿ ਔਰਤ ਜਨਮ ਦੇਣ ਵਾਲੀ, ਬਿਲਕੁਲ, ਔਰਤ ਨੂੰ ਅਸੀਂ ਪੰਜਾਬੀ ਲੋਕ ਸਾਡੇ ਵਾਸਤੇ ਇੱਜ਼ਤ, ਤੌਕੀਰ, ਜੀ ਬਿਲਕੁਲ, ਗੈਰਤ, ਅਗਰ ਤੇ ਉਹ ਹੋਵੇ ਮਾਂ ਦੀ ਸੂਰਜ ਤੇ ਬਹੁਤ ਜ਼ਿਆਦਾ ਮਾਣ, ਇੱਜ਼ਤ ਜੀ, ਬੜਾ ਮਕਾਮ, ਠੀਕ ਹੈ ਜੀ। बीवी है ते गैरत है, गैरत है, बिल्कुल, भैन है ते इज्जत है, बेशक, ठीक है। अच्छा, हुण असीं ਇਹ ਉਹੀ ਔਰਤ, ਉਹੀ ਫੀਮੇਲ ਜਿਹੜੀ ਹੈ ਉਹਨੂੰ ਅਗਰ ਅਸੀਂ ਸ਼ਾਇਰੀ ਦੇ ਵਿੱਚ ਲਿਆਉਂਦੇ ਆ ਜੀ ਤੇ ਸਾਡੀ ਸ਼ਾਇਰੀ ਦਾ ਹੁਸਨ ਹੁੰਦੀ ਹੈ, ਬਿਲਕੁਲ ਜੀ। ਸਾਡੇ ਖਿਆਲਾਂ ਦਾ ਸੁਣਾਪ ਹੁੰਦੀ ਹੈ, ਸਾਡੇ ਖਿਆਲਾਂ ਦੀ ਇੱਕ ਜਿਹੜੀ ਹੈ ਨਾ ਉਹਦੇ ਵਿੱਚ ਇੱਕ ਅਮਲ ਜਿਹੜਾ ਹੈ ਵੇ ਉਹ ਇੱਕ ਸੋਹਣਪੁਣਾ ਜਿਹੜਾ ਸਾਡੇ ਸੋਚਣ ਦਾ ਜਿਹੜਾ ਸੁਹੱਪਣ ਪੈਦਾ ਕਰਦੀ ਹੈ, ਸੁਹੱਪਣ ਜਿਹੜਾ ਹੈ ਉਹ ਸਾਡੇ ਖਿਆਲਾਂ ਦਾ। ਹਾਂ, ਬਿਲਕੁਲ। ਅੱਛਾ, ਉਹੀ ਔਰਤ ਸਾਡੇ ਮੁਆਸ਼ਰੇ ਦੇ ਵਿੱਚ ਜ਼ਿਆਦਾ ਮਰਦਾਂ ਨਾਲੋਂ ਤਾਦਾਦ ਵੀ ਜ਼ਿਆਦਾ ਹੈ। ਮਤਲਬ ਸਾਡੇ ਕੋਲ ਇੱਥੇ 100% ਚੋਂ 52% ਆਬਾਦੀ ਜਿਹੜੀ ਹੈ ਉਹ ਔਰਤਾਂ ਦੀ ਹੈ ਜੀ, 48% ਜਿਹੜੇ ਉਹ ਮਰਦ ਨੇ। ਫਿਰ ਇਸ ਮੁਆਸ਼ਰੇ ਦੇ ਵਿੱਚ, ਇਸ ਸਿਰਜਣਹਾਰੀ ਲਫ਼ਜ਼ ਦੇ ਵਿੱਚ, ਇਸ ਜਨਮਾਤਰੀ ਦੇ ਵਿੱਚ ਜੀ, ਮਰਦ ਕਿੱਥੇ ਖਲੋਤਾ ਹੈ?
ਜੀ ਮਰਦ ਇਸ ਮਾਸ਼ਰੇ ਤੇ ਇਸ ਟਾਈਮ ਸਾਰੇ ਮਾਮਲਾਤ ਤੇ ਵਸਾਇਲ ਤੇ ਅਸੀਂ ਕਹਿ ਲੈਂਦੇ ਹਾਂ ਕਿ ਜੋ ਵੀ ਨੇ ਉਹਨਾਂ ਤੇ ਉਹਦੀ ਇਜਾਰਾਦਾਰੀ ਜਾਂ ਉਹਦੀ ਗੱਲ ਚੱਲਦੀ ਹੈ ਨਾ, ਇਹਦੀ ਵਜ੍ਹਾ ਕੀ ਹੈ ਜੀ। ਅੱਜ ਅਸੀਂ ਆਪਣੇ ਬਹੁਤ ਸਿਆਣੇ ਸੁਣਨ